ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਔਰ ਮੈਂ ਜਿੱਦਾਂ ਹੁਣ ਮਿਲ ਰਿਹਾ ਸੀ ਪ੍ਰੈਸ ਨੂੰ, ਸਾਡਾ ਤੇ ਬੜਾ ਪੁਰਾਣਾ ਰਾਬਤਾ ਹੈ ਔਰ ਤੁਸੀਂ ਤੇ ਸਤਿੰਦਰ ਨੂੰ ਸਰਤਾਜ ਬਣਾਇਆ। ਮੈਂ ਹਮੇਸ਼ਾ ਹਿੱਟ ਠੋਕ ਕੇ ਕਹਿੰਦਾ ਸਾਰੀ ਦੁਨੀਆ ਦੀ ਮੀਡੀਆ 'ਚ ਕਿ ਕੈਨੇਡਾ ਦੀ ਧਰਤੀ, ਮੈਨੂੰ ਅੱਜ ਵੀ ਕਈ ਲੋਕ ਪੰਜਾਬ 'ਚ ਇਹ ਨਹੀਂ ਸਮਝਦੇ ਕਿ ਮੈਂ ਕੈਨੇਡਾ ਦਾ ਹੀ ਹਾਂ। ਸੋ ਇਸ ਗੱਲ ਦਾ ਮੈਨੂੰ ਵੀ ਫਖਰ ਹੈ, ਤੁਹਾਨੂੰ ਵੀ ਹੋਣਾ ਚਾਹੀਦਾ, ਖੁਸ਼ੀ ਵੀ ਇਸ ਗੱਲ ਦੀ। ਔਰ ਅੱਜ ਜਿਹੜਾ ਸਬੱਬ ਬਣਿਆ, ਕਿਉਂਕਿ ਇਸ ਤੋਂ ਪਹਿਲਾਂ ਇਸੇ ਹੀ ਛੱਤ ਥੱਲੇ ਅਸੀਂ ਕੌਂਸਰਟਸ ਦੀ ਗੱਲ ਕਰਦੇ ਸੀ, ਪਰ ਅੱਜ ਜਿਹੜਾ ਉਹਦਾ ਦਾਇਰਾ ਹੈ ਉਹ ਵਸੀਹ ਹੋ ਚੁੱਕਾ ਔਰ ਮੁਕੰਮਲ ਜਹਾਨ ਦੇ ਵਿੱਚ, ਕਿਉਂਕਿ ਜਿਹੜੀ ਮਹਾਰਾਜਾ ਦਲੀਪ ਸਿੰਘ ਉਹਨਾਂ ਦਾ ਕੈਰੈਕਟਰ ਹੈ ਸਾਡੀ ਤਵਾਰੀਖ ਦਾ, ਉਹ ਐਡਾ ਫੈਸੀਨੇਟਿੰਗ ਆ, ਇੰਨਾ ਗਲੋਬਲ ਆ ਕਿ ਬ੍ਰਿਲਸਟਨ ਐਂਟਰਟੇਨਮੈਂਟ ਪਾਰਟਨਰਸ ਲਾਸ ਐਂਜਲਸ ਵਰਗਾ ਪ੍ਰੋਡਕਸ਼ਨ ਹਾਊਸ ਦੇ ਪਿਕ ਦਾ ਸਬਜੈਕਟ। ਇਹ ਉਹ ਪ੍ਰੋਡਕਸ਼ਨ ਹਾਊਸ ਹੈ ਜਿਨ੍ਹਾਂ ਨੇ 12 Years a Slave ਵਰਗੀ ਆਸਕਰ ਵਿਨਿੰਗ ਫਿਲਮ ਬਣਾਈ ਹੈ ਬ੍ਰੈਡ ਪਿਟ ਸਰ ਦੇ ਨਾਲ ਪ੍ਰੋਡਿਊਸ ਕਰਕੇ। ਔਰ ਸਾਨੂੰ ਸਾਰਿਆਂ ਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਫਖਰ ਹੋਣਾ ਚਾਹੀਦਾ ਕਿ ਇਹ ਇੰਡੀਅਨ ਹਿਸਟਰੀ ਦਾ ਇੱਕ ਐਸਾ ਹਿਡਨ ਚੈਪਟਰ ਆ। ਹਾਲੇ ਵੀ ਤੁਸੀਂ ਜਿਨ੍ਹਾਂ ਦੇ ਬੱਚੇ ਇੰਡੀਆ 'ਚ ਪੜ੍ਹਦੇ ਨੇ, ਤੁਸੀਂ ਦੇਖਿਓ ਕਿ ਉੱਥੇ ਉਹ ਇਹ ਕੋਈ ਚੈਪਟਰ ਹੀ ਨਹੀਂ ਹੈਗਾ ਕਿ ਅੱਛਾ ਇਹੋ ਜਿਹੇ ਬੰਦੇ ਵੀ ਕਦੀ ਐਗਜ਼ਿਸਟ ਕਰਦੇ ਸੀ ਜਿਨ੍ਹਾਂ ਨੇ ਲਾਲਾ ਹਰਦਿਆਲ ਤੋਂ ਜਾਂ ਸੁਭਾਸ਼ ਚੰਦਰ ਬੋਸ ਤੋਂ ਪਹਿਲਾਂ ਇੰਡੀਅਨ ਇੰਡੀਪੈਂਡੈਂਸ ਦੀ ਗੱਲ ਕੀਤੀ। ਹੀ ਵਾਜ਼ ਦਾ ਫਸਟ ਅਨਸਨ ਹੀਰੋ ਆਫ ਇੰਡੀਅਨ ਇੰਡੀਪੈਂਡੈਂਸ ਆਲਸੋ। ਅਤੇ ਵੱਡੀ ਦੂਸਰੀ ਗੱਲ ਮੈਂ ਹੁਣ ਤੱਕ ਮਹਿਸੂਸ ਕੀਤਾ ਆਫਟਰ ਦਾ ਰਿਸਰਚ ਆਫ 4 long years ਬਿਹਾਈਂਡ ਦ ਬਲੈਕ ਪ੍ਰਿੰਸ ਕਿ V6 never considered ਮਹਾਰਾਜਾ ਦਲੀਪ ਸਿੰਘ ਐਜ਼ ਅ ਹੀਰੋ। ਸੋ ਇਹ ਸਾਡੇ ਲਈ, ਮੈਂ ਨਹੀਂ ਕਹਿ ਸਕਦਾ ਕਿ ਮੰਦਭਾਗੀ ਆ ਜਾਂ ਦੁਖਦਾਈ ਆ ਜਾਂ ਅਫਸੋਸਜਨਕ ਆ, ਪਰ ਅਸੀਂ ਜਿੰਨਾ ਕੁ ਕੰਨੀ ਸੁਣਿਆ ਜਾਂ ਥੋੜ੍ਹਾ ਬਹੁਤ ਕੁਝ ਦੇਖਿਆ ਹੋਏਗਾ, ਮੇਰਾ ਖਿਆਲ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਲੱਗਿਆ ਕਿ ਯਾਰ ਹੀ ਡਿਡ ਨਥਿੰਗ ਫॉर ਹਿਸ ਕਲਚਰ ਔਰ ਲੈਂਗੁਏਜ ਔਰ ਰਿਲੀਜਨ। ਕਿ ਉਹ ਤਾਂ ਕ੍ਰਿਸਚਨ ਹੋ ਗਿਆ, ਹੀ ਲਿਵਡ ਅ ਲੈਵਿਸ਼ ਲਾਈਫ ਇਨ ਇੰਗਲੈਂਡ, ਹੈ ਨਾ, ਹੀ ਵਾਜ਼ ਹੰਟਿੰਗ ਐਂਡ ਵੂਮਨਾਈਜ਼ਿੰਗ ਐਂਡ ਆਲ ਦੈਟ, ਜੋ ਵੀ ਤੁਸੀਂ ਕਹਿ ਸਕਦੇ ਹੋ। ਪਰ that portrait was because of the Britishers and British historians। ਹੁਣ ਜਦੋਂ ਮੈਂ ਫਖਰ ਨਾਲ ਕਹਿੰਦਾ ਕਿ ਸਰਦਾਰ ਜਸਜੀਤ ਸਿੰਘ ਹੁਣੀ ਕੈਲੀਫੋਰਨੀਆ ਤੋਂ, ਇਹਨਾਂ ਦੀ ਬਹੁਤ ਲੰਬੀ ਘਾਲਣਾ ਹੈ ਇਸ ਫਿਲਮ ਦੀ ਰਿਸਰਚ ਦੇ ਪਿੱਛੇ। ਇੱਕ ਤਾਂ ਇਹਨਾਂ ਦਾ ਆਪਣੀ ਐਮਫਿਲ ਦਾ ਟੌਪਿਕ ਸੀਗਾ ਇੰਡੀਅਨ ਇੰਡੀਪੈਂਡੈਂਸ ਇਨ ਦਾ ਰੈਫਰੈਂਸ ਆਫ ਮਹਾਰਾਜਾਸ ਫਰੋਮ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਰ ਹੁਣ ਇੱਕ ਅਖਬਾਰ ਦੇ ਨੁਮਾਇੰਦੇ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਖੁਦ ਪਰਸਨਲੀ ਜਾ ਕੇ ਇੰਗਲੈਂਡ ਦੀਆਂ ਜਿਹੜੀਆਂ ਸਟੇਟਸ ਨੇ, ਜਿੱਦਾਂ ਹੁਣ ਤੁਸੀਂ ਮਹਾਰਾਜਾ ਦਲੀਪ ਸਿੰਘ ਉਹਨਾਂ ਦੇ ਘਰ ਜਿੱਥੇ ਐਲਬਰਟਨ ਸਟੇਟ 'ਚ ਆ, ਉਹਦੇ ਆਲੇ ਦੁਆਲੇ ਹਾਲੇ ਵੀ, ਕਿਉਂਕਿ 125 ਸਾਲ ਪੁਰਾਣੀ ਤੇ ਗੱਲ ਹੈ, ਕੋਈ ਏਡਾ ਤੇ ਹੈ ਨਹੀਂ, ਸਦੀਆਂ ਬੀਤ ਗਈਆਂ, ਉਹਨਾਂ ਦੇ ਪਿਛੋਕੜ ਹਾਲੇ ਵੀ ਰਹਿੰਦੇ। ਉਹ ਕਹਿੰਦੇ ਸਾਡਾ ਦਾਦਾ ਅੱਛਾ ਉੱਥੇ ਦਰਬਾਨ ਸੀ, ਕਿਸੇ ਦਾ ਕੋਈ ਸੀਗਾ, ਕਿਸੇ ਨੇ ਉੱਥੋਂ ਚਮਚੇ ਚੱਕ ਲਏ ਹੋਏ ਆ, ਕਿਸੇ ਨੇ ਉੱਥੋਂ ਕਿਤਾਬ ਚੱਕ ਲਈ ਹੋਈ, ਉਹਨਾਂ ਦੇ ਘਰਾਂ 'ਚ ਹੁਣ ਮਿਲਦੇ, ਕਿਉਂਕਿ ਫਾਈਨੈਂਸ਼ੀਅਲੀ ਦੇ ਆਰ ਨਾਟ ਸਟਰੋਂਗ। ਸੋ ਅੱਜ ਕੱਲ੍ਹ ਉਹ ਸੈਲ ਕਰਦੇ ਆ। ਅਤੇ ਸਾਡੇ ਕਈ ਦੋਸਤ ਲਾਈਕ ਪੀਟਰ ਬੈਂਸ, ਸਾਡੇ ਇੱਕ ਹਿਸਟੋਰੀਅਨ ਨੇ, ਉਹਨਾਂ ਦੀ ਕਿਤਾਬ ਹੈ ਸੋਵਰਿਨ ਸਕੁਏਅਰ ਐਂਡ ਰੈਬਲ, ਅਤੇ ਉਹਨਾਂ ਕੋਲ ਤਮਾਮ ਉਹਨਾਂ ਦੀ ਚੀਜ਼ਾਂ ਹੈਗੀਆਂ ਪਈਆਂ। ਉਹਨਾਂ ਦਾ ਪਰਪਲ ਕਲਰ ਦਾ ਵੈਲਵਟ ਜੈਕਟ, ਉਹਨਾਂ ਦਾ ਗੁਟਕਾ ਸਾਹਿਬ, ਸ਼ਮਸ਼ੀਰ, ਬਾਈਬਲ, ਉਹਨਾਂ ਦੇ ਬਰਤਨ, ਹੋਰ ਬਹੁਤ ਕੁਛ। ਸੋ ਇਸ ਕਰਕੇ ਉਹ ਸਾਰੀ ਰਿਸਰਚ ਸੀ ਜਿਹੜੀ, ਉਹ ਮੈਨੂੰ ਪਰਸਨਲੀ ਬਹੁਤ ਕੰਮ ਆਈ, ਕਿਉਂਕਿ ਇੱਕ ਤਾਂ ਮੈਂ ਆਈ ਫੀਲ ਆਈ ਐਮ ਓਲਡ ਸੋਲ, ਮੈਨੂੰ ਹਿਸਟਰੀ ਜ਼ਿਆਦਾ ਅਟਰੈਕਟ ਕਰਦੀ ਹੈ, ਪਰਸ਼ੀਅਨ ਲਿਟਰੇਚਰ, ਇਸਲਾਮਿਕ ਕਲਚਰ ਕਾਈਂਡ ਆਫ। ਸੋ ਇਹ ਮੇਰੀ ਜ਼ੀਲ ਦੀ ਚੀਜ਼ ਸੀਗੀ ਓਨੈਸਟਲੀ। ਔਰ ਮੈਂ ਆਪ ਬਹੁਤ ਇਨਵੋਲਵ ਹੋਇਆ, ਕਿਉਂਕਿ ਜਿੱਥੇ ਜਿੱਥੇ ਵੀ ਮਹਾਰਾਜਾ ਦਲੀਪ ਸਿੰਘ ਗਏ, ਚਾਹੇ ਉਹ ਐਲਬਰਟਨ ਸਟੇਟ, ਸਫਕ, ਥਰਟਫੋਰਡ, ਨਾਰਫੋਕ ਇੰਗਲੈਂਡ ਸੀ, ਚਾਹੇ ਉਹ what was the name of the hotel in Paris? Grand ਜਾਂ ਪੈਰਿਸ 8 ਦੇ ਵਿੱਚ ਆ। ਅਸੀਂ ਉਹ ਹੋਟਲ 'ਚ ਮੈਂ ਰੂਮ ਜਾ ਕੇ ਦੇਖ ਕੇ ਆਇਆ, ਤਾਂ ਕਿ ਯੂ ਹੈਵ ਟੂ ਫੀਲ ਕਿ ਉਹ ਜਿਹੜਾ ਐਰਾ ਸੀ 1890s ਦਾ। ਅਤੇ ਉਸ ਤੋਂ ਇਲਾਵਾ ਜਿਹੜਾ ਸੈਂਟਰਲ ਲੰਡਨ ਦੇ ਵਿੱਚ 57 ਹਾਲੈਂਡ ਪਾਰਕ, ਜਿਹੜਾ ਉਹਨਾਂ ਨੇ ਰੈਂਟਲ ਘਰ ਲੈ ਕੇ ਆਪਣੀ ਪਰਸਨਲ ਵੈਲਥ ਨੂੰ, ਐਸਟੇਟ ਨੂੰ ਲੱਭਣ ਦੇ ਲਈ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ ਜਦੋਜਹਿਦ ਕੀਤੀ। ਮਹਾਰਾਣੀ ਜਿੰਦ ਕੌਰ ਵੀ ਉੱਥੇ ਕਾਫੀ ਦੇਰ ਰਹੇ। ਸੋ ਇਹ ਸਾਰੀ ਦੀ ਸਾਰੀ ਰਿਸਰਚ ਹੈ ਜਿਹੜੀ, ਇਸ ਤੋਂ ਇਹ ਸਿੱਟਾ ਨਿਕਲਿਆ ਕਿ ਹੀ ਡਿਡ ਅ ਲੋਟ ਫਾਰ ਹਿਸ ਕੰਟਰੀ ਐਂਡ ਕਲਚਰ। ਉਹਨਾਂ ਦੇ ਸੈਕਰੀਫਾਈਸਿਸ ਜੇ ਤੁਸੀਂ ਜ਼ਿੰਦਗੀ 'ਚ ਦੇਖੋ, 22,496 ਏਕੜ ਦੀ ਲੈਵਿਸ਼ ਅਸਟੇਟ ਛੱਡ ਕੇ, ਬੱਚੇ, ਪਰਿਵਾਰ, ਬੀਵੀ ਛੱਡ ਕੇ, ਇਹ ਕਹਿਣਾ ਕਿ ਮੈਂ ਦੁਬਾਰਾ ਸਿੱਖ ਬਣਾਂਗਾ, ਮੈਂ ਪੰਜਾਬ ਜਾਣਾ। ਅਤੇ ਇਸ ਤੋਂ ਵੱਡਾ ਸੈਕਰੀਫਾਈਸ ਕੀ? ਤੁਸੀਂ ਆਪਣੇ ਆਪ ਨੂੰ ਸੋਚ ਕੇ ਦੇਖੋ, ਮੈਂ ਤਾਂ ਨਹੀਂ ਜਾ ਸਕਦਾ, ਘੱਟੋ ਘੱਟ ਜੇ ਮੈਂ ਕੁਈਨ ਵਿਕਟੋਰੀਆ ਦਾ ਲਾਡਲਾ ਹੋਵਾਂ, ਮੈਂ ਕਹਿੰਦਾ ਓਕੇ ਦੈਟਸ ਇਟ, ਇਟਸ ਇਨਫ। ਅਤੇ ਪਰ ਉਹਨਾਂ ਦੀ ਜਦੋਜਹਿਦ ਕਦੀ ਪਿਕਚਰਾਈਜ਼ ਹੀ ਨਹੀਂ ਹੋਈ, ਕਦੀ ਪੋਰਟਰੇ ਹੀ ਨਹੀਂ ਹੋਈ ਕਿਤਾਬਾਂ 'ਚ ਵੀ। ਸੋ ਹਮੇਸ਼ਾ ਇਹੀ ਕਿਹਾ ਗਿਆ ਕਿ ਅੱਛਾ ਜੀ ਉਹਨਾਂ ਨੇ ਤਾਂ ਬਸ ਕ੍ਰਿਸਚਨ ਹੋ ਗਿਆ। ਉਸ ਤੋਂ ਬਾਅਦ ਉਹਨਾਂ ਨੇ ਹਿੰਦੁਸਤਾਨ ਨੂੰ ਕਦੀ ਨਾ ਦੇਖਿਆ, ਨਾ ਪੰਜਾਬ ਰਾਜ ਬਾਰੇ ਗੱਲ ਕੀਤੀ, ਨਾ ਮਹਾਰਾਜਾ ਰਣਜੀਤ ਸਿੰਘ ਬਾਰੇ। ਪਰ ਜਦੋਂ ਉਹ ਪੁੱਛਣਾ ਸ਼ੁਰੂ ਕਰ ਦਿੰਦੇ ਆ ਮਹਾਰਾਣੀ ਜਿੰਦ ਕੌਰ ਬਾਰੇ ਕਿ ਮੈਂ ਮਿਲਣਾ ਚਾਹੁੰਦਾ, ਆਈ ਵਾਂਟ ਟੂ ਮੀਟ ਮਾਈ, ਜਦੋਂ ਤੁਸੀਂ ਸੈਟ ਟ੍ਰੇਲਰ, ਗੁਰਜੀਤ ਵੈਨ ਵੀ ਆਰ ਪਲੇਇੰਗ ਦ ਟ੍ਰੇਲਰ ਓਕੇ। ਅਤੇ
ਤੁਸੀਂ ਦੇਖਿਓ ਟ੍ਰੇਲਰ। ਵੈਸੇ ਅੱਜ ਸਾਡਾ ਪ੍ਰੀਮੀਅਰ ਵੀ ਹੈ, ਪ੍ਰੋਬੇਬਲੀ ਯੂ ਆਲ ਆਰ ਇਨਵਾਈਟਡ। ਤੇ ਉਸ ਤੋਂ ਬਾਅਦ ਉਹਨਾਂ ਨੇ ਆਇਰਿਸ਼ ਰਿਬੈਲੀਅਨ ਨੂੰ ਮਿਲਦੇ ਆ। ਇੰਗਲਿਸ਼ ਲੋਕਾਂ ਦੀ ਖਿਲਾਫਤ ਦੇ ਲਈ ਜਿਹੜੇ ਸੁਡਾਨੀਅਨ ਨੇ, ਇਜਿਪਸ਼ੀਅਨ ਨੇ। ਮੇਰੇ ਕੋਲ ਇੱਕ ਸਾਡੀ ਪ੍ਰੈਜੈਂਟੇਸ਼ਨ ਹੈ, ਅੱਜ ਮੇਰੇ ਖਿਆਲ ਇੰਨਾ ਜ਼ਿਆਦਾ ਟਾਈਮ ਨਹੀਂ ਹੋਣਾ, ਮੈਂ ਦੇਣਾ ਚਾਹੁੰਦਾ ਸੀ ਜਾਂ ਭਾਜੀ ਦੇ ਸਕਦੇ ਨੇ। ਤੇ ਸਾਡੇ ਕੋਲ ਡਾਕੂਮੈਂਟਸ ਨੇ ਪਾਰਟੀਕੂਲਰਲੀ ਲਾਈਕ ਜਨਰਲ ਟੈਰਿਸ ਦੇ, ਕਿ ਉਹ ਬਣਿਆ ਤਾਂ ਉਹਨਾਂ ਦਾ ਕੰਪੇਨੀਅਨ, ਬਟ ਹੀ ਵਾਜ਼ ਅ ਬ੍ਰਿਟਿਸ਼ ਸਪਾਈ। ਉਹਨਾਂ ਦੀ ਸਾਰੀ ਇਨਫੋਰਮੇਸ਼ਨ ਬ੍ਰਿਟਿਸ਼ਰਸ ਨੂੰ ਦਿੰਦਾ ਰਹਿੰਦਾ ਸੀ। ਉਹ ਰਸ਼ੀਆ ਦੇ ਵਿੱਚ 1.5 ਸਾਲ ਰਹੇ, ਜ਼ਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਜ਼ਾਰ ਨੇ ਮਦਦ ਨਹੀਂ ਕੀਤੀ। 1.5 ਸਾਲ ਉੱਥੇ ਖਰਾਬ ਹੋਇਆ। ਉਹਨਾਂ ਦਾ ਪਲਾਨ ਸੀਗਾ ਕਿ ਮੈਂ ਰਸ਼ੀਅਨ ਆਰਮੀ ਦੇ ਨਾਲ ਮਿਲ ਕੇ ਥਰੂ ਅਫਗਾਨਿਸਤਾਨ ਵੀ ਵਿਲ ਇਨਵੇਡ ਇੰਡੀਆ। ਅਤੇ ਜਿਹੜੇ ਉੱਥੋਂ ਦੇ ਲੋਕਲ ਮਹਾਰਾਜੇ ਸੀਗੇ, ਚਾਹੇ ਅਵਧ ਦੇ, ਚਾਹੇ ਲਖਨਊ ਦੇ, ਜਾਂ ਜਿੱਥੋਂ ਜਿੱਥੋਂ ਦੀ ਵੀ ਲਾ ਲਓ, ਉਹਨਾਂ ਨੂੰ ਨਾਲ ਲੜਾ ਕੇ ਕਿ ਤੁਸੀਂ ਹਮਾਇਤ ਕਰਿਓ। ਉਸ ਤੋਂ ਬਾਅਦ ਜਿਹੜੇ ਸਿੱਖ ਸੋਲਜਰ ਸੀਗੇ ਬ੍ਰਿਟਿਸ਼ ਆਰਮੀ, ਜਿਹੜੇ ਬਰਮਾ ਦੀ ਲਾਮ ਤੋਂ ਵਾਪਸ ਜਾਂਦੇ ਹੁੰਦੇ ਸੀ, ਉਹਨਾਂ ਦੇ ਨਾਲ ਉਹਨਾਂ ਦੀ ਅਟੈਚਮੈਂਟਸ ਦੇ ਕੂਕਾ ਲਹਿਰ, ਗਦਰ ਮੂਵਮੈਂਟ ਦੀ ਬੇਸਿਕ ਜਿਹੜਾ ਜਦੋਂ ਇੱਥੇ ਅਮਰੀਕਾ ਆ ਕੇ ਪਹਿਲਾ ਸਲੋਗਨ ਬਣਿਆ ਤਾਂ ਮਹਾਰਾਜਾ ਦਲੀਪ ਸਿੰਘ ਤੋਂ ਲਿਆ ਗਿਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੀ ਹਿਸਟਰੀ ਦੇ ਵਿੱਚੋਂ ਮੰਨਫੀ ਨੇ। ਆਫਟਰ ਦਿਸ ਫਿਲਮ ਮੈਨੂੰ ਲੱਗਦਾ ਪੀਪਲ ਵਿਲ ਸੀ ਦਾ ਇੰਟਾਇਰਲੀ ਡਿਫਰੈਂਟ ਆਸਪੈਕਟ ਐਂਡ ਪਰਸਨੈਲਿਟੀ ਆਫ ਮਹਾਰਾਜਾ ਦਲੀਪ ਸਿੰਘ। ਅਤੇ ਬਹੁਤ ਹੀ ਜਦੋਜਹਿਦ ਖੂਬਸੂਰਤੀ ਨਾਲ ਉਹਦੀ ਜਿਹੜੀ ਪਿਕਚਰਾਈਜੇਸ਼ਨ ਹੈ, ਔਰ ਕਵੀ ਸਰ ਨੇ ਐਡੀ ਖੂਬਸੂਰਤੀ ਦੇ ਨਾਲ ਉਹਦੇ ਡਾਇਲੋਗਸ ਲਿਖੇ ਆ। ਮੈਨੂੰ ਤਾਂ ਸਾਰੇ, ਹਾਲਾਂਕਿ 1.5-2 ਸਾਲ ਹੋ ਗਏ ਸ਼ੂਟ ਹੋਏ ਨੂੰ, ਖਤਮ ਹੋਏ ਨੂੰ, ਪਰ ਮੈਨੂੰ ਹਾਲੇ ਅੱਜ ਵੀ ਯਾਦ ਨੇ ਜਿਵੇਂ ਗਾਣੇ ਯਾਦ ਹੁੰਦੇ ਆ। ਸੋ ਮੇਰੇ ਲਈ ਜਿਹੜੀ ਮੁਸ਼ਕਿਲ ਗੱਲ ਸੀ, ਉਹ ਪ੍ਰੋਬੇਬਲੀ ਤੁਹਾਡਾ ਸਵਾਲ ਹੋਣਾ ਹੀ ਆ। ਮੈਂ ਪਹਿਲਾਂ ਹੀ ਦੱਸਦਾ ਕਿ ਇੰਗਲਿਸ਼ ਵਾਜ਼ਨਟ ਮਾਈ ਫਸਟ ਲੈਂਗੁਏਜ, ਇਟ ਵਾਜ਼ ਥਰਡ, ਪਹਿਲੀ ਗੱਲ। ਔਰ ਉੱਪਰੋਂ ਤੁਸੀਂ ਬ੍ਰਿਟਿਸ਼ ਐਕਸੈਂਟ ਨੂੰ ਮੇਨਟੇਨ ਕਰਨਾ ਡਿਊਰਿੰਗ ਸ਼ੂਟ, ਕਿਉਂਕਿ ਜਿਹੜੀ ਹਾਲੀਵੁੱਡ ਫਿਲਮ ਮੇਕਿੰਗ ਦਾ ਸਿਨੈਰੀਓ ਆ, ਦੇ ਡੋਂਟ ਡਬ ਦਾ ਫਿਲਮ, ਇਟਸ ਕਾਲਡ ਸਿੰਕ ਸਾਊਂਡ। ਜਦੋਂ ਤੁਸੀਂ ਸਟੇਜ 'ਤੇ ਬੈਠੇ ਹੋ, ਐਜ਼ ਇਟ ਇਜ਼ ਯੂ ਹੈਵ ਟੂ ਥਰੋ ਦਾ ਡਾਇਲੋਗ। ਅਤੇ ਐਡੇ ਐਡੇ ਵੱਡੇ ਮੇਰੇ ਮੋਨੋਲੋਗ ਲਿਖੇ ਹੋਏ ਸੀਗੇ। ਸੋ ਉਹ ਤੁਸੀਂ ਯਾਦ ਰੱਖਣੇ, ਫਿਰ ਤੁਹਾਡੇ ਐਕਸਪ੍ਰੈਸ਼ਨ ਮੇਨਟੇਨ ਰੱਖਣੇ, ਤੁਹਾਡੀਆਂ ਮੂਵਮੈਂਟਸ, ਕਿਉਂਕਿ ਲਾਈਟਿੰਗ ਦਾ ਬਹੁਤ ਖਿਆਲ ਰੱਖਣਾ ਪੈਂਦਾ ਇਨ ਫਿਲਮ ਮੇਕਿੰਗ, ਜਿਹੜੀਆਂ ਮੈਂ ਹੁਣ ਬਾਰੀਕ ਚੀਜ਼ਾਂ ਦੇਖੀਆਂ ਸੁਣੀਆਂ। ਪਰ ਸਾਰਾ ਕੁਛ ਐਡੀ ਖੂਬਸੂਰਤੀ ਦੇ ਨਾਲ ਹੋਇਆ। ਫਿਲਮ ਬਹੁਤ ਵੱਡੀ ਸ਼ੂਟ ਹੋਈ ਸੀ, ਹੌਲੀ ਹੌਲੀ ਉਹਨੂੰ ਕੱਟ ਕਰਕੇ ਅੰਡਰ 2 ਆਵਰਸ ਲੈ ਕੇ ਆਏ ਹਾਂ, ਬਿਕੋਜ਼ ਜਿਹੜਾ ਇੰਗਲਿਸ਼ ਫਿਲਮ ਸਿਨੈਰੀਓ ਉਹਦੇ ਵਿੱਚ ਇੰਟਰਵਲਸ ਨਹੀਂ ਹੁੰਦੇ। ਤੁਸੀਂ ਇੱਥੇ ਹੀ ਦੇਖੀ ਹੋਣੀ ਆ ਕਦੀ ਵੀ ਅਮਰੀਕਨ ਫਿਲਮ, ਅਤੇ ਇਸ ਕਰਕੇ ਉਹਨੇ ਅੰਡਰ 2 ਕੀਤੀ ਹੈ। ਔਰ ਫਿਲਮ ਦਾ ਫਲੋ ਬਹੁਤ ਖੂਬਸੂਰਤ ਹੋ ਗਿਆ। ਪਰ ਜਦੋਂ ਇੰਨੇ ਸਾਰੇ ਵਿੱਚੋਂ ਈਵਨ ਨਾਰਾਜ਼ ਵੀ ਸੀਗੇ ਕਵੀ ਭਾਜੀ ਕਿ ਇੰਨੀ ਫਿਲਮ ਤੁਸੀਂ ਵਿੱਚੋਂ ਰਿਡਿਊਸ ਕਰੀ ਜਾਂਦੇ ਹੋ, ਕਾਫੀ ਖੂਬਸੂਰਤ। ਹਾਲੇ ਮੇਰੇ ਪਰਸਨਲ 3 ਸੀਨ ਜਿਹੜੇ ਵਿੱਚੋਂ ਇਸ ਵਾਰੀ ਹੁਣ ਹੈ ਸਿਰਫ ਫਿਲਮ 'ਚ ਹੈ ਨਹੀਂ ਕਿ ਉਹ ਬਾਅਦ 4 ਪਾਰਟ ਸੀਰੀਜ਼ ਹੋਣਗੇ। ਪਰ ਤੁਹਾਨੂੰ ਇਹੀ ਤਾਕੀਦ ਕਰਾਂਗੇ ਕਿ ਇਸ ਫਰਾਈਡੇ 21 ਜੁਲਾਈ ਨੂੰ ਦ ਬਲੈਕ ਪ੍ਰਿੰਸ 3 ਜ਼ੁਬਾਨਾਂ ਦੇ ਵਿੱਚ ਇੰਗਲਿਸ਼, ਪੰਜਾਬੀ ਐਂਡ ਹਿੰਦੀ 'ਚ ਰਿਲੀਜ਼ ਹੋ ਰਹੀ ਹੈ। ਅਤੇ ਬਾਕੀ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਬਿਫੋਰ ਦੈਟ ਵੀ ਆਰ ਗੋਇੰਗ ਟੂ ਪਲੇ ਦ ਟ੍ਰੇਲਰ ਆਫ ਦ ਬਲੈਕ ਪ੍ਰਿੰਸ। ਸਤਿੰਦਰ ਸਿੰਘ ਸਰਤਾਜ ਜੀ, ਪਹਿਲਾਂ ਤੁਹਾਨੂੰ ਮੁਬਾਰਕਾਂ। ਮਿਹਰਬਾਨੀ। ਕਵੀਰਾਜ ਸਾਹਿਬ ਤੇ ਜਸਜੀਤ ਸਿੰਘ ਜੀ, ਇੱਕ ਸਵਾਲ ਦੇ 2 ਮੇਰੇ ਹਿੱਸੇ ਨੇ। ਇੱਕ ਤਾਂ ਬਜ਼ਾਤੇ ਖੁਦ ਤੁਹਾਡੇ ਵਾਸਤੇ, ਇੱਕ ਇਤਿਹਾਸ ਦੇ ਸੰਬੰਧ ਦੇ ਵਿੱਚ। ਪਹਿਲਾਂ ਗੱਲ ਤਾਂ ਇਤਿਹਾਸ ਦੀ ਹੈ। ਜਿਸ ਤਰੀਕੇ ਨਾਲ ਇਸ ਟ੍ਰੇਲਰ ਦੇ ਵਿੱਚ ਨਜ਼ਰ ਆ ਰਿਹਾ ਤੇ ਪੂਰੀ ਫਿਲਮ ਦੇ ਵਿੱਚ ਬਾਅਦ ਪਤਾ ਲੱਗੇਗਾ ਕਿ ਹੁਣ ਤੱਕ ਇਹ ਇਤਿਹਾਸ ਲਿਖਿਆ ਗਿਆ ਕਿ ਪੰਜਾਬ ਅੰਗਰੇਜ਼ਾਂ ਤੋਂ ਅਖੀਰ ਦੇ ਵਿੱਚ ਉਹਨਾਂ ਦੀ ਗ੍ਰਿਫਤ ਦੇ ਵਿੱਚ ਆਇਆ, ਪਰ ਆਜ਼ਾਦੀ ਦੇਸ਼ ਦੀ ਜਿਹੜੀ ਹੈ ਉਹ ਲੈਣ ਵਾਲੇ ਕੁਝ ਹੋਰ ਸਨ ਜਿਨ੍ਹਾਂ ਦੇ ਨਾਮ ਇਤਿਹਾਸ ਦੇ ਵਿੱਚ ਛਾਇਆ ਹੋਏ, ਤੇ ਉਹਨਾਂ ਤੋਂ ਬਾਅਦ ਹੀ ਇਹ ਇਤਿਹਾਸ ਬਕਾਇਦਾ ਤੌਰ 'ਤੇ ਉਜਾਗਰ ਕੀਤਾ ਗਿਆ। ਪਰ ਤੁਸੀਂ ਕੀ ਸਮਝਦੇ ਹੋ ਕਿ ਇਸ ਫਿਲਮ ਦਾ ਜਿਹੜਾ ਆਉਣਾ ਭਾਰਤੀ ਆਜ਼ਾਦੀ ਦੇ ਇਤਿਹਾਸ ਤੇ ਵਿਸ਼ਵ ਚਿੰਤਨ ਦੇ ਵਿੱਚ ਕੀ ਕੋਈ ਤਬਦੀਲੀ ਲਿਆ ਸਕੇਗਾ? ਇੱਕ ਤਾਂ ਇਹ ਸਵਾਲ ਹੈ। ਦੂਸਰੀ ਇਸ ਦੇ ਨਾਲ ਹੀ ਗੱਲ ਹੈ ਕਿ ਤੁਹਾਡੇ ਬਾਰੇ ਤੁਸੀਂ ਇੱਕ ਰੋਲ ਅਦਾ ਕੀਤਾ ਹੁਣ ਤੱਕ। ਸਤਿੰਦਰ ਸਿੰਘ ਦੀ ਪਛਾਣ ਇੱਕ ਗਾਇਕ ਦੇ ਤੌਰ ਤੇ ਸੀ। ਹਰ ਇੱਕ ਸ਼ਖਸ ਦੀ ਇੱਕ ਖਾਹਿਸ਼ ਹੁੰਦੀ ਹੈ ਕਿ ਮੈਨੂੰ ਕਿਸੇ ਖਾਸ ਇਮੇਜ ਦੇ ਤੌਰ ਤੇ ਪਛਾਣਿਆ ਜਾਵੇ। ਕੀ ਤੁਹਾਡੀ ਇਹ ਇੱਕ ਤਰ੍ਹਾਂ ਖਾਹਿਸ਼ ਜਾਂ ਭਾਵਨਾ ਇਸ ਦੇ ਵਿੱਚ ਸ਼ਾਮਲ ਹੈ ਕਿ ਸਤਿੰਦਰ ਸਿੰਘ ਨੂੰ ਕਦੇ ਇੱਕ ਉਸ ਕਿਰਦਾਰ ਦੇ ਤੌਰ ਤੇ, ਇੱਕ ਪਾਤਰ ਦੇ ਤੌਰ ਤੇ ਹਮੇਸ਼ਾ ਹਰ ਕੋਈ ਯਾਦ ਰੱਖੇ ਕਿ ਸਿੱਖ ਰਾਜ ਦਾ ਜਿਹੜਾ ਆਖਰੀ ਵਾਰਿਸ ਸੀ, ਉਸ ਦਾ ਰੋਲ ਪਹਿਲੀ ਦਫਾ ਜੇ ਕਿਸੇ ਨੇ ਪਰਦੇ ਤੇ ਨਿਭਾਇਆ ਉਹ ਸਤਿੰਦਰ ਸਿੰਘ ਸਰਤਾਜ। ਪਹਿਲੇ ਸਵਾਲ ਦਾ ਜਵਾਬ ਦਈਏ ਜਾਂ ਹੋਣ ਵਾਲੇ ਦਾ? ਮੈਂ ਕਹਿੰਦਾ ਰੀਸੈਂਟ ਦਾ ਮੈਂ ਜਵਾਬ ਦੇ ਦਿੰਦਾ, ਫਿਰ ਐਜ਼ ਐਨ ਹਿਸਟੋਰੀਅਨ ਭਾਜੀ ਦੇ ਦਿੰਦੇ। ਹਾਂਜੀ, ਪਹਿਲੀ ਗੱਲ ਕਿ ਇਸ ਫਿਲਮ ਨੂੰ, ਕਿਉਂਕਿ ਇਸ ਤੋਂ ਪਹਿਲਾਂ ਵੀ ਫਰੋਮ 2009 ਆਈ ਵਾਸ ਗੈਟਿੰਗ ਆਫਰਸ ਫॉर ਫਿਲਮਸ ਓਬਵੀਅਸਲੀ, ਕਿ ਜਦੋਂ ਵੀ ਤੁਸੀਂ ਲਾਈਮਲਾਈਟ 'ਚ ਆਉਂਦੇ ਆ ਤੁਹਾਡੇ ਕੋਲ ਪ੍ਰਪੋਜ਼ਲ ਆਉਣੀਆਂ ਸ਼ੁਰੂ ਹੋਈਆਂ ਕਿ ਅੱਛਾ ਉਹ ਹੀ ਇਜ਼ ਲਿਟਲ ਫੇਮਸ, ਚਲੋ ਇਸਤੇਮਾਲ ਕਰੀਏ ਕਾਈਂਡ ਆਫ। ਉਹ ਸਾਡੀ ਫਿਲਮ ਇੰਡਸਟਰੀ ਦਾ ਦਸਤੂਰ ਹੀ ਹੈ। ਪਰ ਆਈ ਨੈਵਰ ਕੰਸੀਡਰ acting
ਐਜ਼ ਅ ਮਾਈ ਕਰੀਅਰ, ਕਿਉਂਕਿ ਮੈਨੂੰ ਲੱਗਦਾ ਸੀ ਜਦੋਂ ਇੱਕ ਦੁਕਾਨ ਚੱਲਦੀ ਹੋਵੇ ਦੂਸਰੀ ਦੀ ਖੋਲ੍ਹਣੀ ਚਾਹੀਦੀ। ਔਰ ਮੈਨੂੰ ਇਹ ਵੀ ਪਤਾ ਸੀਗਾ ਕਿ ਜਦੋਂ ਵੀਡੀਓ ਸ਼ੂਟ ਕਰਦੇ ਹਾਂ ਕਈ ਵਾਰੀ ਤੁਹਾਨੂੰ ਐਕਸਪ੍ਰੈਸ਼ਨ ਨੂੰ ਅੱਜ ਵੀ ਯਾਦ ਹੈ, ਪਾਣੀ 5 ਦਰਿਆਵਾਂ ਦਾ ਦੀ ਪਹਿਲੀ ਮੇਰੀ ਜ਼ਿੰਦਗੀ ਦੀ ਵੀਡੀਓ ਸੀ, ਅਸੀਂ ਨਾਲਾਗੜ੍ਹ ਫੋਰਟ ਸ਼ੂਟ ਕਰ ਰਹੇ ਤੇ ਉੱਥੇ ਇੱਕ ਸੀਗਾ ਕਿ ਸਾਡੀ ਕਾਰ ਲੰਘਣੀ ਆ, ਕਿਉਂ ਮੁੰਡੇ ਲੜ ਰਹੇ ਆ, ਕਿਉਂਕਿ ਦੇਖੋ ਕਿਹੋ ਜਿਹੇ ਰੰਗ ਚੜੇ ਨੌਜਵਾਨਾਂ ਉੱਤੇ। ਤੇ ਮੈਨੂੰ ਡਾਇਰੈਕਟਰ ਕਹਿੰਦਾ ਤੁਸੀਂ ਐਕਸਪ੍ਰੈਸ਼ਨ ਦੇਣਾ ਕਿ ਉਹ ਤੁਸੀਂ ਕਹਿ ਰਹੇ ਹੋ ਕਿ ਉਹ ਵਾਹ ਕੀ ਹੋ ਰਿਹਾ, ਤੇ ਉਹਦੇ 16 ਟੇਕ ਹੋਏ ਸੀ ਇੱਕ ਐਕਸਪ੍ਰੈਸ਼ਨ ਦੇਣ ਲਈ। ਸੋ ਇਸ ਕਰਕੇ ਤੁਹਾਨੂੰ ਆਪਣੀ ਔਕਾਤ ਪਤਾ ਹੋਣੀ ਚਾਹੀਦੀ ਹੈ, ਇਸ ਕਰਕੇ ਵੀ ਮੈਂ ਥੋੜਾ ਜਿਹਾ ਪਰਹੇਜ਼ ਕਰਦਾ ਸੀ। ਹੁਣ ਆਈਏ ਇਸ ਫਿਲਮ ਦੀ। ਜਦੋਂ ਇਸ ਫਿਲਮ ਦੀ ਪ੍ਰਪੋਜ਼ਲ ਆਈ ਬ੍ਰਿਲਸਨ ਐਂਟਰਟੇਨਮੈਂਟ ਪਾਰਟਨਰਸ ਨੇ ਸਿਲੈਕਟ ਕੀਤਾ ਜਾਂ ਸਾਰਾ ਕੁਝ, ਤੇ ਮੈਂ ਆਈ ਡਿਡਨਟ ਥਿੰਕ ਟਵਾਈਸ। ਕੈਨ ਯੂ ਇਮੇਜਿਨ? ਮੈਨੂੰ ਲੱਗਿਆ ਕਿ ਇਹ ਉਹ ਚੀਜ਼ ਆ ਜਿਹੜੀ ਤੁਸੀਂ ਕਹਿੰਦੇ ਨਾ ਕਿ ਦੁਨੀਆ ਯਾਦ ਕਰੇ ਕੰਮ ਐਸਾ ਕਰ ਕੋਈ, ਨਾਲ ਤਮੰਨਾ ਜਿਉਂਦਾ ਇੱਥੇ ਹਰ ਕੋਈ, ਜਜ਼ਬੇ ਕਾਇਮ ਰਹਿਣ ਤਾਂ ਫਿਰ ਨਾ ਡਰ ਕੋਈ। ਸੋ ਜਿੱਦਾਂ ਤੁਸੀਂ ਕਿਹਾ ਕਿ ਮੈਂ ਹਮੇਸ਼ਾ ਹੀ ਮੈਂ ਇੱਕ ਬਹੁਤ ਸੈਟਿਸਫਾਈਡ ਕਾਈਂਡ ਆਫ ਪਰਸਨੈਲਿਟੀ ਹਾਂ, ਮੈਨੂੰ ਇਸ ਗੱਲ ਦਾ ਫਖਰ ਹੈ। ਮੈਂ ਆਈ ਐਮ ਨੋਟ ਅ ਡਰੀਮਰ, ਨਾ ਹੀ ਮੈਂ ਚੀਜ਼ਾਂ ਉਹ ਕੀ ਕਹਿੰਦੇ ਹੁੰਦੇ ਆ ਤੁਸੀਂ ਮੈਨੇਜ ਕਰਦੇ ਹੋ ਜਾਂ ਕਿ ਅੱਛਾ ਇਸ ਤੋਂ ਬਾਅਦ ਇਹ ਕਰਾਂਗੇ ਜਿੱਦਾਂ ਹੀ ਮੇਰੇ ਕੋਲ ਲਾਈਫ ਜ਼ਿੰਦਗੀ ਆਉਂਦੀ ਹੈ ਮੈਂ ਉਹਦੇ ਫਲੋ ਨੂੰ ਐਕਸੈਪਟ ਕਰਦਾ ਤੇ ਆਈ ਐਮ ਵੈਰੀ ਥੈਂਕਫੁਲ ਟੂ ਆਲਮਾਈਟੀ ਫॉर द ਸ਼ਾਪਿੰਗ। ਇਸ ਕੈਰੈਕਟਰ ਦੇ ਲਈ ਮੈਨੂੰ ਇਹ ਲੱਗਿਆ ਕਿ ਸਾਡੀ ਤਵਾਰੀਖ ਦਾ ਇੱਕ ਐਸਾ ਹਿੱਸਾ ਹੈ, ਕਿਉਂਕਿ ਉਸ ਤੋਂ ਪਹਿਲਾਂ ਮੇਰੇ ਕੋਲ ਥੋੜੀ ਜਿਹੀ ਸਕ੍ਰਿਪਟ ਦਾ ਉਹ ਕੀ ਤੁਸੀਂ ਕਹਿੰਦੇ ਹੁੰਦੇ ਆ ਬਰੀਫ ਆ ਜਾਂਦਾ ਕਿ ਅੱਛਾ ਦਿਸ ਇਜ਼ ਦ ਸਟੋਰੀ। ਮੈਨੂੰ ਲੱਗਿਆ ਕਿ ਇਹ ਕੈਰੈਕਟਰ ਪੋਰਟਰੇ ਕਰਕੇ ਤੁਸੀਂ ਕੁਝ ਨਾ ਕੁਝ ਪ੍ਰੀਜ਼ਰਵ ਕਰ ਸਕਦੇ ਹੋ, ਕਿਉਂਕਿ ਹੁਣ ਦੁਨੀਆ ਦੇ ਉੱਤੇ ਬੁੱਕ ਕਲਚਰ ਖਤਮ ਹੋ ਚੁੱਕਾ ਤੇ ਬੁੱਕ ਕਲਚਰ ਬੁੱਕਸ ਛਪਣੀਆਂ ਬੰਦ ਹੋ ਚੁੱਕੀਆਂ ਨੇ। ਦਿਸ ਇਜ਼ ਦ ਓਨਲੀ ਮੀਡੀਆ ਤੁਸੀਂ ਜਿਹੜਾ ਆਪਣੀ ਤਵਾਰੀਖ ਨੂੰ ਪ੍ਰੀਜ਼ਰਵ ਕਰ ਸਕਦੇ ਹੋ। ਤੇ ਇਹ ਮੇਰੇ ਕੋਲ ਇੱਕੋ ਇੱਕ ਮੌਕਾ ਸੀ ਜ਼ਿੰਦਗੀ 'ਚ, ਹੋ ਸਕਦਾ ਮੇਰੀ ਖੁਆਇਸ਼ ਵੀ ਨਹੀਂ ਹੈ ਹੋਰ ਫਿਲਮਾਂ ਕਰਨ ਦੀ ਜਾਂ ਕੁਝ ਵੀ। ਜੇਕਰ ਕੋਈ ਇਹੋ ਜਿਹੇ ਕੈਰੈਕਟਰ ਹੋਣਗੇ ਓਬਵੀਅਸਲੀ ਆਈ ਵਿਲ ਗਿਵ ਮਾਈ ਟਾਈਮ, ਬਟ ਮੈਂ ਆਪਣੀ ਜ਼ਿੰਦਗੀ ਤੇ 5 ਵੱਡੇ ਸਾਲ ਇਸ ਫਿਲਮ ਨੂੰ ਦਿੱਤੇ ਆ, ਜਿਹਦੇ 'ਚ ਮੇਰੀ ਐਕਟਿੰਗ ਸਕਿੱਲਸ ਜੀ ਮੈਨੂੰ ਜੁਆਇਨ ਕਰਨੀਆਂ ਪਈਆਂ, ਮੈਨੂੰ ਆਪਣਾ ਐਕਸੈਂਟ ਮੇਨਟੇਨ ਕਰਨਾ ਪਿਆ, ਤੁਹਾਨੂੰ ਲੈਂਗੁਏਜ ਤੇ ਕਮਾਂਡ ਕਰਨੀ ਪਈ, ਫਿਰ ਤੁਹਾਡੀਆਂ ਵਰਕਸ਼ਾਪਸ ਹੋਈਆਂ, ਫਿਰ ਬਹੁਤ ਕੁਝ ਹੋਇਆ। ਸ਼ੂਟ ਵੀ 2 ਸਾਲ ਚੱਲਦਾ ਰਿਹਾ ਤੇ ਬੜਾ ਵੱਡਾ ਪ੍ਰੋਜੈਕਟ ਸੀ ਮੇਰੀ ਜ਼ਿੰਦਗੀ ਦਾ। ਸੋ ਪਰ ਮੈਂ ਹਮੇਸ਼ਾ ਮੇਰੀ ਇਹ ਖੁਆਇਸ਼ ਰਹੇਗੀ ਕਿ ਦੁਨੀਆ ਜਿਹੜਾ ਮੈਂ ਕਿਹਾ ਕਿ ਉਹ ਕਹੇ ਕਿ ਯਾਰ ਉਹਨਾਂ ਨੇ ਜ਼ਿੰਦਗੀ ਚਾਹੇ ਕੋਈ ਕੰਮ ਕੀਤਾ ਬੜਾ ਖੂਬਸੂਰਤ ਹੈ ਔਰ ਆਪਣੀ ਕਲਚਰ ਨੂੰ ਕੁਝ ਨਾ ਕੁਝ ਨਹੀਂ ਮਿਲਦੀ ਹੈ। ਸੋ obviously this was my expectation and ਜਿਹੜਾ ਤੁਹਾਡਾ ਹਿਸਟਰੀ ਦਾ ਸਵਾਲ ਸੀਗਾ ਮੈਂ ਸਰਦਾਰ ਜੀ ਸਿੰਘ ਹੋਣਾ ਨੂੰ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਾਰੀ ਪ੍ਰੈਸ ਨੂੰ ਇੱਥੇ ਆਉਣ ਦਾ ਧੰਨਵਾਦ। ਦੂਜਾ ਮੈਂ ਆਪ ਵੀ ਇਸੇ ਕਮਿਊਨਿਟੀ ਨੂੰ ਸਮਝਦਾ ਹੀ, ਮੈਂ ਇਸੇ ਕਮਿਊਨਿਟੀ ਨੂੰ ਬਿਲੋਂਗ ਕਰਦਾ, ਫਿਲਮ ਵਾਲਾ ਸਾਈਡ ਤੋਂ ਨਹੀਂ। ਓਰੀਜਨਲੀ ਮੈਂ ਸਵਿਮਰ ਹਾਂ। ਮਾਈਕ ਨੇੜੇ ਰੱਖੇ ਥੋੜਾ। ਹਾਂਜੀ, ਤੇ ਜਿਹੜਾ ਤੁਹਾਡਾ ਕੁਐਸਚਨ ਹੈ ਉਹ ਮਲਟੀ ਡਾਇਮੈਂਸ਼ਨਲ ਮਲਟੀ ਲੇਅਰਡ ਹੈ, ਕਾਫੀ ਡੂੰਘਾ ਵੀ ਹੈ। ਸੋ ਉਹਦੇ ਲਈ ਮੈਨੂੰ ਥੋੜ੍ਹੀ ਜਿਹੀ ਫਾਊਂਡੇਸ਼ਨ ਬਣਾਉਣੀ ਪਊਗੀ 1-2 ਮਿੰਟ ਦੀ, ਹੈ ਨਾ, ਫਿਰ ਤਾਂ ਜੋ ਸਮਝ ਆ ਸਕੇ ਜਵਾਬ। ਜਿਹੜਾ ਜਿਸ ਤੱਕ ਹਿਸਟਰੀ ਦਾ ਸੰਬੰਧ ਆ, ਜਿਹੜੀ ਵੀ ਹਿਸਟਰੀ ਹੁਣ ਪ੍ਰਵੇਲਿੰਗ ਹਿਸਟਰੀ ਹੈਗੀ ਹੈ ਇੰਡੀਆ ਦੇ ਕੰਸਰਨ 'ਚ ਸਿੱਖਾਂ ਦੀ, ਉਹਨੂੰ ਸਿੱਖ ਪੁਆਇੰਟ ਆਫ ਵਿਊ ਤੋਂ ਸਿੱਖਾਂ ਨੇ ਵੀ ਨਹੀਂ ਲਿਖਿਆ ਹੈਗਾ। ਉਹਦੇ 'ਚ ਬਹੁਤ ਤਰੁੱਟੀਆਂ ਹੈਗੀਆਂ। ਜਦੋਂ ਹੁਣ ਨਵੇਂ ਐਕਸੈਸ ਹੋ ਗਏ, ਮੀਡੀਅਮ ਹੋ ਗਿਆ, ਤੁਹਾਨੂੰ ਬ੍ਰਿਟਿਸ਼ ਲਾਇਬ੍ਰੇਰੀ ਵੀ ਤੁਸੀਂ ਆਨਲਾਈਨ ਲੱਭ ਸਕਦੇ ਹੋ। ਹੁਣ ਨਵੇਂ ਡਾਕੂਮੈਂਟਸ ਆ ਰਹੇ ਆ, ਨਵੀਂ ਪਨੀਰੀ ਹੈ ਜਿਹੜੀ, ਉਹਨਾਂ ਦਾ ਗਰੋਥ ਕ੍ਰੀਏਟੀਵਿਟੀ ਬਹੁਤ ਹੈ। ਉਹ ਫਾਰਸੀ ਵੀ ਪੜ੍ਹ ਰਹੇ ਆ ਨਾਲ, ਹੈ ਨਾ, ਬੜੇ ਚੰਗੇ ਚੀਜ਼ਾਂ ਉਹਦੇ 'ਚੋਂ ਚੀਜ਼ਾਂ ਨਵੀਆਂ ਵੀ ਨਿਕਲ ਰਹੀਆਂ ਤੇ ਨਵੀਂ ਹੋਊਗੀ, ਹੁਣ ਚੇਂਜਸ ਹੋ ਰਹੀਆਂ। ਅਸੀਂ ਵੀ ਜੇ ਕਦੇ ਪਹਿਲਾਂ 1762 ਤੋਂ ਲੈ ਕੇ ਸਿੱਖ ਮਿਸਲਾਂ ਤੋਂ 1947 ਦਾ ਲਿਖਿਆ ਸੀ, ਉਹ ਵੀ ਲਿਖਿਆ ਜੋ ਪ੍ਰਵੇਲਿੰਗ ਰੈਕਡ ਪਿਆ ਸੀ। ਉਹ ਬੜਾ ਇੱਕ ਤਰੀਕੇ ਨਾਲ ਰੈਕਡ ਇੱਕ ਅਵੇਲੇਬਲ ਕੀਤਾ ਜਾਂਦਾ ਤਾਂ ਜੋ ਬੰਦਾ ਉਸੇ ਹਿਸਾਬ ਨਾਲ ਹੀ ਫਾਊਂਡੇਸ਼ਨ ਬਣਾਤੀ ਜਾਂਦੀ, ਉਸੇ ਹਿਸਾਬ ਨਾਲ ਉਹ ਬੰਦਾ ਲਿਖਦਾ। ਮਹਾਰਾਜਾ ਦਲੀਪ ਸਿੰਘ ਦਾ ਜਿੱਥੋਂ ਤੱਕ ਸੰਬੰਧ ਹੈ, ਜਦੋਂ ਕਿਸੇ ਵੀ ਤੁਸੀਂ ਕਰੈਕਟਰ ਦੀ ਗੱਲ ਕਰਦੇ ਹੋ ਦੁਨੀਆ 'ਚ, ਜੋ ਉਹਨੇ ਪੇਸ਼ ਕੀਤਾ, ਜੋ ਉਹਨੇ ਅਕੰਪਲਿਸ਼ ਕੀਤਾ, ਉਹਦੇ ਬਾਰੇ ਗੱਲ ਕੀਤੀ ਜਾਂਦੀ ਹੈ। ਸੋ ਮਹਾਰਾਜਾ ਦਲੀਪ ਸਿੰਘ ਦੀ ਲਾਈਫ ਦੇ 2 ਪੱਖ ਆ। ਇੱਕ ਉਹਦਾ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਰੈਵੋਲੂਸ਼ਨ, ਜਦੋਂ ਰਿਬੈਲੀਅਨ ਤੋਂ ਪਹਿਲਾਂ ਦਾ, ਇੱਕ ਉਹ ਤੋਂ ਬਾਅਦ ਦਾ। ਪਹਿਲਾਂ ਦਾ ਪੱਖ ਬਹੁਤ ਪ੍ਰਵੇਲਡ ਹੈ, ਹਰ ਥਾਂ ਤੇ ਤੁਹਾਨੂੰ ਮਿਲਦਾ ਰੈਕਡ, ਉਹਦੇ 26-27 ਕਿਤਾਬਾਂ ਮਿਲਦੀਆਂ, ਪਰ ਬਾਅਦ ਵਾਲਾ ਕਿਸੇ ਨੂੰ ਨਹੀਂ ਮਿਲਦਾ। ਬਹੁਤੇ ਸਿੱਖਾਂ ਨੂੰ ਨਹੀਂ ਪਤਾ ਮਹਾਰਾਣੀ ਜਿੰਦਾ ਇੰਗਲੈਂਡ ਵੀ ਆਈ ਸੀ, ਬਹੁਤੇ ਸਿੱਖਾਂ ਨੂੰ ਇਹ ਨਹੀਂ ਪਤਾ ਉਹ ਸਿੱਖ ਮਰਿਆ, ਬਹੁਤੇ ਸਿੱਖਾਂ ਨੂੰ ਇਹ ਨਹੀਂ ਪਤਾ ਉਹਨੇ ਅੰਮ੍ਰਿਤ ਛਕਿਆ। ਉਹ ਕਿਤੇ ਨਹੀਂ ਮਿਲਦਾ ਰੈਕਡ। ਸੋ ਕਿਉਂ ਨਹੀਂ ਮਿਲਦਾ? ਉਹਦੇ ਕਈ ਕਾਰਨ ਹੋ ਸਕਦੇ, ਆਪਾਂ ਨੂੰ ਉਹਦੇ ਜਾਣ ਦੀ ਲੋੜ ਨਹੀਂ, ਹੈ ਨਾ। ਸੋ ਜਿਹੜਾ ਅਸੀਂ ਕੀਤਾ, ਜਿਹਦੇ 'ਚ ਅਸੀਂ ਮਾਣ ਮਹਿਸੂਸ ਕਰਦੇ ਹਾਂ, ਜਿਹੜਾ ਕਿ ਸਿੱਖ ਹਿਸਟੋਰੀਅਨ ਨੂੰ ਇਹ ਫਿਲਮ 'ਚੋਂ ਬਹੁਤ ਸਾਰੇ ਚੈਲੰਜਿਸ ਹੈ ਤੇ ਬਹੁਤ ਕੁਝ ਉਹਨਾਂ ਨੂੰ ਇਹਦੇ 'ਚ ਲੱਭਣਾ ਹੈ। ਉਹਨਾਂ ਲਈ ਵੱਡੇ ਚੈਲੰਜ ਅਸੀਂ ਕ੍ਰਿਸਟੀ ਕੈਂਪਬਲ ਸਭ ਤੋਂ ਚੰਗਾ ਹਿਸਟੋਰੀਅਨ ਮੈਂ ਕਹਿੰਦਾ, ਜਿਹਨੇ ਮਹਾਰਾਜਾ ਦਲੀਪ ਸਿੰਘ ਨਾਲ ਕਾਫੀ ਇਨਸਾਫ ਕੀਤਾ। ਬਾਕੀ ਆਪਣੇ ਹਿਸਟੋਰੀਅਨ ਸਿੱਖਾਂ ਨੇ ਨਹੀਂ ਕੀਤਾ। ਅਸੀਂ ਸਭ ਨੂੰ ਕਾਲ ਕੀਤੀ, ਇੱਕ ਨੂੰ ਅਸੀਂ ਕਿਹਾ, ਸਾਡੀ ਪੈਨਲ ਤੇ ਆਏ, ਅਸੀਂ ਉੱਥੇ ਸਾਡੇ QNA 'ਚ ਕ੍ਰਿਸਟੀ ਕੈਂਪਬਲ ਵੀ ਬੈਠਾ ਹੈ, ਇੰਗਲੈਂਡ ਵਾਲਾ ਕ੍ਰਿਸਟੀ ਕੈਂਪਬਲ ਦੀ ਮਹਾਰਾਜਾ's ਬਾਕਸ ਬੁੱਕ ਹੈ।
ਸੋ ਉਹਨਾਂ ਲਈ ਸਾਡੀ ਇੱਕ ਫਿਲਮ ਚੈਲੰਜ ਆ ਤੇ ਇੱਕ ਨਵੇਂ ਰਾਹ ਓਪਨ ਕਰੂਗੀ ਨਵੀਂ ਰਿਸਰਚ ਲਈ। ਉਹਦੇ ਹੁਣ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਇੱਕ ਦੋ ਹੀ, ਜਿੱਦਾਂ ਜਿਹੜੀਆਂ ਹੈਗੀਆਂ ਜਦੋਂ ਰੈਕਡ ਸਾਰੇ ਅਸੀਂ ਵੇਖੇ, ਪਹਿਲਾਂ ਤਾਂ ਜਿਹੜੀ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਕੁੜੀ ਸੀ ਬਾਂਬਾ, ਉਹ ਜਾ ਕੇ ਪਾਕਿਸਤਾਨ ਰਹਿਣ ਲੱਗ ਗਈ ਸੀ। 1957 'ਚ ਉਹਦੀ ਡੈਥ ਹੋਈ ਹੈ। 1942 'ਚ ਡਾਕਟਰ ਗੰਡਾ ਸਿੰਘ ਨੂੰ ਉਹਨੇ ਸਾਰੇ ਰੈਕਡ ਦਿੱਤੇ। ਉਹਨੇ ਜੋ ਓਰੀਜਨਲ ਰੈਕਡ ਮਹਾਰਾਜਾ ਦਲੀਪ ਸਿੰਘ ਦੇ ਸੀ, ਜਿਹੜੇ ਕਿਸੇ ਹਿਸਟੋਰੀਅਨ ਨੇ ਸਾਡੇ, ਮੈਂ ਦਾਅਵੇ ਨਾਲ ਕਹਿੰਦਾ, ਚੈੱਕ ਨਹੀਂ ਕੀਤੇ, ਪੰਜਾਬੀ ਯੂਨੀਵਰਸਿਟੀਆਂ ਸੈਲਫਾਂ ਦੇ ਪਏ ਰਹੇ। ਡਾਕਟਰ ਗੰਡਾ ਸਿੰਘ ਨੇ 1977 'ਚ ਉਹਨਾਂ ਨੂੰ ਕੰਪਾਈਲ ਕੀਤਾ 800 ਪੇਜ, ਤੇ ਮੈਂ ਯੂਨੀਵਰਸਿਟੀ ਤੋਂ ਕਿਤਾਬ ਲੱਭਣ ਗਿਆ ਤੇ ਉਹ ਕਿਤਾਬ ਅਵੇਲੇਬਲ ਨਹੀਂ, ਕਹਿੰਦੇ ਆਊਟ ਆਫ ਪ੍ਰਿੰਟ ਹੈ। ਤੇ ਮੈਂ ਜਿੱਦਾਂ ਗੁਰਦੁਆਰਿਆਂ 'ਚ ਬੰਦੇ ਕਿਤਾਬਾਂ ਵੇਚਦੇ ਆ, ਉੱਥੋਂ ਮੈਨੂੰ ਲੱਭ ਗਈ ਕੁਦਰਤੀ, ਕਹਿੰਦਾ ਯਾਰ ਕੋਈ ਖਰੀਦ ਤਾਂ ਨਹੀਂ ਭਾਜੀ, ਕਈ ਸਾਲਾਂ ਦੀ ਪਈ ਹੈ, ਹੈ ਨਾ, ਉੱਥੋਂ ਉਹ ਮੈਨੂੰ ਲੱਭੀ। ਫਿਰ ਇੱਕ ਸੀ 8 ਕਾਪੀਆਂ ਸੀਗੀਆਂ, ਮਹਾਰਾਜਾ ਦਲੀਪ ਸਿੰਘ ਨੇ ਆਪ ਆਪਣਾ ਨਰੇਟਿਵ ਦਿੱਤਾ ਸੀ। ਉਹਨੇ ਹਾਊਸ ਆਫ ਕਾਮਨਸ ਨੂੰ ਕਿਹਾ ਮੇਰਾ ਆਹ ਗੱਲ ਆ ਤੇ ਮੇਰੀ ਗੱਲ ਸੁਣੋ, ਵੀ ਸੁਣਵਾਈ ਕਰੋ, ਜਿਹੜੀ ਉਹਨਾਂ ਨੇ ਕਦੇ ਨਹੀਂ ਕੀਤੀ। ਦੂਜਾ ਸਾਡਾ ਉਹ ਸੀ ਪੇਸ਼। ਤੀਜਾ ਸੀ ਜਿਹੜਾ ਮਹਾਰਾਜਾ, ਜਿਵੇਂ ਭਾਈ ਨੇ ਦੱਸਿਆ, ਜਨਰਲ ਟੈਵਿਸ, ਉਹ ਮਹਾਰਾਜਾ ਦਲੀਪ ਸਿੰਘ ਨੂੰ ਆਪਣਾ ਦੋਸਤ ਸਮਝਦਾ ਸੀ ਤੇ ਉਹ ਹਰ ਵੇਲੇ ਉਹਦੇ ਨਾਲ ਰਹਿੰਦਾ ਸੀ। ਜੋ ਚਿੱਠੀ ਮਹਾਰਾਜਾ ਦਲੀਪ ਸਿੰਘ ਕਿਸੇ ਨੂੰ ਰਸ਼ੀਅਨ ਜ਼ਾਰ ਨੂੰ ਜਾਂ ਪੰਜਾਬ ਦੀਆਂ ਇੰਡੀਆ ਦੇ ਪ੍ਰਿੰਸਲੀ ਸਟੇਟਸ ਨੂੰ ਕਿਸੇ ਨੂੰ ਨੈਗੋਸ਼ੀਏਟ ਕਰਦਾ ਸੀ, ਲਿਖਦਾ ਸੀ, ਉਹਦੀ ਉਹ ਕਾਪੀ ਬਣਾ ਕੇ ਆਪਣਾ ਨੋਟ ਲਾ ਕੇ ਨਾਲ ਬ੍ਰਿਟਿਸ਼ ਇੰਟੈਲੀਜੈਂਸ ਨੂੰ ਦੇ ਦਿੰਦਾ ਸੀ। ਉਹ ਉਹਦੇ 500 ਪੇਜ ਹੈ, ਉਹ ਅਸੀਂ ਜਿਹੜੇ ਦੇਖੇ, ਪਹਿਲਾਂ ਕ੍ਰਿਸਟੀ ਕੈਂਪਬਲ ਨੇ ਸਾਡੇ ਨੂੰ ਦੇਖੇ, ਤਾਂ ਮੈਂ ਉਹਨੂੰ ਦਾਅਵਾ ਦਿੰਦਾ ਵੀ ਐਕਚੁਅਲੀ ਉਹ ਬੰਦਾ ਜਿਹਨੂੰ ਇੰਟਰੋਡਿਊਸ ਕੀਤੇ ਪੇਜ, ਅਸੀਂ ਕ੍ਰਿਸਟੀ ਕੈਂਪਬਲ ਤੋਂ ਰੈਫਰੈਂਸ ਲੈ ਕੇ ਉਹਨੂੰ ਅੱਗੇ ਸਾਰੇ ਰੀਚੈਕ ਕੀਤੇ। ਸੋ ਇਹ ਸਾਡਾ ਬੇਸ ਸੀ, 3 ਚੀਜ਼ਾਂ ਜਿਹੜੀਆਂ ਅਸੀਂ ਯੂਜ਼ ਕੀਤੀਆਂ। ਲੇਡੀ ਲੋਗਨ ਦੀ ਕਿਤਾਬ ਸੀ। ਹੁਣ ਜਿਹੜੀ ਗੱਲ ਹਿਸਟਰੀ ਦੀ ਆ ਜਾਂਦੀ ਤੁਹਾਡੀ, ਸੋ ਇਸ ਕਰਕੇ ਸਾਡਾ ਜਿਹੜਾ ਪਰਸਪੈਕਟਿਵ ਹੈ ਉਹ ਮਹਾਰਾਜਾ ਦਲੀਪ ਸਿੰਘ ਵੱਲੋਂ ਹੈ, ਨਾ ਕਿ ਬ੍ਰਿਟਿਸ਼ ਵੱਲੋਂ ਹੈ ਜਾਂ ਇੰਡੀਅਨ ਸਾਈਡ ਵੱਲੋਂ ਹੈ। ਜਿਹੜੀ ਇੰਡੀਅਨ ਇੰਡੀਪੈਂਡੈਂਸ ਦਾ ਸਵਾਲ ਹੈ, ਜਦੋਂ ਹਮੇਸ਼ਾ ਆਪਾਂ 1857 ਜਦੋਂ ਅਸੀਂ ਯੰਗ ਸੀ, ਸਾਡੇ ਵੇਲੇ ਮਿਊਟਨੀ ਕਿਹਾ ਜਾਂਦਾ ਸੀ, ਹੁਣ ਸੁਤੰਤਰਤਾ ਸੰਗਰਾਮ ਚੇਂਜ ਹੋ ਗਿਆ। ਹੁਣ ਮੀਡੀਆ ਵਾਲਿਆਂ ਲਈ ਬੜੇ ਵੱਡੇ ਚੈਲੰਜ ਹੈ। ਮੈਂ ਤੁਹਾਨੂੰ ਬਾਅਦ 'ਚ 1-2 ਗੱਲਾਂ ਵੀ ਕਰੂੰਗਾ, ਜਿਹੜੇ ਮੀਡੀਆ ਆਪਾਂ ਵੀ ਉਵੇਂ ਹੀ ਕਰ ਰਹੇ ਹਾਂ, ਜੋ ਅਗਲੇ ਦਿਨ ਦੇ ਸ਼ਬਦਾਵਲੀ ਹੈ ਜਿਹੜੀ ਅਸੀਂ ਯੂਜ਼ ਕਰਦੇ ਹਾਂ। ਹੁਣ ਸੁਤੰਤਰਤਾ ਸੰਗਰਾਮ ਪਹਿਲਾਂ ਗਿਣਿਆ ਜਾਂਦਾ ਹੈ, ਮੰਗਲ ਪਾਂਡੇ ਦੀਆਂ ਫਿਲਮਾਂ ਵੀ ਬਣ ਗਈਆਂ, ਸਾਰਾ ਕੁਛ ਹੀ ਗਿਣਿਆ ਜਾਂਦਾ 1857 ਦਾ, ਪਰ ਰਿਐਲਿਟੀ ਇਜ਼ ਡਿਫਰੈਂਟ ਹੈ। ਮਹਾਰਾਜਾ ਰਣਜੀਤ ਸਿੰਘ ਨੇ ਮਤਲਬ ਹੈਦਰਾਬਾਦ ਦੇ ਨਿਜ਼ਾਮ ਨੂੰ ਬਕਾਇਦਾ ਚਿੱਠੀ ਲਿਖ ਕੇ ਉਹਨੇ ਕਿਹਾ ਵੀ ਮੈਂ ਸਾਰਿਆਂ ਨੂੰ ਮਰਾਠਿਆਂ ਦੀ ਹੱਦ ਤੱਕ ਲੈ ਕੇ ਆਉਣਾ, ਬ੍ਰਿਟਿਸ਼ ਨੂੰ ਅੱਗੋਂ ਤੁਸੀਂ ਸੰਭਾਲੋ। ਸੋ ਇਹ ਫੈਮਿਲੀ ਹੈ ਜਿਹੜੀ ਐਕਚੁਅਲੀ ਜਿਹਨੇ ਇੰਡੀਅਨ ਇੰਡੀਪੈਂਡੈਂਸ ਦੀ ਗੱਲ ਕੀਤੀ ਸਟਾਰਟ, ਤੇ ਮਹਾਰਾਜਾ ਰਣਜੀਤ ਸਿੰਘ ਹੈ। ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਅੱਜ ਤਾਈਂ ਹੁਣ ਤੱਕ ਨਾ ਤੁਸੀਂ ਇਹ ਗੱਲ ਪੜ੍ਹੀ ਹੋਣੀ, ਨਾ ਸੁਣੀ ਹੋਣੀ, ਨਾ ਕਿਤੇ ਹੈਗੀ ਹੈ। ਇਹ ਦਿੱਲੀ ਦੇ ਆਰਕਾਈਵ 'ਚ ਪਈ ਹੈ, ਤੁਸੀਂ ਐਕਸੈਸ ਨਹੀਂ ਕਰ ਸਕਦੇ, ਹੈ ਨਾ। ਅਸੀਂ ਕੀਤਾ ਐਕਸੈਸ, ਸਾਨੂੰ ਮਿਲੀ ਕਿਵੇਂ ਨਾ ਕਿਵੇਂ, ਜੋ ਇੰਡੀਅਨ ਸਟਾਈਲ ਹੈ। ਉੱਥੇ ਚਿੱਠੀ ਆ, ਗੋਰਿਆਂ ਨੇ ਉਹਦੇ ਨਾਲ ਰਾਮ ਸਿੰਘ ਲਾਤਾ, ਉਹ ਉਹਨਾਂ ਨੂੰ ਸਾਰੀ ਖਬਰ ਦੇਣ ਲੱਗ ਗਿਆ, ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਾਰੀ ਜਿਹੜੀ ਪਲਾਨ ਹੈ ਫੋਇਲ ਕਰਤੀ। ਉਹ ਰੈਕਡ ਆ। ਮਹਾਰਾਣੀ ਜਿੰਦਾ ਹੈ, ਸਿੱਖ ਉਹ ਇਹੋ ਜਿਹੀ ਔਰਤ ਆ, ਸਿੱਖ ਭਾਵੇਂ ਜੰਗ ਹਾਰ ਗਏ ਪਰ ਉਹ ਨਹੀਂ ਹਾਰੀ। ਨਹੀਂ ਤਾਂ ਐਜ਼ ਏ ਮਦਰ ਤੁਹਾਡੇ ਕੋਲ ਕੁਛ ਨਹੀਂ, ਤੁਹਾਡੇ ਕੋਲ ਫੌਜ ਨਹੀਂ, ਤੁਹਾਡਾ ਮੁੰਡਾ ਕ੍ਰਿਸਚਨ ਬਣ ਗਿਆ। ਈਵਨ ਦੈਨ ਜਿਵੇਂ ਆਪਾਂ ਕਹਿੰਦੇ ਵੀ ਉਹ ਇੱਕ ਤਰੀਕੇ ਨਾਲ ਜਿਵੇਂ ਸਵਾਹ 'ਚੋਂ ਵੀ ਆਜ਼ਾਦੀ ਭਾਲਦੀ ਹੈ ਨਾ, ਉਹ ਵੀ ਤੁਸੀਂ ਫਿਲਮ 'ਚ ਦੇਖੋਗੇ। ਫਿਰ ਮਹਾਰਾਜਾ ਦਲੀਪ ਸਿੰਘ ਹੈ। ਸੋ ਇਹ ਫੈਮਿਲੀ ਦੀ ਕੰਟੀਨਿਊਟੀ ਹੈ, ਮਤਲਬ ਪ੍ਰਿੰਸਲੀ ਸਟੇਟ ਹੈ। ਕੋਈ ਬੰਦਾ ਵੀ ਇਹੋ ਜਿਹਾ ਨਹੀਂ ਜਿਹਨੇ ਇੰਡੀਅਨ ਯੂਨੀਅਨ ਦੀ ਕਨਸੈਪਟ ਮਹਾਰਾਜਾ ਦਲੀਪ ਸਿੰਘ ਤੋਂ ਦਿੱਤੀ ਹੋ ਵੀ ਇੰਡੀਆ ਇੱਕ ਹੋਊਗਾ, ਵੀ ਬਿਸਮਾਰਕ ਦੇ ਜਰਮਨੀ ਵਰਗਾ ਹੋਊਗਾ। ਮਹਾਰਾਜਾ ਦਲੀਪ ਸਿੰਘ ਨੇ ਦਿੱਤਾ। ਉਹਨੇ ਬਕਾਇਦਾ ਕਿਹਾ ਵੀ ਆਪਣੇ 18 ਕਾਮਨ ਪੁਆਇੰਟ ਹੈ, ਗਊ ਦੀ ਜਿਵੇਂ ਗਊ ਨਹੀਂ ਮਾਰਾਂਗੇ, ਆਹ ਨਹੀਂ ਮਾਰਾਂਗੇ, ਇੱਕ ਫੈਡਰਲ ਢਾਂਚੇ ਦਾ ਉਹਨੇ ਸਿਧਾਂਤ ਦਿੱਤਾ, ਪਹਿਲਾ ਯੂਨੀਅਨ ਹੈ। ਸੋ ਸਾਡਾ ਇਹੀ ਜ਼ੋਰ ਹੈ ਵੀ ਇਹ ਮਿਸਿੰਗ ਚੈਪਟਰ ਇੰਡੀਅਨ ਹਿਸਟਰੀ ਦਾ, ਜਦੋਂ 1.25 ਲੱਖ ਕੂਕਾ ਇਹਦੇ 'ਚ ਇਨਵੋਲਵ ਹੋਇਆ, 3000 ਕੂਕਾ ਜੇਲ੍ਹਾਂ 'ਚ ਆ, ਬੰਦੇ ਕਾਲੇ ਪਾਣੀ ਗਏ ਆ, ਬੰਦੇ ਮਾਰੇ ਗਏ ਆ, ਪਰ ਤੁਸੀਂ ਇੰਡੀਅਨ ਹਿਸਟਰੀ 'ਚ ਚੈਪਟਰ ਨੂੰ ਵੀ ਪੜ੍ਹਦੇ। ਜੋ ਸ਼ਵਾਨਾ ਜੀ ਨੇ ਵੀ ਪਹਿਲੇ ਵੀ ਦੇਖਿਆ, ਉਹਨੇ ਹੁਣ ਸਾਰੀਆਂ ਥਾਵਾਂ ਤੇ ਕਹਿੰਦੇ ਵੀ ਡਿਊ ਰਿਸਪੈਕਟ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ। ਸੋ ਇਹ ਹੈ ਵੀ ਆਪਣੀ ਇਹਦੇ ਬਾਰੇ ਐਜ਼ ਪਰ ਜਿਹੜਾ ਤੁਹਾਡਾ ਕੁਐਸਚਨ ਸੀ ਇੰਡੀਅਨ ਇੰਡੀਪੈਂਡੈਂਸ, ਨੈਚੁਰਲੀ ਇਹ ਹਿਸਟੋਰੀਅਨ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਵੀ ਉਹਨੂੰ ਚੈਪਟਰ ਉਹਦੇ 'ਚ ਐਡ ਕਰਨ, ਜਾਂ ਇੰਡੀਅਨ ਵੀ ਬਣਦੀ ਹੈ, ਜੋ ਵੀ ਉਹਨਾਂ ਦਾ ਸਿਸਟਮ ਹੈ। ਸਾਡੇ ਵੱਲੋਂ ਅਸੀਂ ਇੱਕ ਚੈਲੰਜ ਖੜੇ ਕੀਤੇ, ਹੋਰ ਵੀ ਕਈ ਨੇ ਵੀ ਜਦੋਂ ਸਿੱਖ ਮਰ ਰਿਹਾ ਉਹਨੂੰ ਦੱਬਿਆ, ਅਸੀਂ ਸ਼ੋਅ ਕੀਤਾ ਸਿੱਖ ਦੀ ਉਹਦੀ ਐਜ਼ ਅ ਸਿੱਖ ਡੈਥ ਹੋਈ ਹੈ। ਇਹ ਸ਼ੋਅ ਕਰਨ ਵੀ ਨਹੀਂ ਹੋਈ, ਅਸੀਂ ਸਾਡੇ ਕੋਲ ਡਾਕੂਮੈਂਟ ਅਸੀਂ ਕੀਤੀ। ਜੈਸੇ ਜੀ ਮੇਰਾ ਸਵਾਲ ਕਵਿਰਾਜ ਜੀ ਨੂੰ ਆ। ਕਵਿਰਾਜ ਜੀ, ਮੈਂ ਪਹਿਲੀ ਵਾਰੀ ਦੇਖਿਆ ਇਹ ਉਹਦਾ ਟ੍ਰੇਲਰ ਫਿਲਮ ਦਾ, ਜਿਹੜੀ ਲਾਈਟਿੰਗ ਜਾਂ ਫਿਲਮ ਦਾ ਜਿਹੜਾ ਸਾਰਾ ਕੈਨਵਸ ਹੈ ਡਾਰਕ ਕਿਉਂ ਰੱਖਿਆ ਗਿਆ, ਇਹਦਾ ਕੋਈ ਖਾਸ ਰੀਜ਼ਨ ਹੈ? ਕਿਉਂਕਿ ਪ੍ਰਿੰਸ ਬਲੈਕ ਹੈ, ਇਸ ਲਈ ਫਿਲਮ ਬਲੈਕ ਰੱਖੀ ਹੈ। नहीं, लाइटिंग द प्रिंस टाइटल द ब्लैक प्रिंस कोई कनेक्शन नहीं है उसमें। ब्लैक प्रिंस को कवर करके नहीं,
महारानी कोई विक्टोरिया ਨੂੰ ਸੱਦੀ ਸੀ ਕਿ ਬਲੈਕ ਮਾਈ ਬਲੈਕ ਪ੍ਰਿੰਸ ਟਾਈਟਲ ਇਸ ਕਰਕੇ ਦਿੱਤਾ ਗਿਆ ਸਮਾਜ ਦੇ ਨੂੰ ਇੱਕ ਬਹੁਤ ਸ਼ਹਿਰ ਸਕਾਲਰ ਦੇ ਵਿੱਚ ਏਰੀਆ ਉੱਥੇ ਰਹਿੰਦੇ ਸੀ ਉੱਥੇ ਵੀ ਬੜੀ ਲੋਕਲ ਕਮਿਊਨਿਟੀ ਦੀ ਬੜੀ ਸੇਵਾ ਕੀਤੀ ਬੜੀ ਫਿਲੈਂਥਰੋਪੀ ਸਕੂਲ ਬਣਾਏ ਸਰਕਲ ਬਣਾਏ ਕਿ ਕੁਝ ਇੱਕ ਪ੍ਰਿੰਸ ਐਡਵਰਡ ਹੋਇਆ ਇੰਗਲਿਸ਼ ਹਿਸਟਰੀ ਵਿੱਚ ਉਹ ਇਸ ਤਰ੍ਹਾਂ ਦਾ ਇੱਕ ਇਨਸਾਨ ਸੀਗਾ ਉਹ ਵੀ ਬੜਾ ਗਿਵਿੰਗ ਟਾਈਪ ਪਰਸਨ ਸੀ ਉਹਨੂੰ ਬਲੈਕ ਪ੍ਰਿੰਸ ਕਹਿੰਦੇ ਸੀ ਇਸ ਕਰਕੇ ਇਹਨਾਂ ਦਾ ਨਾਮ ਪੈ ਗਿਆ ਬਲੈਕ ਪ੍ਰਿੰਸ ਤੇ ਮੈਂ ਆ ਜਾਣਾ ਉੱਥੇ ਮੈਨੂੰ ਲੱਗਦਾ ਤੁਸੀਂ ਕੋਈ ਮਾੜੀ ਕੁਆਲਿਟੀ ਦੇਖੋਗੇ ਨਹੀਂ ਆ ਹੀ ਇੱਥੇ ਇਹਦੇ ਕਰਕੇ ਹੀ ਹੈ ਇਹਦੇ ਕਰਕੇ ਇੱਥੇ ਲਾਈਟਿੰਗ ਨੂੰ ਜ਼ਿਆਦਾ ਕਰਕੇ ਲਾਈਟਿੰਗ ਬਹੁਤ ਇਸ ਬਿਊਟੀਫੁਲੀ ਲਿਟ ਫਿਲਮ ਹੈ ਜੀ ਮੈਂ ਐਜ਼ ਅ ਫਿਲਮਮੇਕਰ ਨੂੰ ਕਹਿੰਦਾ ਕਿ ਉਸ ਟਾਈਮ ਤੇ ਇਲੈਕਟ੍ਰਿਸਿਟੀ ਨਹੀਂ ਹੁੰਦੀ ਸੀ ਜਦੋਂ ਦੀ ਕਹਾਣੀ ਹੈ ਅਸੀਂ ਬਹੁਤ ਅੱਛੇ ਤਰੀਕੇ ਨਾਲ ਲਾਈਟ ਕੀਤਾ ਕਿ ਉਸ ਤਰ੍ਹਾਂ ਦੀ ਜਿਸ ਤਰ੍ਹਾਂ ਦਾ ਐਟਮੋਸਫੀਅਰ ਉਸ ਟਾਈਮ ਤੇ ਹੁੰਦਾ ਸੀਗਾ ਉਹਨੂੰ ਅਸੀਂ ਥੋੜਾ ਰੀਕ੍ਰੀਏਟ ਕਰਕੇ ਦਿਖਾਈਏ ਤੁਹਾਨੂੰ ਬਿਲਕੁਲ ਬੜੇ ਪਰਦੇ ਜਦੋਂ ਦੇਖੋਗੇ ਫਿਲਮ ਤੁਸੀਂ ਦੇਖੋਗੇ ਉਹ डार्क नहीं है ब्राइट नहीं कहे ब्राइट जिदा हम टिपिकल बॉलीवुड फिल्म होता हम ब्राइट बहुत नेचुरली लाइट है फिल्म डार्क से शैडो सब कुछ दिखाई देगा फोटोग्राफी बहुत सुनी फिल्म दी मैं छोटी जी मैं कभी लंबाई द्वारा देना ਇਹਦੇ ਵਿੱਚ ਇੱਕ ਸੀਨ ਹੈ ਜਿੱਥੇ ਕੁਈਨ ਵਿਕਟੋਰੀਆ ਦੇ ਨਾਲ ਮਹਾਰਾਜਾ ਦਲੀਪ ਸਿੰਘ ਚਰਚ 'ਚ ਜਾਂਦੇ ਆ ਜਦੋਂ ਉਹ ਥੋੜੇ ਰਿਲੈਕਟੈਂਟ ਹੋ ਗਿਆ ਕਿ ਆਈ ਐਮ ਕ੍ਰਿਸਚੀਅਨ ਔਰ ਸਿੱਖ ਉੱਥੇ ਹਾਲਾਂਕਿ ਆਬਵੀਅਸਲੀ ਲਾਈਟਿੰਗ ਤਾਂ ਲਾਈਟਿੰਗ ਹੋਣੀ ਹੈ ਪਰ ਉਹ ਸ਼ੋਅ ਇਹ ਕੀਤਾ ਗਿਆ ਕਿ ਇੱਥੇ ਤਕਰੀਬਨ 600-700 ਕੈਂਡਲਸ ਚੱਲ ਰਹੀਆਂ ਨੇ ਤੇ ਉਹਨੂੰ ਤਕਰੀਬਨ 6-7 ਘੰਟੇ ਹੀ ਲੱਗੇ ਸੀ ਅਸੀਂ ਸਵੇਰ ਦੇ ਮੈਨੂੰ ਅੱਜ ਵੀ ਯਾਦ ਆ ਬਾਰਿਸ਼ ਹੋ ਰਹੀ ਸੀ ਬਾਹਰ ਸਾਰੇ ਦਿਨ 'ਚ ਇੱਕ ਸ਼ਾਟ ਹੋਇਆ ਸੀਗਾ ਸੋ ਫਿਲਮ ਦੀ ਲਾਈਟਿੰਗ ਜਿਹੜੀ ਆ ਐਰਮ ਸੀ ਸਮਿਥ ਜਿਹੜੇ ਕਿ ਇਸ ਫਿਲਮ ਦੇ ਸਿਨੇਮੈਟੋਗ੍ਰਾਫਰ ਨੇ ਔਰ ਅਵਾਰਡ ਵਿਨਿੰਗ ਸਿਨੇਮੈਟੋਗ੍ਰਾਫਰ ਨੇ ਉਹ ਤੇ ਫਿਲਮ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਬਹੁਤ ਬ੍ਰਾਈਟ ਕਰਕੇ ਦਿਖਾ ਦੋਗੇ ਕਿਉਂਕਿ 1850s ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਲਾਈਟ ਨਹੀਂ ਸੀ ਯੂ ਹੈਵ ਟੂ ਮੇਨਟੇਨ ਕਿ ਜੇ ਰਾਤ ਆ ਤੇ ਪੋਰਟਰੇਟ ਹੀ ਹੋਣਾ ਚਾਹੀਦਾ ਜਾਂ ਤਾਂ ਕਿਤੇ ਲੈਂਪ ਚੱਲ ਰਹੀ ਹੈ ਜਾਂ ਕੈਂਡਲ ਚੱਲ ਰਿਹਾ ਪਰ ਉਹ ਤੁਹਾਡੇ ਫੇਸਸ ਜਿਹੜੇ ਆ ਉਹ ਬਿਊਟੀਫੁਲੀ ਪੋਰਟਰੇਟ ਹੋਣੇ ਚਾਹੀਦੇ on screen so they did a great job and ਅਮਰਪਾਲ ਸਿੰਘ ਜੀ ਹਾਂਜੀ ਜਿਸ ਸੀਨ ਦਾ ਸਰਦਾਰ ਜੀ ਨੇ ਕਿਹਾ ਉਹ ਆਪਣੇ ਚਰਚ ਦੇ ਵਿੱਚ ਸੀਨ ਹੈ ਉਹਨੂੰ ਅਸੀਂ ਬੜਾ ਟਾਈਮ ਲੱਗਾ ਸੀ ਲਾਈਟ ਨੂੰ ਬੇਸਿਕਲੀ ਲਾਈਟ ਨਹੀਂ ਸੀ ਕੈਂਡਲ ਲਾਈਟ ਨਾਲ ਤੇ ਲੈਂਪਸ ਨਾਲ ਕੀਤਾ ਆਇਲ ਲੈਂਪਸ ਨਾਲ ਕੈਂਡਲ ਲਾਈਟਸ ਨਾਲ ਉਹ ਦੇਖੋ ਬਹੁਤ ਅੱਛਾ ਬਿਊਟੀਫੁਲ ਸੀਨ ਹੈ ਮਹਾਰਾਣੀ ਜਿੰਦਾ ਦਾ ਤੇ ਮਹਾਰਾਜਾ ਦਲੀਪ ਦਲੀਪ ਸਿੰਘ ਦਾ ਜਿਹੜਾ ਰੋਲ ਆ ਤੁਸੀਂ ਉਹਨਾਂ ਦਾ ਬਰਾਬਰ ਰੱਖਿਆ ਤੇ ਦੂਜਾ ਸੀਗਾ ਤੁਸੀਂ ਕੈਨਸ ਫਿਲਮ ਫੈਸਟੀਵਲ 'ਚ ਗਏ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਉੱਥੇ ਜਾ ਕੇ ਦਸਤਾਰੀ ਕਹਾਣੀ ਵਿੱਚ ਤੁਸੀਂ ਮੈਂ ਕਿਹਾ ਪਹਿਲੇ ਸੀਗੇ ਹਾਂਜੀ ਬਰਾਬਰ ਰੱਖਿਆ ਮਤਲਬ ਕਿ ਉਹਨਾਂ ਦਾ ਰੋਲ ਦੀ ਜਿਹੜੀ ਦੋਨਾਂ ਬਰਾਬਰ ਹੈ ਅੱਛਾ ਟਾਈਮਿੰਗ ਜਿੰਨੀ ਹੈ ਔਨ ਸਕਰੀਨ ਮਹਾਰਾਣੀ ਜਿੰਦ ਕੌਰ ਉਹਨਾਂ ਦਾ ਕੈਰੈਕਟਰ ਏਡਾ ਜ਼ਿਆਦਾ ਲੰਬਾ ਨਹੀਂ ਹੈ ਮੇਰੇ ਕੋਲ ਕਿੰਨੇ 27-28 ਮੇਜਰ ਕੈਰੈਕਟਰ ਹੈ ਲੇਕਿਨ ਉਹਨਾਂ ਦਾ ਮਤਲਬ ਕਿ ਜਿਹਨੂੰ ਕਹਿੰਦੇ ਹੁੰਦੇ ਆ ਇੰਪ੍ਰੈਸਿਵ ਤੇ ਇਫੈਕਟਿਵ ਕੈਰੈਕਟਰ ਹੈ ਜਦੋਂ ਆਉਂਦੇ ਆ ਉਹ ਹੀ ਦਿਖਦੇ ਆ ਫਿਰ ਸਕਰੀਨ ਤੇ ਕਿਉਂਕਿ ਸ਼ੀ ਇਜ਼ ਸ਼ਬਾਨਾ ਆਜ਼ਮੀ ਪਹਿਲੀ ਗੱਲ ਕੇਨ ਫਿਲਮ ਫੈਸਟੀਵਲ ਦਾ ਤੇ ਸਾਨੂੰ ਸਾਰਿਆਂ ਨੂੰ ਕਿਉਂਕਿ ਮੈਂ ਤੁਹਾਡਾ ਨੁਮਾਇੰਦਾ ਮੈਂ ਸਮਝਦਾ ਜਿੱਥੇ ਮੈਂ ਜਾਂਦਾ ਉੱਥੇ ਤੁਸੀਂ ਜਾਂਦੇ ਹੋ ਮੇਰੀ ਜ਼ੁਬਾਨ ਜਾਂਦੀ ਹੈ ਸਾਡਾ ਕਲਚਰ ਜਾਂਦਾ ਸੋ ਇਟ ਵਾਸ ਵੈਰੀ ਆਨਰੇਬਲ ਮੂਮੈਂਟ ਫॉर ਮੀ ਓਵਰਵੈਲਮਿੰਗ ਸਪੈਸ਼ਲੀ ਕਿ ਜਦੋਂ ਤੁਸੀਂ ਦੁਨੀਆ ਦੀਆਂ ਵੱਡੀਆਂ ਸ਼ਖਸੀਅਤਾਂ ਹਾਲੀਵੁੱਡ ਫਿਲਮ ਇੰਡਸਟਰੀ ਦੇ ਲਾਰਜ ਫਿਲਮ ਸਟਾਰਸ ਦੇ ਨਾਲ ਵਾਕ ਕਰਦੇ ਹੋ ਉਸ ਰੈਡ ਕਾਰਪਟ ਤੇ ਜਿਹਦਾ ਦੁਨੀਆ ਦੇ 77th ਕੇਨਸ ਫਿਲਮ ਫੈਸਟੀਵਲ ਸੀਗਾ ਇੱਕ ਸਦੀ ਤੋਂ ਚੱਲ ਰਿਹਾ ਜਿਹਦਾ ਕਿ ਦੁਨੀਆ ਦੇ ਉੱਤੇ ਇੱਕ ਮਕਾਮ ਹੈ ਆਫਟਰ ਆਸਕਰ ਮੇਰੇ ਖਿਆਲ ਦੈਟ ਇਜ਼ ਦ ਬਿਗੇਸਟ ਫਿਲਮ ਫੈਸਟੀਵਲ ਔਨ ਗਲੋਬ ਤੇ ਉੱਥੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਔਰ ਜਦੋਂ ਮੇਰੇ ਖਿਆਲ ਅਸੀਂ ਉਹ ਸ਼ੇਅਰ ਵੀ ਕੀਤੀ ਸੀ ਕੁਝ ਵੀਡੀਓਜ਼ ਜਦੋਂ ਤੁਸੀਂ ਸਟੈਪ ਇਨ ਕਰਦੇ ਆ ਤੇ ਉੱਥੇ ਆਲਮ ਹੋਰ ਸੀਗੀ ਸੋ ਸਡਨਲੀ ਕਿਉਂਕਿ ਉੱਥੇ ਯੂ نو ਗੋਰਜੀਅਸ ਜਿਹੜੀਆਂ models and actors and all that then they suddenly saw a brown guy with turban okay they were a little shocked or I don't know कि जो भी सीखा but they were clicking picture कि अच्छा कोई नवी चीज so it was very overwhelming and मैं ਤੁਹਾਡਾ ਸਾਰਿਆਂ ਦਾ ਇਸ ਗੱਲ ਦੇ ਲਈ ਸ਼ੁਕਰਗੁਜ਼ਾਰ ਹਾਂ ਕਿ ਤਖਤ ਬਣਾਇਆ ਇੱਥੇ ਤੁਸੀਂ ਹੀ ਬਿਠਾਇਆ ਤੁਹਾਡੇ ਪਿਆਰ ਦਾ ਸਰੂਰ ਹੋ ਗਿਆ ਮਸਲੇ ਉਠਾਈਏ ਨਾ ਕਿ ਅਸਲੇ ਉਠਾਈਏ ਲੋਕੀ ਕਹਿਣ ਨਾਲ ਜ਼ਰੂਰ ਹੋ ਗਿਆ ਸੋ ਇਸੇ ਤਰ੍ਹਾਂ ਅਸੀਸਾਂ ਦੁਆਵਾਂ ਦਿੰਦੇ ਰਹੋ ਤਾਂ ਕਿ ਅਸੀਂ ਮੈਂ ਹਮੇਸ਼ਾ ਤਾਂ ਉਮਰ ਤੁਹਾਡਾ ਇਸ ਗੱਲ ਤੋਂ ਕਰਜ਼ਦਾਰ ਹਾਂ ਤੇ ਮੈਂ ਕੋਸ਼ਿਸ਼ ਕਰਦਾ ਰਹਾਂਗਾ ਕਿ ਤੁਹਾਨੂੰ ਐਂਟਰਟੇਨ ਵੀ ਕਰਦੇ ਰਹੀਏ ਔਰ ਆਪਣੀ ਤਵਾਰੀਖ ਆਪਣੇ ਮੁਲਕ ਲਈ ਜ਼ੁਬਾਨ ਦੀ ਆਪਣੇ ਸੱਭਿਆਚਾਰ ਦੇ ਲਈ ਕੋਸ਼ਿਸ਼ ਕਰਦੇ ਰਹੀਏ ਔਰ ਦੂਸਰਾ ਕੈਰੈਕਟਰ ਦੀ ਮੇਰੇ ਕੋਲ ਵੀ ਗੱਲ ਅਸੀਂ ਕਰ ਹੀ ਦਿੱਤੀ ਹੈ ਕਿ ਸ਼ਬਾਨਾ ਆਜ਼ਮੀ ਉਹਨਾਂ ਦਾ ਬਹੁਤ ਹੀ ਮੇਨ ਕੈਰੈਕਟਰ ਹੈ ਪਰ ਉਹ ਸਾਰੀ ਫਿਲਮ ਦੇ ਵਿੱਚ ਕੰਟੀਨਿਊ ਨਹੀਂ ਰਹਿੰਦਾ ਵਿੱਚ ਸਪਲਿਟ ਸੈਕੰਡਰੀ ਉਹ ਬਾਰ-ਬਾਰ ਉਹਨਾਂ ਦਾ ਜਿੱਦਾਂ ਫਲੈਸ਼ਬੈਕਸ ਆਉਂਦੇ ਨੇ ਤੇ ਇੱਕ ਵਾਰ ਜਦੋਂ ਉਹਨਾਂ ਦੀ ਐਂਟਰੀ ਹੁੰਦੀ ਹੈ ਤੇ ਸ਼ੀ ਇਜ਼ ਜਸਟ ਸੋ ਇਨਫਲੂਐਂਸ਼ੀਅਲ ਨੈਕਸਟ ਕੁਐਸਚਨ ਥੈਂਕ ਯੂ ਜੀ How
how did the journey throughout the movie, you mentioned you invested 5 years on the project. Yeah. How did the journey and how did the character impact you personally? Honestly, I felt so many similarities in between Maharaja Dalip Singh and my own self. As in my resemblance, it's very close, as the casting director said. But for inner side, I felt so many similarities. As being a poet, I'm a little submissive and shy and less speaking. If you meet me on airport or whatever, I will say, "Haan ji, sat sri akal ji, theek hai ji, haan ji, theek hai ji." Is to alawa teeja word कई बार होता नहीं. On stage you have to say something. और जब मैं stage पे हूँ तो when I'm Sartaj, then you are entirely different. I can perform for 6 hours continuously without any breath break. But with Maharaja Dalip Singh, for me, it was slightly easy then to portray, like you're just listening and your eyes are sad, and Queen Victoria is saying something else, Maharani Jitkaur is saying something else. You have to observe everything and say nothing. And slowly, as Kaviji wrote the character, you can feel in 2 hours like character is growing like this. In the beginning of the film, I'm not speaking much. I'm just listening, as you saw in the frame, and he said very reluctantly, "I wish to see my mother." And in a kind of बहुत जद्दोजहद करनी पड़ती थी. So this kind of character to portray on big screen, this is the hardest part basically, because if the character is loud, dancing or joking or singing or whatever, it's very easy, I think, as an actor, because you have to do nothing. You are just yourself. But when you are very underplaying a dark character, being a newcomer, people consider you cannot act, honestly. If it's Morgan Freeman or Denzel Washington, they will say, "Oh my God, he is so subtle." But if it's Satinder Sartaaj, they will say, "Oh, he cannot do anything." So that was the toughest area, and we have very conflicting moments on set. Sometimes I said, "Let me do my things in my own way. I can do better than this." But Kaviji knew what he needed, honestly. So he said, "Oh, listen, don't waste the time of the crew. Just do what we are saying." And when Shivana ji came on set, and the very first shot was done, and she said, "Listen to your director, he knows acting." And after that I said, "Okay." Now after that, after like a week or 10 days, I was so obedient to the director, and I did everything he said, and here we are. And I think I got a newcomer as a debut actor award from London International Film Festival, so I'm so grateful to Kaviji and the entire audience. Thank you. If I may add, you said how the role has impacted Sartaj, changes are kis tarah. Oh yeah, that was. I can answer. Oh yeah, please. I wrote the script. मैंने लिखी script का सारा dialogue मैंने लिखा हुआ है. पर मैंने बिल्कुल एक word भी याद नहीं script का. मैं 35 साल तो as an actor काम करता आया हूँ Hollywood ਦੇ ਵਿੱਚ. मैं role play कीते scripts लिखे मैं भुल जाना मैं बाद ਵਿੱਚ मैं बिल्कुल याद नहीं. सरताज ने अपने आप ਨੂੰ अपनी life ਨੂੰ अपने ਇੰਨਾ commit करता इस role वास्ते इस film ਲਈ कि ਅੱਜ तक ਮੈਨੂੰ dialogue ਸੁਣਾਉਂਦਾ ਰਹਿੰਦਾ. हर dialogue हर piece of dialogue ਨੂੰ याद है. ਇਹਦਾ ਮਤਲਬ ਇਹ ਕਿ ਇਹਨੇ ਨਾ ਸਿਰਫ ਰੋਲ ਨਹੀਂ play ਕੀਤਾ ਮਹਾਰਾਜ ਦੀਪ ਸਿੰਘ ਦਾ. He lived that character. He became that character, which is very difficult for a man. आप खुद कहना as an actor, you don't have to really just act in the moment, don't embody that character, but he truly embodied that character. Any dedication, any hard work ना ये फिल्म बनाई है. I was really truly grateful कि he understood कि मैं की जाना सीगा, script की जानी सी, and he let himself free. It's like film में scene भी जैसे को birds fly करते हैं. Maharaj Dalip Singh is setting himself free from the shackles of British imperialism. He did the same thing. He let the singer go, became the actor, and the actor became Maharaj Dalip Singh. Film ਦੇ ਵਿੱਚ ਤੁਸੀਂ ਸਰਤਾਜ ਜੀ ਦੇਖੋਗੇ, Maharaj Dalip Singh ਦੇਖੋਗੇ. That's a biggest achievement for an actor, because if previously you were considered as a singer, ਮੈਨੂੰ ਅੱਜ ਵੀ ਯਾਦ ਆ ਕਿ ਭਾਜੀ ਹੁਣੀ ਜਦੋਂ ਮੈਨੂੰ ਸਕਰੀਨਰ ਭੇਜਿਆ ਕਹਿੰਦੇ ਦੇਖ ਲਓ ਕਿ ਹਨਾ ਜੇ ਕੋਈ ਐਡੀਟਿੰਗ ਪਾਰਟਸ ਕਰਨੀ ਹੈ. ਸੋ ਮੇਰੇ ਜਿਹੜੇ ਬਿਲਕੁਲ ਆੜੀ ਨਜ਼ਦੀਕੀ ਦੋਸਤ ਸੀਗੇ 2-3 ਜਾਣੇ, ਮੈਂ ਕਿਹਾ ਡਰ ਤਾਂ ਲੱਗਦਾ ਸੀ ਵੈਸੇ, ਮੈਂ ਤਾਂ ਆਪ ਨਹੀਂ ਸੀ ਦੇਖਦਾ ਉਹਨਾਂ ਨੂੰ ਕੀ ਦਿਖਾਣਾ, ਪਰ ਮੈਂ ਕਿਹਾ ਚਲੋ ਆ ਜਾਓ ਤੁਸੀਂ ਦੇਖੋ.
they was just so glued to the screen, and when the film finished after 1 hour and 57 minutes, he looked at me and मैंने कहा शायरा तू तो कभी दबे ही नहीं, you know, वो मैंने शायर कहता मैंने विद्वान कहना he's professor in UP College Chandigarh. So that was the biggest achievement for me कि he couldn't see Satyendra Sartaaj on screen. He just thought it's Maharaja Dalip Singh and he's living his life. That I think that's the biggest achievement for me, and I clap for myself. Thank you very much. ਇੱਕ ਮੈਂ ਸੌਰੀ ਇੱਕ ਬਸ ਥੋੜਾ ਜਿਹਾ ਲਾਈਟ ਜੀ ਗੱਲ ਸੁਣਾਉਂਦਾ, ਬੜਾ ਸੀਰੀਅਸ ਮਾਹੌਲ ਵੀ ਨਾ ਰਹੇ। ਜਿੱਦਾਂ ਕਈ ਬਿਹਾਈਂਡ ਦਾ ਸੀਨ ਹੈ ਨਾ, ਜਦੋਂ ਫਿਲਮ ਬਣਦੀ ਹੈ ਤਾਂ ਮੈਂ ਹੈਗਾ ਜਿੱਦਾਂ ਨਿਊਕਲੀਅਸ ਡਿਸਪਿਊਟ ਰੈਜ਼ੋਲੂਸ਼ਨ, ਕੁਛ ਨਾ ਕੁਛ ਚੱਲਦਾ, ਕਦੇ ਲਾਈਟਿੰਗ ਵਾਲੇ ਦੀ ਪ੍ਰੋਬਲਮ, ਕਦੇ ਕਿੱਦਾਂ। ਜਦੋਂ ਪਹਿਲਾਂ ਸਰਤਾਜ ਨਾਲ ਸਵੇਰੇ ਉੱਠਣਾ ਸੀ, ਇੱਕੋ ਥਾਂ ਤੇ ਰਹਿੰਦੇ ਸੀ, ਇੱਕੋ ਕਮਰੇ 'ਚ ਰਹਿਣਾ, ਇਹਨੇ ਡਾਇਲੌਗ ਬੋਲੀ ਜਾਣਾ, ਜਿਵੇਂ ਦੱਸਣਾ, ਮੈਂ ਕਹਿਣਾ ਭਾਜੀ ਛੱਡੋ ਵੀ ਹੁਣ ਵੀ ਆਪ ਹੀ ਆਪ ਕਹਿਣਾ ਵੀ ਇਹਨੇ ਵੀ ਸੁਣ ਕੇ ਤੁਹਾਡੇ ਸਾਹਮਣੇ ਖੜ ਜਾਣਾ ਵੀ ਜਿਵੇਂ ਮੈਂ ਅੱਗੇ ਮਹਾਰਾਣੀ ਜਿੰਦਾ ਤੇ ਮੈਨੂੰ ਸੁਣਾਉਂਦਾ, ਮੈਂ ਕਹਿਣਾ ਭਾਜੀ ਛੱਡੋ ਹੈ ਨਾ, ਮੈਂ ਵੈਸੇ ਹੀ ਸੰਗ ਜਾਣਾ ਵੀ ਕੀ ਮੈਨੂੰ ਸੁਣਾਈ ਜਾਂਦੇ ਹੈ ਨਾ। ਅੱਛਾ ਫਿਰ ਜਦੋਂ ਇਹਨਾਂ ਨੂੰ ਹੋਣਾ ਜਿਵੇਂ ਪਹਿਲੇ ਥੋੜੇ ਦਿਨ, ਮੈਂ ਕਹਿਣਾ ਭਾਜੀ ਕਿੱਦਾਂ ਤਿਆਰੀ ਹੈ ਡਾਇਲੌਗ ਦੀ, ਇਹਨਾਂ ਨੂੰ ਇਹ ਹੋਣਾ ਵੀ ਜਿੱਦਾਂ ਕਵੀ ਮੈਨੂੰ ਕੰਮ ਕਰਨ ਨਹੀਂ ਦਿੰਦਾ, ਠੀਕ ਹੈ ਨਾ, ਕੁਛ ਨਹੀਂ ਕਹਿੰਦਾ, ਮੈਂ ਤਾਂ ਜੀ ਫਰੀਡਮ ਹੀ ਕਹਿਣਾ ਵੀ ਇੱਕ ਲਫ਼ਜ਼ ਬੋਲਣਾ ਹੈ ਨਾ। ਅੱਛਾ ਮੈਂ ਵਿੱਚ ਮੈਂ ਭਾਜੀ ਨੂੰ ਜਾ ਕੇ ਪੁੱਛਣਾ, ਮੈਂ ਭਾਜੀ ਕੋਈ ਇੱਕ ਅੱਧਾ ਕਿੱਦਾਂ ਕੰਮ ਠੀਕ ਹੈ, ਕਹਿੰਦੇ ਨਹੀਂ ਕੋਈ ਨਹੀਂ ਚੱਲੀ ਜਾਣ ਹੈ ਨਾ। ਸੋ ਇੱਦਾਂ ਉੱਥੇ ਨਾ ਕਈ ਕੁਛ ਚੱਲਦਾ, ਜਿਵੇਂ ਉੱਦਾਂ ਸ਼ਬਾਨਾ ਆਜ਼ਮੀ ਆ ਗਈ, ਭਾਜੀ ਵੀ ਉੱਦਾਂ ਇਹ ਪਰਫੈਕਸ਼ਨਿਸਟ, ਸ਼ਬਾਨਾ ਆਜ਼ਮੀ ਪਰਫੈਕਸ਼ਨਿਸਟ ਹੈ ਨਾ, ਅਸੀਂ ਵੀ ਉੱਦਾਂ ਇੱਕ ਵਰਡ ਨਹੀਂ ਚੇਂਜ ਕਰਨਾ। ਹੁਣ ਦੇਖੋ ਜਿਹੜਾ ਸਾਡਾ ਕੀ ਫਰਕ ਹੈ, ਜਾਂ ਪੰਜਾਬੀ ਇੰਡਸਟਰੀ ਜਾਂ ਪੰਜਾਬੀ ਮੀਡੀਆ ਨੂੰ ਗੱਲ ਇੱਕ ਜਿਹੜੀ ਫਿਲਮਾਂ ਦੀ ਹੈ, ਆਪਾਂ ਫਿਲਮਾਂ ਬਣਾਈਏ ਹੈ ਨਾ, ਫਿਲਮਾਂ ਦੀ ਫੈਕਟਰੀ ਨਾ ਲਾਈਏ। ਅਸੀਂ ਫੈਕਟਰੀਆਂ ਲਾਈਆਂ, ਚਲੋ ਆਈ, ਮਤਲਬ ਮੈਂ ਬੜਾ ਹੈਰਾਨ ਹੋਇਆ, ਇੱਕ ਮੈਨੂੰ ਪ੍ਰੋਡਿਊਸਰ ਮਿਲਿਆ, ਮੈਨੂੰ ਕਹਿੰਦਾ ਮਹਾਰਾਜ ਦੀ ਬੜੀ ਦਿਆ ਹੋਈ। ਮੈਂ ਕਿਹਾ ਕੀ ਹੋਈ? ਕਹਿੰਦਾ ਬਿਨਾਂ ਸਕ੍ਰਿਪਟ ਤੋਂ ਹੀ ਕੰਮ ਚੱਕਦਾ। ਅੱਛਾ ਮੈਨੂੰ ਬੜੀ ਅਜੀਬ ਗੱਲ ਲੱਗੀ, ਮੈਂ ਕਿਹਾ ਬਿਨਾਂ ਸਕ੍ਰਿਪਟ ਤੋਂ ਕੰਮ ਚੱਕਦਾ ਵੀ ਸਾਡਾ ਤਾਂ ਇੱਕ ਲਫ਼ਜ਼ 'ਚ ਰੌਲਾ ਪੈਂਦਾ ਰਿਹਾ ਹੈ ਨਾ, ਉਹ ਇੱਦਾਂ ਹੀ ਚੱਕੀ ਜਾਂਦੇ ਕੰਮ ਹੈ ਨਾ। ਮੈਂ ਆਖਿਆ ਯਾਰ ਭਾਜੀ ਵੀ ਇਹ ਤਾਂ ਕੋਈ ਕੰਪਲੀਮੈਂਟ ਵਾਲੀ ਗੱਲ ਨਹੀਂ ਹੈ ਨਾ, ਵੀ ਇਹ ਤਾਂ ਕੋਈ ਗੱਲ ਨਾ ਬਣੀ ਹੈ ਨਾ, ਵੀ ਸਾਡੇ ਤਾਂ ਮੈਂ ਤੇ ਸ਼ਬਾਨਾ ਆਜ਼ਮੀ ਇੱਕ ਵੀ ਅਕਾਲ ਤਖਤ ਕਹਿਣਾ ਕਿ ਖਾਲਸਾ ਕਹਿਣਾ, ਅਸੀਂ ਅੱਧਾ ਘੰਟਾ ਜੀਦੀ ਗਏ। ਭਾਜੀ ਕਹਿਣ ਭਾਜੀ ਲੇਟ ਹੁੰਦਾ ਇੱਧਰੋਂ ਹੈ ਨਾ, ਉਹ ਜਿਹੜਾ ਪ੍ਰੋਡਕਸ਼ਨ ਮੈਨੇਜਰ ਆ ਉਹ ਕਹਿੰਦਾ ਸਾਡੇ ਕੋਲੇ ਸੀਨ ਲਈ ਅੱਧਾ ਘੰਟਾ ਹੈ, ਤੁਸੀਂ ਅੱਧਾ ਘੰਟਾ ਇੱਕ ਡਿਸਕਸ ਹੀ ਕਰੀ ਜਾਂਦੇ ਹੋ ਵੀ ਕਿਹੜਾ ਲਫ਼ਜ਼ ਵਰਤਣਾ ਹੈ। ਸੋ ਜਦੋਂ ਇੱਦਾਂ ਬੰਦੇ ਸਾਰੇ ਇਕੱਠੇ ਹੋ ਜਾਣ ਤਾਂ ਹੀ ਸਾਡੇ ਪੂਰੇ 60 ਦਿਨ ਲੱਗੇ, 18-19 ਦਿਨਾਂ ਦੀ ਬਜਾਏ ਅਸੀਂ 60 ਦਿਨਾਂ ਦੀ ਸ਼ੂਟਿੰਗ ਕੀਤੀ। ਮਤਲਬ ਬਹੁਤ ਟਫ ਜੌਬ ਸੀ, ਪਰ ਕਿਉਂਕਿ ਪੈਸ਼ਨ ਸੀ, ਪਰਸਿਸਟੈਂਸੀ ਸੀ ਇਹਨਾਂ ਸਾਰਿਆਂ ਦੀ, ਅਦਰਵਾਈਜ਼ ਇਹ ਮਤਲਬ ਕੰਪਲੀਟ ਹੀ ਨਹੀਂ ਹੋ ਸਕਦਾ ਪ੍ਰੋਜੈਕਟ। ਜਿਹੜੇ ਹਿਸਾਬ ਨਾਲ ਜਿੰਨੇ ਕੌਨਫਲਿਕਟ ਆਉਂਦੇ ਆ, ਜਦੋਂ ਇੱਕੋ ਜਿਹਾ ਬੰਦਾ ਉਹ ਕਹਿੰਦਾ ਨਹੀਂ ਮੈਂ ਨਹੀਂ ਚੇਂਜ ਕਰਨ ਦੇਣੀ, ਮੈਂ ਕਹਿਣਾ ਮੈਂ ਨਹੀਂ ਆ ਚੇਂਜ ਕਰਨ ਦੇਣਾ, ਵੀ ਹਿਸਟੋਰੀਕਲੀ ਇਹ ਰੌਂਗ ਹੈ। ਭਾਜੀ ਨੇ ਕਹਿਣਾ ਪਰਦੇ ਤੇ ਨਹੀਂ ਇਹ ਚੰਗਾ ਲੱਗਣਾ, ਵੀ ਸੀਨ ਔਖਾ। ਸਰਤਾਜ ਨੇ ਕਹਿਣਾ ਵੀ ਨਹੀਂ ਇਹ ਠੀਕ ਨਹੀਂ। ਇਹਨਾਂ ਤਾਂ ਖੈਰ ਕਿਸੇ ਗੱਲ ਤੇ ਉੱਦਾਂ ਨਹੀਂ ਸੀ ਨਾ ਕਰਦੇ, ਪਰ ਸ਼ਬਾਨਾ ਦਾ ਨੈਚੁਰਲੀ ਹੋਇਆ, ਲੈਜੈਂਡ ਨੇ ਕਹਿਣਾ ਨੋ ਆਮ ਨਾਟ ਡੂਇੰਗ ਦਿਸ। ਸੋ ਇੱਦਾਂ ਕਈ ਚੱਲਦੇ ਸੀ, ਪਰ ਓਵਰਆਲ ਜਿਵੇਂ ਆਪਾਂ ਕਹਿੰਦੇ ਮਹਾਰਾਜ ਦੀ ਦਇਆ ਨਾਲ ਜਿੱਦਾਂ ਐਂਡ ਸਾਡਾ ਓਵਰਆਲ ਹੀ ਸਾਰੇ ਸੈਟਿਸਫਾਈ ਹੈ ਜਿਹੋ ਜਿਹੀ ਪ੍ਰੋਡਕਟ ਹੈਗੀ ਹੈ। ਸੌਰੀ magazine. Yeah. And my question to Satyendra Sartaaj is that acting is not your forte. No. This is probably your first film, not the last film. Now you must be very well encouraged also. Okay. Do you feel कि चुबारे दे लग गई है? And we will see more films from you on this score. Okay, thank you. Secondly, where you see yourself after 10 years? After 10 years. After 10 years. Thirdly, मैं पहले छोटा या शेर कहना चाहना, मैं तो नहीं सुनता काफी। इंशाल्लाह। उनकी शक्ल खुदा से मिलती है, उनकी शक्ल खुदा से मिलती है, मोहब्बत की मोहब्बत है, इबादत की इबादत है। Well, शुक्रिया, thank you very much, Professor साहब। चुबारे में लगी है, I cannot say honestly, and a film didn't release yet. It's on 21st of July. People will tell like, am I worthy or not? First of all, the दूसरी गल है कि will you see me in next projects like films? For these kind of characters, because I consider myself a very old kind of soul. I love history. I love old architect, and that was the achievement for me, like to see British astonishing the states from inside their interior. ਅਸੀਂ ਹੁਣ ਤੱਕ ਕਹਿੰਦੇ हैं कि मुगल आर्ट बहुत खूबसूरत था। इफ जेकर ਤੁਹਾਨੂੰ ਕਦੀ ਮੌਕਾ ਮਿਲੇ, ਪ੍ਰਮਾਤਮਾ ਕਰੇ, I saw a building that built in 1097 in Thames, Central London, ਜਿੱਥੇ House of Lords, they just recognized me, honored me in the building, and it's so beautifully maintained। ਉਹਦੀਆਂ ਆਰਟਸ ਨੇ ਉਹਦੀਆਂ ਲੱਕੜੀ ਦੀਆਂ ਬਣੀਆਂ ਹੋਈਆਂ। ਸੋ ਉਹ ਮੇਰਾ ਇਸ਼ਕ ਆ ਬੇਸਿਕਲੀ, ਜਿਹੜਾ old architect all this. So if there is a film that based on that kind of
archaeological or that kind of culture or historical aspect, I will definitely do. But this film took a long 5 years of my life. I cannot give another 5 years to any other project if it's fixing or finishing in a month or 2 or 3 at least. So I will definitely do that, but the script should be very considerable for my character. Thank you very much. ਇਸ ਤੋਂ ਪਹਿਲਾਂ ਕਿ ਮੈਂ ਮਾਈਕ ਅੱਗੇ ਸਵਾਲਾਂ ਲਈ ਨਵਾਂ ਬੇਨਤੀ ਹੈ ਸਾਰਿਆਂ ਨੂੰ ਕਿ ਸਵਾਲ ਤੇ ਤੁਸੀਂ ਜਵਾਬ ਬਹੁਤ ਸੰਖੇਪ ਰੱਖੋ ਕਿਉਂਕਿ ਇਹ ਵਿਸ਼ਾ ਇਦਾਂ ਦਾ ਕਿ ਅਸੀਂ ਘੰਟਿਆਂ ਬੱਧੀ ਤੇ ਬਹਿ ਕੇ ਗੱਲ ਕਰ ਸਕਦੇ ਹਾਂ ਇਹਦੇ ਤੇ, ਪਰ ਸਾਰਿਆਂ ਨੇ ਐਕਚੁਅਲੀ ਸਵਾਲ ਵੀ ਤਿੰਨ ਕਰਦੇ ਆ ਨਾ ਫਿਲਮ ਸਾਜੀ ਬਾਰੇ ਮੈਨੂੰ ਬਹੁਤਾ ਗਿਆਨ ਨਹੀਂ ਜੀ। ਮੈਂ ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮਹਾਰਾਜਾ ਦਲੀਪ ਸਿੰਘ ਨੂੰ ਪੇਂਟਿੰਗ ਦੇ ਵਿੱਚ ਦੇਖਿਆ ਜੀ। ਇੱਕ ਗੱਲੋਂ ਤਸੱਲੀ ਇਹ ਹੈ ਕਿ ਤਸਵੀਰ ਦੇਖ ਕੇ ਮੇਰੇ ਬੱਚਿਆਂ ਨੂੰ ਮਹਾਰਾਜਾ ਦਲੀਪ ਸਿੰਘ ਹਾਈ ਡੈਫੀਨੇਸ਼ਨ ਦੇ ਵਿੱਚ ਮਿਲ ਗਿਆ ਪਰ ਤੁਸੀਂ ਅਸੀਂ ਤਾਂ ਪੜ੍ਹਿਆ ਹੀ ਹੈ ਹਾਂਜੀ ਤੁਸੀਂ ਜੀ ਗਏ ਜਿੰਨਾ ਸਮਾਂ ਤੁਸੀਂ ਇਸ ਮਾਹੌਲ ਨੂੰ ਉਸ ਕਰੈਕਟਰ ਨੂੰ ਜੀਵਿਆ ਮੈਂ ਤਾਂ ਗੱਲ ਕਰਦਾ ਅੱਖਾਂ ਵੀ ਭਰਦੀਆਂ ਮਨ ਵੀ ਭਰਦਾ ਤੁਸੀਂ ਕੀ ਮਹਿਸੂਸ ਕੀਤਾ ਇਸ ਸਮੇਂ ਦੌਰਾਨ ਤੁਸੀਂ ਸੁਪਨਾ ਦੇਖਿਆ ਕਿ ਤੁਸੀਂ ਉਹਨੂੰ ਜੀ ਕੇ ਦੇਖਿਆ ਜਿੱਦਾਂ ਥੈਂਕ ਯੂ ਵੈਰੀ ਮਚ ਤੁਸੀਂ ਬੈਠ ਸਕਦੇ ਹੋ ਪਲੀਜ਼ ਮੈਂ ਜਿੱਦਾਂ ਕਿਹਾ ਕਿ ਐਜ਼ ਅ ਨੌਨ ਐਕਟਰ ਤੁਹਾਨੂੰ ਮੈਥਡ ਐਕਟਿੰਗ ਕਰਨੀ ਪੈਂਦੀ ਤੇ ਉਹ ਐਕਟਿੰਗ ਦੇ ਦੋ ਆਸਪੈਕਟ ਹੁੰਦੇ ਆ ਇੱਕ ਮੈਥਡ ਐਕਟਿੰਗ ਇੱਕ ਕੁਇਕਲੀ ਜਿੱਦਾਂ ਜਸਟ ਇਨਸਟਿੰਕਟਿਵ ਤੇ ਮੈਂ ਦੋਨਾਂ ਦੀ ਚੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿੱਦਾਂ ਭਾਜੀ ਨੇ ਕਿਹਾ ਕਿ ਮੈਂ ਆਲ ਦਾ ਟਾਈਮ ਡਿਊਰਿੰਗ ਦਾ ਸ਼ੂਟ ਵੈਨ ਵੀ ਵਰ ਇਨ ਇੰਗਲੈਂਡ ਸਾਰਾ ਟਾਈਮ ਦਾ ਜਿਹੜਾ ਡਾਇਲੌਗ ਬੋਲਦੇ ਰਹਿਣਾ ਫਿਰ ਇਹ ਸੋਚਣਾ ਕਿ ਅੱਛਾ ਜੇ ਬ੍ਰੇਕਫਾਸਟ ਕਰ ਰਹੇ ਹਾਂ ਜੇ ਮਹਾਰਾਜਾ ਦਲੀਪ ਸਿੰਘ ਕਰਦੇ ਹੁੰਦੇ ਤਾਂ ਜਿਹੜਾ ਉਹ ਜਿਹੜਾ ਨਾ ਮੈਨਰਿਜ਼ਮ ਆਫ ਬ੍ਰਿਟਿਸ਼ ਇੱਕ ਅਰਿਸਟੋਕ੍ਰੈਟਿਕ ਇੰਗਲਿਸ਼ ਜੈਂਟਲਮੈਨ ਉਹ ਮੇਨਟੇਨ ਕਰੀ ਜਾਣਾ ਜਾਂ ਆਲ ਦੈਟ ਤੁਹਾਡਾ ਬਾਡੀ ਲੈਂਗੁਏਜ ਜਿਹੜਾ ਪੋਸਚਰ ਹੈ ਵੈਰੀ ਸਟਲ ਹੋਣਾ ਚਾਹੀਦਾ ਇਸ ਕਰਕੇ ਉਹ ਜਿਹੜਾ ਜਿਉਣਾ ਸੀ ਉਹ ਤਾਂ ਆਬਵੀਅਸ ਹੈਗਾ ਕਿਉਂਕਿ ਜਦੋਂ ਬਿਗ ਸਕਰੀਨ ਤੇ ਤੁਸੀਂ ਪੋਰਟਰੇ ਕਰਦੇ ਆ ਤੇ ਬੜੀਆਂ ਮੈਨੂੰ ਚੀਜ਼ਾਂ ਨੋਟਿਸ ਹੋ ਜਾਂਦੀਆਂ ਦੂਜੀ ਵੱਡੀ ਗੱਲ ਕਿ ਜਿਹੜਾ ਤੁਸੀਂ ਕਿਹਾ ਕਿ ਤੁਸੀਂ ਮਹਿਸੂਸ ਕੀ ਕੀਤਾ ਜ਼ਿੰਦਗੀ ਵਿੱਚ ਦੇਖੋ ਬੇਸ਼ੱਕ ਉਹਨਾਂ ਨੂੰ ਮਹਾਰਾਜ ਵੀ ਮਿਲੀ ਦੁਨੀਆ ਦਾ ਸਭ ਤੋਂ ਪਾਵਰਫੁਲ ਕਿੰਗਡਮ ਸੀ 1850s ਦਾ ਉਹ ਪਰ ਕਿੰਜ ਰੁੜਿਆ ਇਹ ਫਰਜ਼ੰਦ ਕਿਸੇ ਦਰਬਾਰ ਦਾ ਮੇਰੀ ਰੂਹ ਵਿੱਚ ਰੜ ਗਿਆ ਉਹ ਕਿਸੇ ਸਰਕਾਰ ਦਾ ਮੈਂ ਰੇਡੀਓ ਤੇ ਵੀ ਕਹਿ ਰਿਹਾ ਸੀ ਪਰ ਜ਼ਿੰਦਗੀ 'ਚ ਉਹਨਾਂ ਦੀ ਮੈਨੂੰ ਨਹੀਂ ਲੱਗਦਾ ਕਿ ਕੁਝ ਜ਼ਿਆਦਾ ਉਹਨਾਂ ਦੀ ਖੁਸ਼ੀ ਦੇ ਪਲ ਦੇਖੇ ਹੋਣਗੇ 5 ਸਾਲ ਦੀ ਉਮਰ 'ਚ ਤੱਕ ਤੇ ਬੈਠੇ 8 ਸਾਲ ਦੀ ਉਮਰ 'ਚ ਮਾਂ ਤੋਂ ਜੁਦਾ ਹੋ ਗਏ 10 ਸਾਲ ਦੀ ਉਮਰ 'ਚ ਲਾਹੌਰ ਦਰਬਾਰ ਤੋਂ ਕੱਢ ਦਿੱਤੇ ਗਏ ਫਤਿਹਗੜ੍ਹ ਲੈ 14 ਸਾਲ ਦੀ ਉਮਰ 'ਚ ਕ੍ਰਿਸਚੀਅਨਿਟੀ ਕਬੂਲ ਹੋ ਗਈ 15 ਸਾਲ ਦੀ ਉਮਰ 'ਚ ਆਪਣਾ ਮੁਲਕ ਛੱਡ ਦਿੱਤਾ ਉਸ ਤੋਂ ਬਾਅਦ ਇੱਕ ਨਵੀਂ ਜਹਾਨ 'ਚ ਰਹਿਣੇ ਸ਼ੁਰੂ ਹੋ ਗਏ ਉਹ ਜਿਹੜੀ ਫੇਕ ਹੈਪੀਨੈਸ ਹੁੰਦੀ ਹੈ ਆਬਵੀਅਸਲੀ ਹੀ ਵਾਸ ਸਟਾਰਟਡ ਵਿਦ ਦੈਟ ਬਟ ਜਿਹੜਾ ਐਕਚੁਅਲ ਸੈਂਸ ਆਫ ਹੈਪੀਨੈਸ ਜਿਹੜਾ ਸੈਟੀਸਫੈਕਸ਼ਨ ਹੁੰਦਾ ਉਹ ਕਦੀ ਮੈਨੂੰ ਲੱਗਦਾ ਉਹਨੂੰ ਜ਼ਿੰਦਗੀ 'ਚ ਮਿਲਿਆ ਨਹੀਂ ਹੀ ਵਾਸ ਦੀ ਸੈਡੈਸਟ ਕੈਰੈਕਟਰ ਓਨੈਸਟਲੀ ਤੇ ਔਰ ਜਿਹੜੀ ਉਹਨਾਂ ਦੀ ਕਸ਼ਮਕਸ਼ ਜ਼ਿੰਦਗੀ ਦੀ ਹੈ ਮੈਂ ਛੋਟੀ ਜਿਹੀ ਇੱਥੇ ਗੱਲ ਸਾਂਝੀ ਕਰਨਾ ਚਾਹੁੰਦਾ ਸੀ ਲੰਡਨ 'ਚ ਉਹਨੇ ਪ੍ਰੀਮੀਅਰ ਕੀਤਾ ਤੇ ਉੱਥੇ ਬਹੁਤ ਹੀ ਦਿੱਗਜ ਹਿੰਦੁਸਤਾਨੀ ਫਿਲਮ ਇੰਡਸਟਰੀ ਦੇ ਡਾਇਰੈਕਟਰਸ ਬੈਠੇ ਸੀਗੇ ਤੇ ਆਫਟਰ ਵਾਚਿੰਗ ਦਾ ਫਿਲਮ ਜਦੋਂ ਤੁਸੀਂ ਮਾਈਕ ਲੈ ਕੇ ਉਹ ਨਹੀਂ ਲੈਂਦੇ ਕਮੈਂਟਸ ਕੰਪਲੀਮੈਂਟਸ ਜਾਂ ਰਿਵਿਊਜ਼ ਤੇ ਉਹਨਾਂ 'ਚੋਂ ਇੱਕ ਡਾਇਰੈਕਟਰ ਨੇ ਰਿਵਿਊ ਦਿੱਤਾ ਕਿ ਯੂ ਹਿਊਮਨਾਈਜ਼ ਹਿਮ ਅਸੀਂ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਵੀ ਦੇਖਿਆ ਤੇ ਇੱਕ ਰਿਲੀਜੀਅਸ ਐਸਪੈਕਟ ਪੋਲੀਟੀਕਲ ਐਸਪੈਕਟ ਸੋਸ਼ਲ ਐਸਪੈਕਟ ਹੈ ਨਾ ਉਸ ਚੀਜ਼ ਤੋਂ ਦੇਖੇ ਯਾਰ ਕਿ ਸ਼ੇਰੇ ਪੰਜਾਬ ਦਾ ਮੁੰਡਾ ਸੀ ਉਹਨੇ ਕੀ ਕੀਤਾ ਅੱਛਾ ਯਾਰ ਇਹ ਸੀਗਾ ਰਿਲੀਜੀਅਸ ਸੀਗਾ ਇਹ ਕੀ ਕੀਤਾ ਅਸੀਂ ਕਦੀ ਇਹ ਤਾਂ ਸੋਚਿਆ ਨਹੀਂ ਕਿ ਇਨਸਾਨ ਵੀ ਸੀ ਘੱਟੋ ਘੱਟ ਹੈ ਨਾ ਉਹਦੀ ਸ਼ਾਦੀ ਹੋਈ ਬੱਚੇ ਸੀਗੇ ਉਹ ਵੀ ਜ਼ਿੰਦਗੀ ਵੀ ਜਿਉਣਾ ਚਾਹੁੰਦਾ ਸੋ ਉਹ ਮੈਨੂੰ ਲੱਗਦਾ ਕਵੀ ਭਾਜੀ ਦੀ ਅਚੀਵਮੈਂਟ ਹੈ ਇਟਸ ਦਾ ਐਸਪੈਕਟ ਆਫ ਦਲੀਪ ਸਿੰਘ ਔਨ ਪ੍ਰੋਸਪੈਕਟ ਆਫ ਹਿਸ ਓਨ ਸੈਲਫ ਤੇ ਜਦੋਂ ਤੁਸੀਂ ਕਿਸੇ ਕੈਰੈਕਟਰ ਨੂੰ ਉਹ ਬਣ ਕੇ ਦੇਖਣਾ ਸ਼ੁਰੂ ਕਰਦੇ ਨਾ ਫਿਰ ਤੁਹਾਨੂੰ ਉਹਦਾ ਲਗਾਵ ਹੋ ਜਾਂਦਾ ਉਹ ਹੁੰਦਾ ਕਿ ਯਾਰ ਅੱਛਾ ਜੀ ਇਦਾਂ ਸਾਡੇ ਨਾਲ ਹੋਵੇ ਫਿਰ ਤੇ ਬੜਾ ਔਖਾ ਹੋਊਗਾ ਉਹਨਾਂ ਦਾ ਇੱਕ ਬੱਚਾ ਸੀ ਜਿਹੜਾ ਇੱਕ ਦਿਨ ਹੋ ਕੇ ਗੁਜ਼ਰ ਗਿਆ ਸੀ ਔਰ ਜ਼ਿੰਦਗੀ ਕਿੰਨੇ ਬੱਚੇ ਨੇ ਉਹਨਾਂ ਦੀ ਅੱਗੇ ਹੁਣ ਵਾਂਸ਼ੀ ਖਤਮ ਹੋ ਚੁੱਕਿਆ ਹੋਇਆ ਸੋ ਇਹ ਜਿੰਨੀਆਂ ਵੀ ਚੀਜ਼ਾਂ ਸੀਗੀਆਂ ਚਾਹੇ ਇੰਪੀਰੀਅਲਿਜ਼ਮ ਦਾ ਪਲੈਨਿੰਗਸ ਹੋਣ ਜਾਂ ਕੁਝ ਹੋਣ ਅਲਟੀਮੇਟਲੀ ਏਡੀ ਵੱਡੀ ਜਾਇਦਾਦ ਦੇ ਮਾਲਕ ਪੰਜਾਬ 'ਚ ਵੀ ਏਡੀ ਵੱਡੀ ਜਾਇਦਾਦ ਦੇ ਮਾਲਕ ਇੰਗਲੈਂਡ 'ਚ ਵੀ ਕੁਈਨ ਵਿਕਟੋਰੀਆ ਤੇ ਡੀਅਰੈਸਟ ਜਿਹੜੀ ਕਿ ਮੁਹੱਬਤ ਦੇ ਨਾਲ ਕਹਿੰਦੀ ਸੀ ਕਮ ਮਾਈ ਬਲੈਕ ਪ੍ਰਿੰਸ ਸਿਟ ਹੇਅਰ ਹੈਵ ਟੀ ਦਿਸ ਐਂਡ ਦੈਟ ਉਹ ਆਪ ਉਹਨਾਂ ਦੀਆਂ ਪੇਂਟਿੰਗ ਹੱਥਾਂ ਨਾਲ ਬਣਾਇਆ ਕਰਦੀ ਸੀ ਦੈਟ ਡੀਅਰੈਸਟ ਵਾਸ ਮਹਾਰਾਜਾ ਦਲੀਪ ਸਿੰਘ ਟੂ ਕੁਈਨ ਵਿਕਟੋਰੀਆ ਬਟ 22,496 ਏਕੜ ਦਾ ਘਰ ਜਿਹਦੇ ਵਿੱਚ ਨਦੀਆਂ ਵੀ ਹੈ ਜੰਗਲ ਵੀ ਹੈ 92 ਕਿਲੋਮੀਟਰ ਦਾ ਘੇਰਾ ਜੇ ਤੁਸੀਂ ਕਾਰ ਨਾਲ ਵੀ ਉਹਦਾ ਆਲਾ ਦੁਆਲਾ ਘੁੰਮਣਾ ਹੋਵੇ ਲਾਰਡ ਕਿਨੀਜ਼ ਉਹਨਾਂ ਨੂੰ ਔਨ ਕਰਦੇ ਆ 1899 ਚ 1 ਲੱਖ ਪਾਉਂਡ ਦੀ ਵਿਕੀ ਸੀ ਉਹ ਸਟੇਟ ਤੇ ਹੁਣ ਤੁਸੀਂ ਉਹਦੀ ਵੈਲਿਊ ਦਾ ਅੰਦਾਜ਼ਾ ਲਗਾ ਸਕਦੇ ਹੋ ਉਹ ਸਾਰਾ ਕੁਝ ਛੱਡ ਕੇ
फिर भी उन्होंने वापसी की थी। पर जदोजहद जिंदगी की जब दस्या कि टैरिस्ट इनफॉर्मर हो गए, उन्होंने जी सैकंड वाइफ आ क्रिस्टी कैमरन ने भी कहा कि तुसी क्यों नहीं दिखाया कि शी वाज इनफॉर्मर आल्सो। ਜਦੋਂ ਅਸੀਂ ਲੰਡਨ ਫੈਸਟੀਵਲ ਪ੍ਰੀਮੀਅਰ ਕਰਕੇ ਬਾਅਦ ਬੈਠੇ ਹਾਂ ਡਾਈਸ ਤੇ ਪਾਪਾ ਜੀ ਕਹਿੰਦੇ ਕਿ ਉਹਦਾ ਕੋਈ ਕਨਫਰਮੇਸ਼ਨ ਨਹੀਂ ਸੀ ਉਸ ਚੀਜ਼ ਦੀ, ਇਸ ਕਰਕੇ ਅਸੀਂ ਵੀ ਕੈਨ ਨਾਟ ਪੋਰਟਰੇ ਐਨੀਥਿੰਗ, ਵੀ ਡੋਨਟ ਹੈਵ ਐਨੀ authentic document about that। ਪੈਰਿਸ ਦੇ ਇੱਕ ਛੋਟੇ ਜਿਹੇ ਹੋਟਲ 'ਚ ਗਰੀਬੀ ਦੀ ਹਾਲਤ 'ਚ ਕੱਲਿਆਂ ਦੀ ਮੌਤ ਹੁੰਦੀ ਜਦੋਂ ਅੱਖਾਂ ਬੰਦ ਕਰਨ ਵਾਲਾ ਵੀ ਕੋਈ ਨਹੀਂ ਹੈ, ਫਿਰ ਤੁਹਾਨੂੰ ਲੱਗਦਾ ਕਿ ਯਾਰ ਕਿ ਇਸ ਤਰ੍ਹਾਂ ਵੀ ਜ਼ਿੰਦਗੀ ਦੇ ਵਿੱਚ ਕਿਸਮਤ ਖੇਡ ਸਕਦੀ ਹੈ ਕਿ ਕਿੱਥੋਂ ਗੁਰਬਾਣੀ ਫਿਰ ਤੁਹਾਨੂੰ ਯਾਦ ਆਉਂਦੀ ਹੈ ਕਿ ਰਾਜੇ ਤੇ ਜੋ ਰੰਗ ਬਣਾਵੇ ਤੇ ਸਾਰਾ ਕੁਝ। ਸੋ ਇਸ ਕਰਕੇ ਆਈ ਐਮ ਸੋ ਅਟੈਚਡ ਟੂ ਮਹਾਰਾਜਾ ਦਲੀਪ ਸਿੰਘ's character now and people will definitely after watching the film। Thank you। ਹਾਂਜੀ, ਆਪਣੇ ਕੋਲੇ 10 ਮਿੰਟ ਹੋਰ ਹੈਗੇ, 2-3 ਕੁਐਸਚਨ ਛੋਟੇ-ਛੋਟੇ ਤੇ 2-3 ਜਵਾਬ ਛੋਟੇ-ਛੋਟੇ। प्लीज। मेरा सवाल कविराज जो है, जिਵੇਂ कि सिख इतिहास जो है पहला पुराना इतिहास ਜਿਹੜੀ ਇਹ ਤੁਸੀਂ ਫਿਲਮ ਬਣਾ ਰਹੇ ਹੋ ਤੇ ਬੜਾ ਨਵਾਂ ਇਤਿਹਾਸ ਹੈ। ਇਹਦੇ ਵਿੱਚ ਇਹ ਹੈ ਕਿ ਜਿਵੇਂ ਆਪਾਂ ਇੱਕ ਕਹਾਣੀ ਸੁਣਦੇ ਰਹੇ, ਹਿਸਟਰੀ ਪੜ੍ਹਦੇ ਰਹੇ ਹਾਂ, ਉਹਦੇ ਵਿੱਚ ਪੜ੍ਹ ਕੇ ਸਾਡੇ ਜਹਿਨ ਦੇ ਵਿੱਚ ਤਸਵੀਰ ਬਣੀ ਹੋਈ ਸੀ ਵੀ ਮਹਾਰਾਜਾ ਦਲੀਪ ਸਿੰਘ ਇਸ ਤਰ੍ਹਾਂ ਦੇ ਨੇ, ਮਹਾਰਾਜਾ ਜਿਹਨੇ ਇੱਦਾਂ ਕੀਤਾ ਹੀ ਕੀਤਾ। ਪਰ ਇਹਦੇ ਵਿੱਚ ਕਿਤੇ ਇਤਿਹਾਸ ਦੇ ਵਿੱਚ ਤੁਸੀਂ ਫਿਲਮ ਨੂੰ ਜ਼ਿਆਦਾ ਹੋਰ ਅਟਰੈਕਟਿਵ ਬਣਾਉਣ ਵਾਸਤੇ ਕੋਈ ਇਤਿਹਾਸ ਦੇ ਨਾਲ ਬੜੀ ਛੇੜਛਾੜ ਤਾਂ ਨਹੀਂ ਕੀਤੀ ਜੀ ਕਿ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਨੇ ਇਸ ਫਿਲਮ ਨੂੰ ਵੇਖ ਕੇ ਇਹ ਸਾਰਾ ਵੇਖਣਾ ਕਿ ਇਹੀ ਸਾਡਾ ਇਤਿਹਾਸ ਹੈ, ਕੋਈ ਜ਼ਿਆਦਾ ਛੇੜਛਾੜ ਤਾਂ ਨਹੀਂ ਕੀਤੀ ਇਸ ਵਿੱਚ। बहुत सॉन्ग क्वेश्चन था जी। एक कहावत है, हमें कहावत है पूरा इंग्लिश कहावत है कि जब जब शेर अपनी कहानी आप ना दसे तो शिकार की सच्चाई का नहीं पता लगता। तो असं फिल्म की कोशिश की, फिल्म बन चुकी है कि अपने फ्राइडे रिलीज हो रही है। एक महाराजा दलीप सिंह उन्होंने अपनी आवाज़ दी, अपना वॉइस दिता इस फिल्म कि तू अपनी कहानी तू खुद दस। इस अप्रोच के नाल असीं बिल्कुल ट्रूथफुल रहे हैं कि जो कुछ हिस्टरी जिस तरह पहले दस्या सरताज ने ते जी भाजी ने दस्या हिस्टोरिकल फैक्ट्स ने साडे कोल एंड ट्रूथफुल स्टोरी एकदम स्टेइंग टू द फैक्ट्स ऑफ हिज लाइफ। उन्होंने ह्यूमनाइज किया कि ओदी वॉइस ना ओदी अंदरों जी आवाज़ आ रही है असीं वो दिखा रहे हैं इस फिल्म में। बिल्कुल ट्रूथफुल कहानी है, कोई डिस्टोर्शन नहीं कीतियां, कोई इंपैलिश नहीं की। आमतौर पर राइटर्स होंगे यार मैं सीन बड़ा सिंपल जहा लगता ये लाइफ से कुछ बड़ी बड़ी चीज़ जो मैंने हाँ कुछ और बना दिया, असं बिल्कुल नहीं किया इतना। उनकी लाइफ से वैसे ही इन्ना ड्रामा से इन्नी इमोशन से मैं तो कहना हूँ कि एक शेक्सपीयर ट्रैजेडी वही लाइफ से कि अगर शेक्सपीयर होता तो ये बारे शायद लिखता कोई प्ले या कुछ ना कुछ। मैं लकी कि मैंने मौका मिला बिल्कुल ट्रूथफुल कहानी दसी मैंने। Hi, this is Raj Thakur with FYI Media Group. मेरा question है for Kaviraj ji. In the film we see trailer to be dekha saka that we focus on, it looks like we focus on the last 2/3 of his life. Do we get to see the portrayal of him actually coming to London, and do we get to see that childhood? And also, as he grows, for Satinder Padi, did you feel he actually did get happy before he died? Did he have a moment of happiness in that? Yeah, when you see the film, you will see all of that. It's a very complete journey that we have shown from the time he arrived in England. जो होंगे 16 साल की उम्र तो लैके ना 55 जो पूरे होंगे ने वो सारी comprehensive दिखाई सी ने बहुत detail दे नहीं कई certain parts we just went over them little faster। जिस तरह जो ब्याह करने ने बच्चे होंगे ने वो सॉरी मैं इतना पता लगा कि मैं गायक नहीं, मुझे पता नहीं माइक पे रखना मुझे but it's a complete comprehensive coverage of his life। You will see happy moments, you will see sad moments, you will see dramatic moments, सब कुछ देख सकते हैं। And his last thing is like last question, did he felt the happiness and satisfaction? He was denied the right to bring his ashes to India. I think see that's historical but from a filmmaker's point of view, yes you will see moment पता कि यदि उतना लाइफ के लिए महाराज दीप सिंह देखी जाए तो लगता है कि बड़ा हीरोइक का कैरेक्टर नहीं है, he fails in his attempt, but in this film you will see that he was a very heroic character, heart and soul of the film is that we found heroism in what he did in life
ये सरदार ने बना के दिए उन सब कुछ अपना इन्होंने कुछ सिद्ध सब फैमिली भी गिव अप करती, बच्चा तो भी गिव अप करता, इंग्लैंड को डिनाउंस करता कि मैं रहना नहीं स्कूल के बीच। The country we had to know. Itself, itself is very heroic. ਜਿਹੜਾ ਲਾਸਟ And it's very, ਉਹ ਮੈਂ ਨਾ ਭਾਈ ਦੱਸਣੀ ਉਹਦਾ ਜਿਹੜਾ ਉਹ ਗੁੱਡ ਕੁਐਸਚਨ ਹੈ ਤੁਹਾਡਾ ਵੀ ਹਾਊ ਹੀ ਡਾਈਡ ਹੈ ਨਾ, ਵੀ ਪੀਸਫੁਲੀ ਹੈਪੀਨੈਸ ਜਿੰਨਾ ਉਹਦੇ ਇਹਦੇ ਚ ਟ੍ਰਾਂਜੀਸ਼ਨ ਦਿਖਾਈ ਹੈ ਜਦੋਂ ਬੰਦਾ ਮਟੀਰੀਅਲ ਤੋਂ ਉੱਤੇ ਚਲਾ ਜਾਂਦਾ। ਮੈਂ ਰਾਤ ਹੀ ਪੜ੍ਹਦਾ ਸੀ, ਜੇ ਰਾਤ 1 ਵਜੇ ਕਿਤੇ ਤੇ ਗਾਰਡੀਅਨ ਦੀ ਆਈ ਵੀ ਅਰਲ ਸਪੈਂਸਰ ਦਾ ਮਹਾਰਾਜਾ ਦਲੀਪ ਸਿੰਘ ਨਾਲ ਕੋਈ ਸੰਬੰਧ ਹੈ ਕਿ ਨਹੀਂ, ਉਹਨੇ ਆਰਟੀਕਲ ਲਿਖਣਾ ਵੀ ਜਿਹੜਾ ਅਰਲ ਸਪੈਂਸਰ ਡਾਇਨਾ ਦੇ ਬ੍ਰਦਰ ਨੇ ਸਾਨੂੰ ਆਪਣਾ ਕੈਸਲ ਕਿਉਂ ਦਿੱਤਾ। ਉਹ ਇਹ ਲਿਖ ਰਿਹਾ ਵੀ ਨਾ 19 ਸਾਲ ਕਿਸੇ ਨੂੰ ਨਹੀਂ ਦਿੱਤਾ, ਵਾਈ ਦ ਬਲੈਕ ਪ੍ਰਿੰਸ, ਹੈ ਨਾ। ਸੋ ਨੈਚੁਰਲੀ ਜੋੜਨਾ ਚਾਹੁੰਦੇ ਕਿ ਰਾਇਲ ਫੈਮਿਲੀ ਦੇ ਉਲਟ ਹੈ, ਇਹਨਾਂ ਨੂੰ ਤਾਂ ਦਿੱਤਾ ਹੈ। ਹੋ ਵੀ ਸਕਦਾ ਜਦੋਂ ਅਸੀਂ ਕੀਤਾ ਸੀ ਸਾਨੂੰ ਬਹੁਤ ਮਿਨੀਮਲ ਕਾਸਟ ਤੇ ਦਿੱਤਾ, ਬਹੁਤ ਸਾਨੂੰ ਹੈਲਪ ਕੀਤੀ ਉਹਨਾਂ ਨੇ। ਸੋ ਮੈਨੂੰ ਉਹਨਾਂ ਦਾ ਕੁਐਸਚਨ ਆਇਆ, ਸੋ ਮੈਂ ਉਹ ਲੱਭ ਰਿਹਾ ਸੀ ਤੇ ਮੈਂ ਉਹ ਕੁਦਰਤੀ ਇੱਕ ਵਿਆਹ ਦਾ ਜ਼ਿਕਰ ਆਇਆ ਵੀ ਜਿੱਥੇ ਅਰਲ ਸਪੈਂਸਰ ਵੀ ਹੈ, ਉਹਨਾਂ ਦੀ ਫੈਮਿਲੀ ਦਾ 8th ਅਰਲ ਹੈ, ਇੱਧਰੋਂ ਮਹਾਰਾਜਾ ਦਲੀਪ ਸਿੰਘ ਹੈ। ਉਹਦੇ 'ਚ ਕੀ ਹੈ ਵੀ ਹੀ ਇਜ਼ ਅ 5th ਵਨ। ਉਹ ਜਿੱਦਾਂ ਵਿਆਹ ਤੋਂ ਹੁੰਦਾ ਨਹੀਂ ਪ੍ਰੋਸੈਸ਼ਨ ਕਹਿੰਦੇ ਗੋਰੇ ਜਿੱਦਾਂ ਕ੍ਰਿਸਚੀਅਨਟੀ ਹੈ ਨਾ, ਜਾਂਦੇ ਆ ਬਸ ਇਸ ਲੈਵਲ ਦੇ ਉਹਨਾਂ ਦੀ ਰੋਇਲ 'ਚ। ਹਾਲਾਂਕਿ ਹਾਊਸ ਆਫ ਕਾਮਨ ਹਾਊਸ ਆਫ ਲਾਰਡਸ ਦੀ ਸਾਰੀ ਵਾਇਲੇਸ਼ਨ ਆ, ਪਰ ਕਿਉਂਕਿ ਕੁਈਨ ਦਾ ਇੰਨਾ ਪਿਆਰ ਸੀ ਉਹ ਕਹਿੰਦੀ ਸੀ ਨੋ ਇਹ ਜਾਊਗਾ ਹੀ ਇੱਦਾਂ, ਹੈ ਨਾ। ਉਹਨਾਂ ਨੂੰ ਜਾਂਦਾ ਸੀ। ਉਸ ਤੋਂ ਬਾਅਦ ਜਦੋਂ ਉਹ ਡਿਸਾਈਡ ਕਰ ਲੈਂਦਾ ਵੀ ਮੈਂ ਇਸ ਤੋਂ ਹੀ ਇਜ਼ ਬਿਯੋਂਡ, ਵੀ ਮੈਂ ਹਣੀ, ਉਹਦੇ ਜਦੋਂ ਇੱਕ ਅਸੀਂ ਵਿਖਾਈ ਹੈ ਮੀਟਿੰਗ, ਬਿਲਕੁਲ ਐਗਜ਼ੈਕਟ ਮੀਟਿੰਗ ਹੈ, ਇੰਟੈਲੀਜੈਂਸ ਦੇ ਰੈਕਡ 'ਚ ਇਨਵਰਟਡ ਕੌਮਿਆਂ 'ਚ ਹੈ, ਕਿਸੇ ਸਿੱਖ ਹਿਸਟੋਰੀਅਨ ਨੇ ਨਹੀਂ ਕੱਢੀ ਅਜੇ ਤੇ ਨਾ ਹੀ ਕੋਈ ਕੱਢਦਾ ਆ। ਸਾਰੋ ਬਰਨਰ ਪ੍ਰਾਈਮ ਮਿਨਿਸਟਰ ਦਾ ਚੀਫ ਸੈਕਟਰੀ ਉਹਨੂੰ ਮਿਲ ਜਾਂਦਾ, ਉਹ ਕਹਿੰਦਾ ਤੇਰਾ ਹਾਊਸ ਜਿਹੜਾ ਐਲਵਿਟ ਨਾਲ ਪੇ ਆਫ ਕਰ ਦਿੰਦੇ ਆ, 12,000 ਦੀ ਪੈਨਸ਼ਨ ਤੋਂ ਤੇਰੀ 50,000 ਕਰ ਦਿੰਦੇ ਆ, ਪਰ ਇੰਡੀਆ ਜਾਣ ਦਾ ਤੂੰ ਇਹ ਕੰਮ ਰਹਿਣ ਦੇ, ਵੀ ਯੂ ਆਰ ਲਿਵਿੰਗ ਅ ਗੁੱਡ ਲਾਈਫ, ਯੂ ਵਿਲ ਲੂਜ਼ ਐਵਰੀਥਿੰਗ। ਜਿਵੇਂ ਡਾਇਲਾਗ ਤੁਸੀਂ ਦੇਖਿਆ, ਉਹ ਕਹਿੰਦਾ ਤੁਸੀਂ ਹੁਣ ਮੈਨੂੰ ਸਮਝਦੇ ਨਹੀਂ ਮੇਰੀ ਫਾਈਟ ਕੀ ਹੈ, ਤਾਂ ਫਿਰ ਉਹਦੇ ਐਗਜ਼ੈਕਟਲੀ ਉੱਤੇ ਲਿਖਿਆ ਮੈਂ ਹੁਣ ਨਾਨਕ ਦਾ ਫਕੀਰ ਹਾਂ, ਮੁਰੀਦ ਹਾਂ, ਵੀ ਮੈਂ ਪੰਜਾਬ ਦੇ ਕਿਸੇ ਪਿੰਡ 'ਚ ਰਹਿਣਾ ਪਸੰਦ ਕਰ ਲੂੰ ਪਰ ਤੁਹਾਡੇ ਪੈਸੇ ਤੇ ਨਹੀਂ ਰਹਿਣਾ। ਉੱਥੋਂ ਦੀ ਲਾਈਫ ਐਕਚੁਅਲੀ ਇਹ ਜਿਹੜਾ ਪਾਰਟ ਇਹ ਤੋਂ ਬਾਅਦ ਵਾਲਾ ਇਨਕਲੂਡਿੰਗ ਇਹ ਸਾਰੀ ਹਿਸਟਰੀ 'ਚ ਮਿਸ ਆ। ਜਦੋਂ ਐਂਡ ਤੇ ਉਹਦੀ ਜਦੋਂ ਮਰਨ ਲੱਗਦਾ ਤੇ ਰੂਪ ਸਿੰਘ ਨੂੰ ਪੁੱਛਦਾ ਹੈ ਵੀ ਮਹਾਰਾਜਾ ਵੀ ਯੂ ਆਰ ਡਾਈਂਗ ਸੋ ਵਾਟ ਸ਼ੁਡ ਵੀ ਡੂ। ਪ੍ਰੋਫੈਸੀ ਦਾ ਵੀ ਦੱਸ ਰਿਹਾ, ਪ੍ਰੋਫੈਸੀ ਦਾ, ਹਾਂ ਪ੍ਰੋਫੈਸੀ 'ਚ ਪਹਿਲਾਂ ਰਿਹਾ ਆਪਣੇ ਬਹੁਤ ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਪ੍ਰੋਫੈਸੀ ਸੀਗੀ, ਹੈ ਨਾ। ਕੁੱਕੇ ਅੱਜ ਤਾਈਂ ਕਹਿੰਦੇ ਅਸੀਂ ਉਹ ਵੀ ਯੂਟਰਨ ਮਰਾਈਏ ਵੀ ਦੇयर ਵਾਸ ਨੋ ਪ੍ਰੋਫੈਸੀ, ਹੈ ਨਾ। ਸੋ ਉਹਦੇ ਤੇ ਬਲੀਵ ਕਰਦਾ ਰਿਹਾ, ਉਹਨੂੰ ਪਤਾ ਲੱਗਦਾ ਵੀ ਪ੍ਰੋਫੈਸੀ ਹੈ ਹੀ ਨਹੀਂ ਸੀ ਸੱਚੀ। ਜਦੋਂ ਉਹਦੀ ਡੈਥ ਹੋਈ ਉਹ ਕਹਿੰਦਾ ਵੀ ਹੁਣ ਉੱਥੇ ਸੰਸਕਾਰ ਨਹੀਂ ਹੁੰਦਾ, ਉਹਦੇ ਬੈਨ ਆ ਤੇ ਇੰਡੀਆ ਉਹਦੀ ਬੋਡੀ ਜਾਣ ਨਹੀਂ ਦੇਣੀ। ਅਰੂਣ ਸਿੰਘ ਨੂੰ ਪੁੱਛਦਾ ਵੀ ਹੁਣ ਤੂੰ ਮਰਤੇ ਰਿਹਾ ਹੀ ਆ, ਵੀ ਕੀ ਇਨਸਟਰਕਸ਼ਨ ਆ, ਵੀ ਕੀ ਕਰੀਏ। ਹੁਣ ਉਹ ਕਹਿੰਦਾ ਵੀ ਇੱਥੇ ਕਿਤੇ ਨੇੜੇ ਮੈਨੂੰ ਦੱਬ ਦੀ, ਹੈ ਨਾ। ਇੱਕ ਉਹਨੇ ਹੁਣ ਉਹਦੇ ਬੇਸ ਤੇ ਉਹ ਕਹਿੰਦੇ ਕ੍ਰਿਸਚਨ ਬਣ ਗਏ ਜਿਹੜੇ ਸਾਰੇ ਜਿਹੜਾ ਦੱਬਿਆ ਉੱਥੋਂ ਦੀ ਬੋਡੀ ਲੈ ਕੇ ਆ ਗਈ। ਸਾਡੀ ਇੰਟਰਪ੍ਰੀਟੇਸ਼ਨ ਇਹ ਹੈ ਵੀ ਜਦੋਂ ਨਾਲ ਕਹਿ ਰਿਹਾ ਵੀ ਮੇਰਾ ਸੰਸਕਾਰ ਨਹੀਂ ਹੋ ਰਿਹਾ ਕਰ ਸਕਦੇ ਆਪਾਂ, ਉਹ ਲਾਈਨ ਮਿਸ ਹੈ ਹਰੇਕ ਲਈ, ਦੱਬੇ ਵਾਲੀ ਸਾਰੇ ਰੱਖਦੇ ਆ, ਹੈ ਨਾ। ਸੋ ਉਹਦੇ 'ਚ ਅਸੀਂ ਦਿਖਾਇਆ ਉਹ ਜਿਹੜੀ ਕਨਵਰਸੇਸ਼ਨ ਹੈ ਦੋਨਾਂ ਦੀ ਬੜੀ ਛੋਟੀ ਜਿਹੀ ਹੈ, ਉਹ ਬੜੀ ਪੀਸਫੁਲ ਹੈ। ਉਹ ਅਸੀਂ ਉੱਦਾਂ ਹੀ ਡਿਪਿਕਟ ਕੀਤੀ, ਕਨਵਰਸੇਸ਼ਨ ਨਹੀਂ ਕੀਤੀ, ਐਕਸਪ੍ਰੈਸ਼ਨ ਜਦੋਂ ਤੁਸੀਂ ਦੇਖੋਗੇ ਡੈਥ ਦੇ। ਸੋ ਵੀ ਹੀ ਡਾਈਡ ਪੀਸਫੁਲੀ, ਸਪਿਰਿਚੁਅਲੀ ਫਰੀ, ਇਨ ਅਦਰ ਵਰਡਸ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਲਜਿੰਦਰ ਕੌਰ ਹੈ, FYI ਮੀਡੀਆ ਤੇ ਰੇਡੀਓ ਪੰਜਾਬ ਵੱਲੋਂ। ਸਵਾਲ ਬਹੁਤ ਵਧੀਆ ਸਾਰਿਆਂ ਨੇ ਕੀਤੇ ਤੇ ਜਵਾਬ ਵੀ ਤੁਸੀਂ ਬੜੀ ਡਿਟੇਲ 'ਚ ਦਿੱਤੇ। ਬਹੁਤ ਘੱਟ ਇਹੋ ਜਿਹੇ ਫੰਕਸ਼ਨਸ ਤੇ ਮੈਂ ਜਾਂਦੀ ਹਾਂ, ਪਰ ਅੱਜ ਪਹਿਲੀ ਵਾਰੀ ਮੈਨੂੰ ਬੈਠ ਕੇ ਦਿਲ ਨੂੰ ਤਸੱਲੀ ਹੋਈ ਕਿ ਕਵੀ ਰਾਜ ਹੋਣਾ ਨੇ, ਸਤਿੰਦਰ ਸਰਤਾਜ ਜੀ ਔਰ ਵੀਰ ਜੀ ਤੁਹਾਡੇ ਕੰਮ ਨੂੰ ਸਿਰਫ ਵਧਾਈ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਨਿਊ ਜਨਰੇਸ਼ਨ ਲਈ ਕੁਝ ਕਰ ਰਹੇ ਹੋ, ਉਹ ਇਤਿਹਾਸ ਬੋਲ ਰਹੇ ਹੋ ਜਿਹਦੀ ਸਾਨੂੰ ਲੋੜ ਆ। ਸੋ ਮੇਰੀਆਂ ਬੈਸਟ ਵਿਸ਼ੇਸ ਹੈ ਜੀ FY ਮੀਡੀਆ ਵੱਲੋਂ ਤੇ ਰੇਡੀਓ ਪੰਜਾਬ ਵੱਲੋਂ। ਥੈਂਕ ਯੂ ਜੀ। ਥੈਂਕ ਯੂ, ਥੈਂਕ ਯੂ। ਸੈਕੰਡ ਲਾਸਟ ਕੁਐਸਚਨ ਜੀ, ਇਹ ਲਾਸਟ ਤੁਹਾਡਾ ਤਾਂ ਨਹੀਂ ਕਿਤੇ ਮੈਂ ਸਾਰ ਦੇਣਾ ਅੱਜ ਠੀਕ ਹੈ। ਥੈਂਕ ਯੂ ਭਾਜੀ, ਥੈਂਕ ਯੂ। ਮੇਰਾ ਨਾਮ ਵਿਨੇ ਸ਼ਰਮਾ, ਟਾਈਮਜ਼ ਆਫ ਕੈਨੇਡਾ ਮੀਡੀਆ ਵੱਲੋਂ ਜੀ। ਮੈਂ ਸਭ ਤੋਂ ਪਹਿਲਾਂ ਤਾਂ ਇੱਕ ਨਵਾਂ ਮਾਈਲਸਟੋਨ ਤੁਸੀਂ ਸੈੱਟ ਕਰ ਰਹੇ ਹੋ, ਬਹੁਤ ਬਹੁਤ ਮੁਬਾਰਕਾਂ ਦ ਬਲੈਕ ਪ੍ਰਿੰਸ। ਔਰ ਉਸ ਤੋਂ ਬਾਅਦ ਮੈਨੂੰ ਦੂਜੀ ਖੁਸ਼ੀ ਇਹ ਹੋਈ ਹੈ ਕਿ ਫਿਲਮ 3 ਭਾਸ਼ਾ ਵਿੱਚ ਆ ਰਹੀ ਹੈ, ਪੰਜਾਬੀ, ਹਿੰਦੀ ਔਰ ਇੰਗਲਿਸ਼ ਪੂਰੀ ਦੁਨੀਆ ਦੇਖੇਗੀ। ਪੰਜਾਬੀ ਵਿੱਚ ਅਸੀਂ ਸਾਰੇ ਪੰਜਾਬੀ ਦੇਖਾਂਗੇ ਔਰ ਪੂਰਾ ਹਿੰਦੁਸਤਾਨ ਜਿਹੜਾ ਹਿੰਦੀ ਸਮਝਦਾ, ਦੇਖਦਾ, ਸੁਣਦਾ ਉਹ ਦੇਖ ਸਕੇਗਾ। ਫਿਲਮਾਂ ਬਹੁਤ ਸਾਰੀਆਂ ਆਉਂਦੀਆਂ, ਉਹਨਾਂ ਦੇ ਵਿੱਚ ਕਈ ਵਾਰ ਇਹੋ ਜਿਹਾ ਮਟੀਰੀਅਲ ਹੁੰਦਾ ਜਿਹੜਾ ਸੱਚਾਈ ਤੋਂ ਦੂਰ ਵੀ ਹੁੰਦਾ ਤੇ ਸਮਾਜ ਨੂੰ ਕਈ ਵੰਡੀਆਂ ਵਿੱਚ ਵੰਡ ਦਿੰਦਾ। ਮੇਰੇ ਪਿਤਾ ਜੀ ਅਕਸਰ ਕਹਿੰਦੇ ਸੀ ਵੀ ਸਮਾਜ 'ਚ 2 ਤਰ੍ਹਾਂ ਦੀਆਂ ਫੋਰਸਿਸ ਹੁੰਦੀਆਂ, ਇੱਕ ਉਹ ਲੋਕ ਨੇ ਜਿਨ੍ਹਾਂ ਦਾ ਕੰਮ ਅੱਗ ਲਾਉਣਾ ਤੇ ਇੱਕ ਉਹ ਲੋਕ ਨੇ ਜਿਹਦਾ ਕੰਮ ਅੱਗ ਬੁਝਾਉਣਾ। ਸੋ ਬਸ ਮੇਰਾ ਇੰਨਾ ਕੀ ਸਵਾਲ ਹੈ ਕਿ ਕੀ ਇਹ ਫਿਲਮ ਲੋਕਾਂ ਨੂੰ ਜੋੜ ਜਾਏਗੀ ਆਪਣੇ ਦੇਸ਼ ਦੇ ਨਾਲ, ਆਪਣੇ ਧਰਮ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ, ਜਾਂ ਕਿ ਇਹ ਫਿਲਮ ਵੀ ਕਿਤੇ ਨਾ ਕਿਤੇ ਕੋਈ ਪਾੜਾ ਪਾ ਜਾਏਗੀ ਜਿੱਥੇ ਸਾਡਾ ਸਮਾਜ ਆਲਰੇਡੀ ਬੜਾ ਵੰਡਿਆ ਹੋਇਆ ਕਿਤੇ ਹੋਰ ਨਾ ਵੰਡਿਆ ਜਾਵੇ। ਥੈਂਕ ਯੂ।
ਦੇਖੋ ਹਿਸਟਰੀ, ਮੈਂ ਹਿਸਟੋਰੀਅਨ ਵੱਲੋਂ ਕਹਿਣਾ, ਹਿਸਟੋਰੀਅਨ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਵੀ ਉਹਦਾ ਪੁਆੜਾ ਪੈਂਦਾ ਕਿ ਪੀਸ ਪੈਂਦਾ, ਉਹਦੀ ਜੌਬ ਨਹੀਂ ਹੈ। ਉਹਨੇ ਫੈਕਟਸ ਦੀ ਇੰਟਰਪ੍ਰੀਟੇਸ਼ਨ ਦੇਣੀ ਆ, ਪਰ ਫੈਕਚੁਅਲ ਹੋਵੇ ਤਾਂ। ਸੋ ਐਜ਼ ਫਾਰ ਐਜ਼ ਫਿਲਮ ਇਜ਼ ਕੰਸਰਨ, ਇਹ ਕਿਸੇ ਦੇ ਅਗੇਂਸਟ ਨਹੀਂ ਜਾਂਦੀ। ਈਵਨ ਬ੍ਰਿਟਿਸ਼ ਨੇ ਦੇਖੀ ਹੈ ਜਾਂ ਇੰਡੀਆ ਜਾਂ ਸਿੱਖ ਹੈ ਜਾਂ ਕਿਤੇ, ਅਸੀਂ ਉੱਦਾਂ ਨਹੀਂ ਰੱਖਿਆ ਜਿਵੇਂ ਕਿ ਇਨਰ ਸਟਰਗਲ ਦੀ ਸਟੋਰੀ ਹੈ, ਪਰ ਅਸੀਂ ਹਿਸਟੋਰੀਕਲ ਡਿਸਟੋਰਸ਼ਨ ਫਿਕਸ ਕੀਤੀਆਂ। ਉਹਨੂੰ ਕੋਈ ਬੰਦਾ ਕਿੱਦਾਂ ਰਿਸੀਵ ਕਰਦਾ ਹਿਸਟੋਰੀਕਲ ਡਿਸਟੋਰਸ਼ਨ ਜਿਹਨੂੰ ਫਿਕਸ ਕੀਤੀਆਂ, ਅਸੀਂ ਮਤਲਬ ਮੱਖੀ ਤੇ ਮੱਖੀ ਨਹੀਂ ਮਾਰੀ ਵੀ ਹਾਂ ਅਸੀਂ ਉਸੇ ਹਿਸਟੋਰੀਕਲ ਡਿਸਟੋਰਸ਼ਨ ਨੂੰ ਫਿਕਸ ਨਾ ਕਰੀਏ। ਸੋ ਮੇਰਾ ਖਿਆਲ ਨਹੀਂ ਕੋਈ ਇੱਦਾਂ ਇਹਦੇ 'ਚ ਸੈਂਸਰ ਬੋਰਡ ਨੇ ਵੀ ਅਪਰੂਵ ਕੀਤੀ ਹੈ ਵਿਦਆਊਟ ਐਨੀ ਉਹਦੇ 'ਚ ਇੱਕ ਵੀ ਲਫ਼ਜ਼ ਮੈਂਟਰ ਕਰਨ ਤੋਂ ਬਿਨਾਂ, ਇੰਡੀਆ ਦੇ ਨੇ ਵੀ, ਹੋਰਾਂ ਨੇ ਵੀ। ਸੋ ਮੇਰਾ ਖਿਆਲ ਨਹੀਂ ਕੋਈ ਇੱਦਾਂ ਦਾ ਇਸ਼ੂ ਹੋਵੇ। ਭਾਜੀ ਮੇਰਾ ਨਾਮ ਗੁਰਲਾਲ ਸਿੰਘ ਹੈ। ਕਵਿਰਾਜ ਜੀ ਨੂੰ ਕੁਐਸਚਨ ਹੈ ਕਿ ਹਾਲੀਵੁੱਡ ਦੇ ਵਿੱਚ ਬੈਠ ਕੇ ਮਹਾਰਾਜਾ ਦਲੀਪ ਸਿੰਘ ਬਾਰੇ ਫਿਲਮ ਬਣਾਉਣ ਦਾ ਆਈਡੀਆ ਕਿੱਥੋਂ ਆਇਆ, ਤੇ ਵੀਰ ਜੀ ਲਈ ਇਹ ਸਾਰੀ ਜਦੋਂ ਤੁਸੀਂ ਇਤਿਹਾਸਕ ਖੋਜ ਕੀਤੀ ਹੈ ਉਹਦੇ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਦੋ ਸਵਾਲ ਹੈ। ਹਾਂਜੀ, ਇੱਕ ਮਿੰਟ ਦੇ ਭਾਈ ਹੋਣਾ ਸੀ। ਇੱਕ ਬ੍ਰਿਲਸਟੀਨ ਐਂਟਰਟੇਨਮੈਂਟ ਪਾਰਟਨਰ ਹਾਲੀਵੁੱਡ ਦੀ ਬਹੁਤ ਵੱਡੀ ਕੰਪਨੀ ਹੈ, ਉਹਨਾਂ ਨੇ ਇੱਕ ਫਿਲਮ ਬਣਾਈ ਸੀ, ਕਾਫੀ ਫਿਲਮ ਬਣਾਈ ਹੈ, ਪਰ ਇੱਕ ਜਿਹੜੀ ਕਿ ਸਭ ਜਾਣਦੇ ਹੋਣਗੇ ਨਾਮ 12 Years a Slave, ਕਾਫੀ 5-6 ਆਸਕਰਸ ਅਵਾਰਡ ਜਿੱਤੇ ਸੀ ਉਸ ਫਿਲਮ ਨੇ। ਇਹ ਆਈਡੀਆ ਫਿਲਮ ਦਾ ਉਹਨਾਂ ਦੇ ਟੇਬਲ ਤੇ ਆਇਆ, ਇਸ ਲਈ ਕਿਸ ਤਰ੍ਹਾਂ ਕਾਫੀ ਫਲੋਟ ਅਰਾਊਂਡ ਕਰਿਆ ਸੀ ਕਿ ਇਸ ਲਈ ਹਿਸਟੋਰੀਕਲ ਫਿਲਮ ਬਣੀ ਚਾਹੀਦੀ ਹੈ, ਤੇ ਉਹਨਾਂ ਨੂੰ ਬੜਾ ਅੱਛਾ ਲੱਗਾ ਕਿ ਉਹਦਾ ਸਬਜੈਕਟ ਇਜ਼ ਵੈਰੀ ਸਟਰੋਂਗ। ਜਿਸ ਨਾਲ ਪਹਿਲਾਂ ਕਿ ਮੈਨੂੰ ਖੁਦ ਲੱਗਾ ਕਿ ਸ਼ੇਕਸਪੀਅਰ ਟ੍ਰੈਜੇਡੀ ਹੈ, एक बड़ी पावरफुल कहानी है, बड़ी कंपेलिंग स्टोरी है। उन्होंने मेरा थोड़ा जिहा कॉन्टैक्ट से उत्थे मैंने बुलाया कि स्क्रिप्ट इस तरह की फिल्म बनानी चाहिए, स्क्रिप्ट लिखनी है। जसजीत भाजी हुणी पहला बहुत रिसर्च की इस सब्जेक्ट ते साडा मेल जोल होया, मीटिंग्स हुई, ते मैं इन्हां दी रिसर्च जो हुई वो मेरा बेसिस बन गया रिसर्च स्क्रिप्ट लिखने वास्ते। ते साडे वास्ते बड़ी ब्लैसिंग दी चीज़ है कि हॉलीवुड कंपनी ने इस आइडिया को लैकर सोचा कि असीं फिल्म बनाईए, ते उस करके इस लैवल ते बैठे हैं। मैं छोटा जिहा इंसर्ट करना चाहता इन्हां दोनों गल्लां दे विच कि जिद्दां उन्होंने कहा कि ऑल्टरेशनस जिहड़ियां जां फिक्शनाइज चीज़ां करनियां, ऑबवियसली तुहाडे कोल जिहड़ियां अवेलेबल इन्फॉर्मेशन होंदी है ਉਹਦੇ 'ਚ ਹੁੰਦਾ कि अच्छा जी महाराजा दलीप सिंह met Tsar in Russia in 1856 or 7 or 870 whatever, but what they talked in between, the script writer and the dialogue writer have to assume ਕੀ ਕਿਹਾ ਜਾ ਸਕਦਾ, ਕਿਉਂਕਿ ਡਾਇਲੌਗਸ ਤਾਂ ਨਹੀਂ ਤੁਹਾਨੂੰ ਮਿਲਣੇ ਹਿਸਟਰੀ 'ਚ, ਡਾਇਲੌਗਸ ਤਾਂ ਤੁਸੀਂ ਆਪ ਹੀ ਕ੍ਰੀਏਟ ਕਰੋਗੇ ਕਿ ਉਹਦਾ ਜਿਹੜਾ ਟੈਕਸਚਰ ਆ ਉਹਨਾਂ ਦੀ ਕਨਵਰਸੇਸ਼ਨ, ਜਿੱਦਾਂ ਇਹਨਾਂ ਨੇ ਕਿਹਾ ਕਿ ਉਹਨਾਂ ਦੀ ਇਹ ਲੱਗਦਾ ਕਿ ਯਾਰ ਕਿ ਜਿੱਦਾਂ ਮੇਰੇ ਕੋਲ ਇੱਕ ਡਾਕੂਮੈਂਟ ਆਇਆ ਜਿਹਦੇ 'ਚ ਦੱਸਿਆ ਗਿਆ ਇੱਕ ਫ੍ਰੈਂਚ ਐਡਮੰਡ ਵੀਲ ਦੀ ਇੱਕ ਪੈਰਿਸ ਸਪੈਸ਼ਲ ਡਾਕੂਮੈਂਟ ਉਹਦਾ ਅਖਬਾਰ ਦਾ ਨਿਕਲਿਆ, ਉਹਨੇ ਕਿਹਾ ਕਿ ਇਹ ਕਿਹਾ ਜਾ ਰਿਹਾ ਕਿ ਮਹਾਰਾਜਾ ਦਲੀਪ ਸਿੰਘ ਨੇ ਪਾਰਡਨ ਕਰ ਲਿਆ, पर कहता कि एक अखबार तो छापण के लिए मैंने एक ऑथेंटिकेशन चाहिए है, या ਉਹਦੇ ਸਾਈਨ ਚਾਹੀਦੇ ਹੈ ਜਾਂ ਕੁਝ ਲਿਖਿਆ ਚਾਹੀਦਾ ਹੱਥਾਂ ਦਾ, ਤੇ ਉਹ ਜਿਹੜਾ ਹੱਥ ਲਿਖਦਾ ਉਹਦੇ ਉੱਤੇ ਮਹਾਰਾਜਾ ਦਲੀਪ ਸਿੰਘ ਦੇ ਜਿਹੜੇ ਸਾਈਨ ਆ ਉਹਦੇ ਸਪੈਲਿੰਗ ਮਿਸਟੇਕ ਨੇ, ਚਾਹੇ ਬੰਦਾ ਪੈਰਾਲਾਈਜ਼ਡ ਆ ਉਹਦੀ ਡੀ ਵਿੰਗੀ ਹੋ ਸਕਦੀ ਹੈ, DULEE ਦੀ ਜਗ੍ਹਾ ਕੁਝ ਹੋਰ ਨਹੀਂ ਲਿਖ ਸਕਦਾ ਹੋ, ਦਿਸ ਇਜ਼ ਵੈਰੀ ਬਟ ਆਬਵੀਅਸ। ਸੋ ਇਹੋ ਜਿਹੀਆਂ ਚੀਜ਼ਾਂ ਨੂੰ ਬਹੁਤ ਹੀ ਬਿਊਟੀਫੁਲੀ ਮਾਈਨਿਊਟਲੀ, ਕਿਉਂਕਿ ਜਿਹੜੀ ਬਿਲਸਟੀਨ ਦਾ ਫਿਲਮ ਮੇਕਿੰਗ ਦਾ ਸਟਾਈਲ ਆ ਉਹ ਆਡੀਅנס से बहुत कुछ छड़ते हैं। जिदा कि कोहिनूर की भाजी ने गल की है, महारानी जिंद कौर कह रही है कि चोरी किया, एंड नाल दी नाल महाराजा दलीप सिंह कोई विक्टोरिया कह रही है कि इट वाज अ गिफ्ट फ्रॉम यू। सो ये सारियां चीज़ां जरूरी नहीं होंदा कि तुसीं बहुत फोर्सफुली एक चीज़ कहनी कि अच्छा जी असीं ये एस्टैबलिश कर दिता, जिदा उन्होंने कहा कि हिस्टोरियन का काम है कि ट्रू एस्पेक्ट्स सामने करो। हुण तुहाडा हुण तुसीं जदों फिल्म देखोगे तुसीं कहोगे यार अच्छा ठीक है, तो मतलब कि ये कहना चाहते हैं सेम सीन ਨੂੰ देख के वो कहेंगे नहीं नहीं ਇਹਦਾ ਮਤਲਬ ਇਹ ਸੀ। ਅਸੀਂ ਜਦੋਂ ਟੋਰਾਂਟੋ ਫਿਲਮ ਲਗਾਈ ਤੇ ਇੱਕ ਬੰਦਾ ਨੇ ਉੱਠ ਕੇ ਵਿੱਚੋਂ ਕਿਹਾ, ਕਹਿੰਦਾ ਜੀ ਜਦੋਂ ਅਰੂਰ ਸਿੰਘ ਨੂੰ ਆਜ਼ਾਦ ਕਰ ਦਿੰਦੇ ਉਹਨੂੰ ਮਾਰਦੇ ਨਹੀਂ ਆ, ਤੇ ਉਹਨੂੰ ਕਹਿੰਦੇ ਕਿ ਜਾ ਹੁਣ ਤੂੰ ਆਜ਼ਾਦ ਹੈ, ਤੇਰੀ ਸਾਰੀ ਆਜ਼ਾਦੀ ਦੀ ਖਤਮ ਹੋ ਗਿਆ, ਤੇ ਉਹ ਇੱਕ ਫੂਕ ਮਾਰਦਾ ਤੇ ਦੀਵਾ ਬੁਝਾ ਕੇ ਜਾਂਦਾ। ਕਹਿੰਦਾ ਉਹ ਕਿਹੜਾ ਖੂਬਸੂਰਤ ਸਿੰਬਲਿਜ਼ਮ ਆ ਕਿ ਅੱਛਾ ਜੀ ਆਜ਼ਾਦੀ ਦੀ ਲੜਾਈ ਉੱਥੇ ਖਤਮ ਹੋ ਗਈ। ਸੋ ਇਹੋ ਜਿਹੀਆਂ ਜਿਹੜੀਆਂ ਬਿਊਟੀਫੁਲ ਚੀਜ਼ਾਂ ਨੇ ਉਹ ਫਿਲਮ ਦੇ ਜ਼ਰੀਏ ਸਟਰੋਂਗਲੀ ਤੁਸੀਂ ਜੇ ਡਾਇਰੈਕਟਲੀ ਕਹੋਗੇ ਫਿਰ ਬਟ ਆਫ ਇਹ ਜਿਹੜਾ ਤੁਸੀਂ ਕਹਿੰਦੇ ਕਿ ਪਾੜਾ ਪਾਉਣ ਵਾਲੀ ਗੱਲ ਹੋਊਗੀ ਕਿ ਲੈਟ ਦਾ ਪੀਪਲ ਥਿੰਕ। ਜਿਹੜੀ ਹਿਸਟੋਰੀਕਲੀ ਪ੍ਰੋਬਲਮਸ ਇਹਦੇ ਚ ਬਹੁਤ ਜ਼ਿਆਦਾ ਹੈ ਜੀ, ਅੱਜ ਵੀ ਹੈ, ਕੰਟੀਨਿਊ ਅੱਜ ਵੀ ਹੈ। ਕੀ ਹੋਇਆ ਜਿੱਦਾਂ ਹੁਣ ਪਾਰਡਨ ਦੀ ਇਹਨਾਂ ਨੇ ਥੋੜੀ ਜਿਹੀ ਗੱਲ ਕੀਤੀ ਹੈ, ਸਾਰੇ ਹਿਸਟੋਰੀਅਨ ਮੈਂ ਅੱਜ ਉਦੋਂ ਤੱਕ ਮੰਨਦਾ ਰਿਹਾ ਕਿ ਉਹਨੇ ਪਾਰਡਨ ਲਿਆ ਹੈ, ਅੱਜ ਵੀ ਹਜੇ ਇਨਕੰਪਲੀਟ ਹੈ।
ਪਰ ਜਦੋਂ ਮੈਂ ਕਹਿਣ ਲੱਗਿਆ ਵੀ ਪਾਰਡਨ ਦੀ ਹੱਥ ਲਿਖਤ ਕਿੱਥੇ ਹੈ, ਸਾਰੀਆਂ ਹੱਥ ਲਿਖਤਾਂ ਤਾਂ ਸਾਨੂੰ ਲੱਭੇ ਨਾ। ਕ੍ਰਿਸਟੀ ਨੂੰ ਮੈਂ ਪੁੱਛਿਆ, ਪੀਟਰ ਪੈਂਸ ਨੂੰ, ਬੌਬੀ ਬਾਂਸਲ, ਜਿੰਨੇ ਪੁਰਾਣੇ ਹਿਸਟੋਰੀਅਨ ਹੈ, ਮੈਂ ਕਿਹਾ ਯਾਰ ਡਿਡ ਯੂ ਐਵਰ ਸੀ ਹਿਜ਼, ਕਹਿੰਦੇ ਪੈਰਾਲਿਸਿਸ ਸੀਗਾ। ਮੈਂ ਫਿਰ ਲੱਭਿਆ, ਮੈਂ ਕਿਹਾ ਪੈਰਾਲਿਸਿਸ ਤਾਂ ਲੈਫਟ ਸਾਈਡ ਤੇ ਸੀਗਾ, ਤੇ ਵੀ ਕਿਤੇ ਆਉਂਦਾ ਨਹੀਂ। ਵੀ ਸੀਤਾਰਾਮ ਕੋਹਲੀ ਜੀ ਦਾ ਰੋਜ਼ਨਾਮਚੇ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਡੇਲੀ ਦੇ, ਉਮਦਤੁਲ ਤਵਾਰੀਖ। ਹਾਂ ਉਮਦਤੁਲ ਤਵਾਰੀਖ, ਉਹਦੇ 'ਚ ਕੀ ਹੈ 6 ਵੋਲੀਅਮ ਨੇ, ਉਹਦੇ ਡੇਲੀ ਆ, ਉਹਦੇ ਕਿਤੇ ਨਹੀਂ ਆਉਂਦਾ ਵੀ ਉਹਦਾ ਯੂਨੀਕ ਹੈਂਡ ਹੈ ਬੱਚੇ ਦਾ, ਲੈਫਟ ਹੈਂਡ ਹੈ ਜਾਂ ਰਾਈਟ ਹੈ। ਮੈਂ ਉਹਨੂੰ ਫਿਰ ਦੁਬਾਰਾ ਸਾਰਿਆਂ ਨੂੰ ਕਾਲਾਂ ਕੀਤੀਆਂ, ਕਹਿੰਦੇ ਯਾਰ ਪਤਾ ਨਹੀਂ ਰਾਈਟ ਹੈਂਡ ਹੈ। ਮੈਂ ਕਿਹਾ ਇਹ ਤਾਂ ਫਿਲਮ ਤੇ ਰਾਈਟ ਹੈਂਡ ਹੀ ਵਿਖਾਇਆ ਹੈ ਨਾ ਸਾਰੇ ਕਿਤੇ। ਫਿਰ ਚਲੋ ਮੈਂ ਫਕੀਰ ਅਜ਼ੀਜ਼ੁਦੀਨ ਦੇ ਪਰਿਵਾਰ ਨੂੰ ਕਾਲ ਕੀਤੀ, ਮੈਂ ਕਿਹਾ ਯਾਰ ਤੁਹਾਨੂੰ ਪਤਾ ਹੋਵੇ ਲੈਫਟ ਹੈਂਡਰ ਹੈ ਕਿ ਰਾਈਟ ਹੈਂਡਰ ਹੈ। ਕਹਿੰਦੇ ਵੀ ਅਸੀਂ ਪੋਰਟਰੇਟ ਵੇਖਿਆ, ਛੋਟੇ ਹੁੰਦੇ ਖਿਡੌਣੇ ਹੱਥ ਰਾਈਟ 'ਚ ਫੜੇ ਹੋਏ ਆ। ਸੋ ਇਹ ਹੋ ਗਿਆ। ਫਿਰ ਅਸੀਂ ਚਲੋ ਹੁਣ ਅਸੀਂ ਫੋਰੈਂਸਿਕ ਹੁਣ ਭੇਜਿਆ ਕਰਾਉਣਾ, ਹਜੇ ਆਇਆ ਨਹੀਂ, ਇੱਕ ਨੇ ਨਾ ਕਰਤੀ ਵੀ ਉਹ ਹਿੱਥ ਲਿਖਤ ਹੈਗੀਆਂ ਵੀ ਲਿਖਤ ਰਾਈਟ ਹੈਂਡਰ ਦੀ ਹੈ ਕਿ ਲੈਫਟ ਦੀ ਹੈ। ਸੋ ਸਾਨੂੰ ਹੁਣ ਯਕੀਨ ਹੈ ਜਿੱਦਣ ਸਾਡਾ ਪ੍ਰੀਮੀਅਰ ਅਸੀਂ ਥਰਸਡੇ ਫਿਰ ਬ੍ਰਿਟਿਸ਼ ਲਾਇਬ੍ਰੇਰੀ ਜਾ ਕੇ ਜੋ ਡਾਕੂਮੈਂਟ ਮੰਗੇ ਜਾ ਕੇ ਉੱਥੇ ਹੱਥ ਲਿਖਤ ਨਹੀਂ, ਅਖਬਾਰਾਂ ਦੀਆਂ ਕਟਿੰਗਾਂ ਵੀ ਉਹਨੇ ਮਾਫੀ ਮੰਗ ਲਈ। ਹੁਣ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਹੈ, ਮੈਂ ਦਾਅਵਾ ਨਹੀਂ ਹੁਣ ਕਰ ਸਕਦਾ ਜਿੰਨਾ ਚਿਰ ਦੁਆਰਾ ਬ੍ਰਿਟਿਸ਼ ਲਾਇਬ੍ਰੇਰੀ ਨਹੀਂ ਜਾ ਕੇ ਬਹਿੰਦਾ, ਉਹਨੇ ਪਾਰਡਨ ਲਿਆ ਨਹੀਂ। ਬੇਸਿਕਲੀ ਉਹਦੇ ਮੁੰਡੇ ਨੇ ਕਹਿਤਾ ਵੀ ਪਾਰਡਨ ਹੈ, ਤੇ ਉਹ ਸਾਨੂੰ ਇੱਕ ਭਾਜੀ ਜਿਹੜੀ ਗੱਲ ਕਰਦੇ ਆ ਉਹਨੂੰ ਮਿਲਣ ਨਹੀਂ ਉਸ ਦਿਨ ਦੀ ਕਟਿੰਗ ਆ, ਪ੍ਰੈਸ ਵਾਲੇ ਉਹਨੂੰ ਮਿਲਣ ਜਾਂਦੇ ਵੀ ਤੂੰ ਪਾਰਡਨ ਕਰ ਲਿਆ ਕਿ ਨਹੀਂ, ਉਹਨਾਂ ਨੂੰ ਮਿਲਣ ਨਹੀਂ ਦਿੰਦੇ। ਉਸ ਦਿਨ ਦੀ ਕਟਿੰਗ ਸਾਡੇ ਕੋਲ 1893 ਦੀ ਹੈਗੀ ਹੈ ਵੀ ਉਹ ਕਹਿੰਦੇ ਸਾਨੂੰ ਮਿਲਣ ਨਹੀਂ ਦਿੱਤਾ, ਵੈਰੀਫਾਈ ਕਿੱਦਾਂ ਕਰੀਏ। ਸੋ ਇਹਦੇ ਤੇ ਬਹੁਤ ਟ੍ਰੈਪ ਆ। ਜਿੱਦਾਂ ਅੱਜ ਵੀ ਮੈਂ ਭਾਜੀ ਉਦੋਂ ਕਰਦਾ ਈਵਨ ਦੈਨ ਅਸੀਂ ਇਹਨੇ ਜਿਹੜਾ ਵਿਲੀਅਮ ਕੈਂਪਬੈਲ ਹੈ ਤੇ ਇੱਕ ਆਪਣੀ ਨੀਤਾ ਆਨੰਦ ਹੈ, ਪਿਛਲੇ ਸਾਲ ਕੋਹਿਨੂਰ ਤੇ ਕਿਤਾਬ ਲਿਖੀ, ਬੜੀ ਪਪੂਲਰ ਹੋਈ। ਉਹਦੇ 'ਚ ਲਿਖਦੀ ਆ ਵੀ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ 55 ਸਾਲਾਂ ਦਾ ਹੋ ਗਿਆ ਸੀ ਤੇ ਉਹ ਬੁੱਢਾ ਸੀ। ਇਹ ਲੱਗਦਾ ਵੀ ਮਹਾਰਾਜਾ ਦਲੀਪ ਸਿੰਘ ਕਿਸੇ ਨੌਕਰ ਦੀ ਔਲਾਦ ਹੈ। ਇਹ ਹਿਸਟੋਰੀਅਨ ਲਿਖ ਰਿਹਾ, ਲੱਗਦਾ ਕੋਈ ਐਵੀਡੈਂਸ ਨਹੀਂ, ਓਪੀਨੀਅਨ ਦੇ ਰਿਹਾ। ਕਿਸੇ ਸਿੱਖ ਨੇ ਜਵਾਬ ਨਹੀਂ ਦਿੱਤਾ, ਠੀਕ ਹੈ। ਮੈਂ ਉੱਥੇ ਅਖਬਾਰ 'ਚੋਂ ਦੀ ਆਈ, ਮੈਂ ਜਵਾਬ ਦਿੱਤਾ, ਗਾਰਡੀਅਨ ਨੇ ਲਾਇਆ ਨਹੀਂ। ਹੁਣ ਸੀਤਾਰਾਮ ਕੋਹਲੀ ਕਹਿੰਦਾ ਵੀ ਅਸੀਂ 1 ਵੀਕ ਪਹਿਲਾਂ ਉੱਥੇ ਦਰਬਾਰ ਸਾਹਿਬ ਦੇਖ ਕਰਾਉਣ ਗਏ ਆ ਵੀ ਬੱਚਾ ਅਗਲੇ ਵੀਕ ਹੋਣਾ ਪੈਦਾ, ਤੇ ਮਹਾਰਾਜਾ ਨੇ ਬਹੁਤ ਖੂਬ ਘੋੜਾ ਭਜਾਇਆ। ਹੁਣ ਪਹਿਲੇ ਨੀਤਾ ਨਾਲ ਤਾਂ ਹੋਈ ਵੀ ਕਹਿ ਰਹੇ ਕਿ ਉਹਨੂੰ ਅਧਰੰਗ ਸੀ, ਹੁਣ ਅਧਰੰਗ ਵਾਲਾ ਬੰਦਾ ਘੋੜਾ ਕਿਵੇਂ ਭਜਾਊ? ਸੀਤਾਰਾਮ ਕੋਹਲੀ ਦੀ ਐਵਰੀ ਡੇ ਦੀ ਉਧਰ ਦੀ ਦਰਬਾਰ ਲਾ ਰਿਹਾ ਮਹਾਰਾਜਾ ਰਣਜੀਤ ਸਿੰਘ, ਹੈ ਨਾ। ਸੋ ਜਿਹੜੀਆਂ ਇਦਾਂ ਦੀਆਂ ਗੱਲਾਂ ਸਟੈਬਲਿਸ਼ ਕੀਤੀਆਂ, ਮਤਲਬ ਮਹਾਰਾਜਾ ਦਲੀਪ ਸਿੰਘ ਆਪ ਮੰਨਣਾ ਸ਼ੁਰੂ ਕਰ ਗਿਆ ਸੀ ਵੀ ਆਮ ਨੋਟ ਅ ਲੈਜੈਂਡ ਚਾਈਲਡ। ਗੋਰਿਆਂ ਨੇ ਉਹਦੇ ਦਿਮਾਗ 'ਚ ਇਹ ਪਾਤਾ ਸੀ, ਆਪਦੀ ਮਾਂ ਨਾਲ ਇੱਕ ਸੀਨ ਆਊਗਾ ਲੜਦਾ ਉਹਦੇ ਤੇ, ਹੈ ਨਾ। ਸੋ ਇਦਾਂ ਦੀ ਇਹਦੇ 'ਚ ਬਹੁਤ ਸਾਨੂੰ ਪ੍ਰੋਬਲਮ ਆਈਆਂ, ਜਿਹਦੀ ਇੰਟਰਪ੍ਰੀਟੇਸ਼ਨ ਵੀ ਸੀ ਕਈਆਂ ਦੀ। ਪਰ ਅਸੀਂ ਜਿੱਦਾਂ ਕਿ ਸਿੱਖ ਪਰਸਪੈਕਟਿਵ ਤੋਂ, ਮਹਾਰਾਜਾ ਦਲੀਪ ਸਿੰਘ ਦੇ ਪਰਸਪੈਕਟਿਵ, ਪਰ ਸਾਡੇ ਕੋਲ ਐਵੀਡੈਂਸ ਹਰ ਚੀਜ਼ ਦਾ। ਅਸੀਂ ਤਾਂ ਹੀ ਕਿ ਤੁਸੀਂ ਹਿਸਟੋਰੀਕਲੀ ਅਸੀਂ ਇੰਨਾ ਉਹਨਾਂ ਨੂੰ ਚੈਲੰਜ ਖੜੇ ਕੀਤੇ ਆ। ਆਮ ਬੰਦੇ ਨੂੰ ਤਾਂ ਤੁਸੀਂ ਤੇ ਚਲੋ ਅੱਜ ਫਿਲਮ ਦੇਖ ਕੇ ਤੁਹਾਨੂੰ ਸਮਾਂ ਫਿਕਸ ਹੋ ਜਾਓਗੇ ਤਾਂ ਤੁਸੀਂ ਦੇਖੋ ਕਹੋਗੇ ਨਹੀਂ ਯਾਰ ਇਹ ਠੀਕ ਨਹੀਂ, ਉਹਦੇ 'ਚ ਅਸੀਂ ਆਹ ਦੇਖਿਆ ਸੀਗਾ, ਹੈ ਨਾ। ਪਰ ਹਿਸਟੋਰੀਅਨਸ ਲਈ ਹੁਣ ਚੁੱਪ ਨੇ ਹਾਲੇ ਤੱਕ। ਅਸੀਂ ਹਾਲਾਂਕਿ ਡਾਇਸ ਤੇ ਬਿਠਾਏ ਬਰਾਬਰ ਵੀ ਆਓ ਬੋਲੋ, ਹੈ ਨਾ। 1-2 ਆਏ ਨਹੀਂ ਗਏ। ਆ ਵਿਲੀਅਮ ਕੈਂਪਬੈਲ ਤੇ ਅਨੀਤਾ ਆਨੰਦ BBC ਦੀ ਮੈਂ ਸਪੈਸ਼ਲ ਕਾਲ ਕੀਤੀ ਸਾਡੇ ਪ੍ਰੀਮੀਅਰ ਤੇ ਆਓ, ਦਿਸ ਇਜ਼ ਵਾਟ ਇਟ ਇਜ਼, ਨਹੀਂ ਆਏ, ਜਵਾਬ ਵੀ ਨਹੀਂ ਦਿੱਤਾ, ਹੈ ਨਾ। ਸੋ ਉਹਨਾਂ ਲਈ ਸਾਡਾ ਅਸੀਂ ਚੈਲੰਜ ਤਾਂ ਖੜੇ ਕੀਤੇ। ਇਸ ਤੋਂ ਪਹਿਲਾਂ ਕਿ ਮੈਂ ਸਤਿੰਦਰ ਸਰਤਾਜ ਨੂੰ ਬੇਨਤੀ ਕਰਾਂਗਾ ਕਿ ਕਨਕਲੂਡ ਕਰੀਏ ਇਸ ਪ੍ਰੈਸ ਕਾਨਫਰੰਸ ਨੂੰ। ਸਾਰੇ ਮਹਿਮਾਨਾਂ ਨੂੰ ਬੇਨਤੀ ਹੈ ਕਿ ਮਨਜੀਤ ਮਾਨਕ ਜੀ ਨਾਲ ਗੁਰਪ੍ਰੀਤ ਬੁੱਧ ਨਾਲ ਲੰਚ ਤਿਆਰ ਹੈ ਜੀ, ਸਾਰਿਆਂ ਲਈ ਉਹ ਜ਼ਰੂਰ ਛਕ ਕੇ ਜਾਣ। ਤੇ ਸਤਿੰਦਰ ਸਰਤਾਜ ਜੀ, ਇੱਕ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਜਿਹੜਾ ਤੁਸੀਂ ਸਰਦਾਰ ਹਰੀ ਸਿੰਘ ਨਲਵੇ ਦੇ ਵਾਸਤੇ ਸਪੈਸ਼ਲ ਛੰਦ ਦੀ ਸਿਰਜਣਾ ਕੀਤੀ ਹੈ ਜੀ, ਉਹਦੇ ਲਈ ਤੁਹਾਡਾ ਧੰਨਵਾਦ ਜੀ। ਤੇ ਅੱਜ ਤੁਹਾਡਾ ਗੀਤ ਜਿਹੜਾ ਰਿਲੀਜ਼ ਹੋਇਆ ਉਹਦੇ ਲਈ ਵੀ ਤੁਹਾਨੂੰ ਸ਼ੁਭਕਾਮਨਾਵਾਂ ਪੇਸ਼ ਕਰਦਾ। ਤੇ ਬਾਕੀ ਖਾਲਸਾਈ ਰਾਜ ਦਾ ਪਰਚਮ ਜਿਹੜਾ ਜੀ ਉਹ ਆਪਾਂ ਦੁਨੀਆ ਭਰ ਦੇ ਵਿੱਚ ਸਕਰੀਨਾਂ ਦੇ ਉੱਤੇ ਝੁਲਦਾ ਜ਼ਰੂਰ ਦੇਖਾਂਗੇ। ਬਹੁਤ ਖਾਸ ਨਾਲ ਲੋਕੀ ਉਡੀਕ ਕਰ ਰਹੇ ਆ ਜੀ ਕਿ ਜਿਹੜੀ ਇਤਿਹਾਸਕ ਦਸਤਾਵੇਜ਼ ਨੂੰ ਦੇਖਣ ਨੂੰ ਮਿਲੂਗਾ, ਜਿਹੜਾ ਕਿ ਬਹੁਤ ਰੋਲਿਆ ਗਿਆ। ਤੇ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ? ਬਸ ਅਖੀਰ 'ਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਐਡੀ ਸ਼ਿੱਦਤ ਤੇ ਕੁਵਤ ਤੇ ਮੁਹੱਬਤ ਦੇ ਨਾਲ ਇਹਨਾਂ ਸਾਨੂੰ ਸੁਣ ਲਿਆ, ਔਰ ਮੈਂ ਉਮੀਦ ਕਰਦਾ ਕਿ ਤੁਸੀਂ ਜਿਸ ਵੀ ਪ੍ਰਿੰਟ ਤੋਂ ਜਾਂ ਇਲੈਕਟ੍ਰੋਨਿਕ ਮੀਡੀਆ ਤੋਂ ਜਾਂ ਜਿੱਥੋਂ ਵੀ ਹੋ, ਤੁਸੀਂ ਇਸ ਗੱਲ ਨੂੰ ਤਮਾਮ ਆਵਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ। ਸਾਡਾ ਤੁਹਾਡੇ ਤੇ ਇਹ ਇਤਬਾਰ ਹੈ। ਔਰ ਇਹ ਸਿਰਫ ਫਿਲਮ ਨਹੀਂ ਹੈ, ਜਿੱਦਾਂ ਤੁਸੀਂ ਹੁਣ ਜਿੱਦਾਂ ਮੈਡਮ ਹੁਣ ਮੇਰੇ ਨਾਲ ਚਲੇ ਗਏ ਨੇ, ਜਿੱਦਾਂ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਘੱਟ ਇਹੋ ਜਿਹੇ ਰੇਅਰ ਫੰਕਸ਼ਨਸ ਦੇਖੇ ਆ ਜਦੋਂ ਤੁਸੀਂ ਇੰਨੀ ਡਿਟੇਲਿੰਗ ਦੇ ਨਾਲ ਕਿਸੇ ਫਿਲਮ ਦੀ ਰਿਸਰਚ ਦੇ ਨਾਲ ਕੰਮ ਕਰਦੇ ਹੋ। ਸੋ ਇਸ ਕਰਕੇ ਮੇਰੇ ਖਿਆਲ 'ਚ ਜਦੋਂ ਮੈਂ ਬ੍ਰਿਸਟਿਨ ਐਂਟਰਟੇਨਮੈਂਟ ਨੂੰ ਇਹ ਦਰਖਾਸਤ ਕੀਤੀ ਕਿ ਅਸੀਂ ਫਿਲਮ ਨੂੰ ਪੰਜਾਬੀ 'ਚ ਵੀ ਡਬ ਕਰਨਾ, ਤੇ ਮੈਂ ਕਿਹਾ ਕਿ ਸਾਡੀ ਇੱਕ ਹਿਊਜ ਕਮਿਊਨਿਟੀ ਦੁਨੀਆ ਤੇ ਰਹਿੰਦੀ ਹੈ, ਜਿਹਦੇ ਤੋਂ ਤੁਹਾਨੂੰ ਬਹੁਤ ਜ਼ਿਆਦਾ ਰੈਵਨਿਊ ਆਏਗਾ, ਤੁਸੀਂ ਪਲੀਜ਼ ਲੈਟ ਅਸ ਡੂ ਦ ਡਬਿੰਗ ਇਨ ਪੰਜਾਬੀ ਆਲਸੋ। ਸੋ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ, ਅਸੀਂ ਜਿਹੜਾ ਪ੍ਰੋਮਿਸ ਕੀਤਾ, ਸੋ ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਉਸ ਪ੍ਰੋਮਿਸ ਨੂੰ ਪੂਰਾ ਕਰ ਸਕਦੇ। ਮੈਂ ਤੁਹਾਡੇ ਬਿਹਾਫ ਤੇ ਐਜ਼ ਅ ਰਿਪਰੈਜ਼ੈਂਟੇਟਿਵ ਕਹਿ ਕੇ ਆਇਆ ਸੀਗਾ, ਸੋ ਤੁਸੀਂ ਜ਼ਰੂਰ ਥੀਏਟਰਸ ਜਾ ਕੇ
ਫਿਲਮ ਦਿਖਾਓ, ਜ਼ਿੰਦਗੀ ਦੇ 2 ਘੰਟੇ ਆ, ਅਸੀਂ 5 ਸਾਲ ਲਾਏ ਆ, ਤੁਸੀਂ ਜੇਕਰ ਦੇ ਦੋਗੇ ਤਾਂ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ। ਔਰ ਮੈਨੂੰ ਲੱਗਦਾ ਕਿ ਖਾਸ ਤੌਰ ਤੇ ਜਿਹੜੀ 3rd ਜਨਰੇਸ਼ਨ ਆਫ ਐਨਆਰਆਈਜ਼ ਹੈ, ਇਹ ਫਿਲਮ ਉਹਨਾਂ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਔਰ ਇੰਗਲਿਸ਼ 'ਚ ਪੜ੍ਹਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਫਸਟ ਲੈਂਗੁਏਜ ਇੰਗਲਿਸ਼ ਹੈ। ਸੋ ਇਹਦੇ 'ਚ ਕੋਈ ਬੁਰਾਈ ਨਹੀਂ ਹੈ ਕਿ ਜਿਹੜਾ ਬੰਦਾ ਇੰਗਲਿਸ਼ ਫਸਟ ਲੈਂਗੁਏਜ ਬੋਲਦਾ ਤੇ ਪੰਜਾਬੀ ਸੈਕੰਡ ਜਾਂ ਥਰਡ ਬੋਲਦਾ। ਜੇ ਤੁਸੀਂ ਇੱਥੇ ਪੈਦਾ ਹੁੰਦੇ ਤੁਸੀਂ ਵੀ ਇੱਦਾਂ ਕਰਨਾ ਸੀ, ਜੇ ਉਹ ਇੱਥੇ ਪੈਦਾ ਹੁੰਦੇ ਉਹਦੀ ਪੰਜਾਬੀ ਫਸਟ ਲੈਂਗੁਏਜ ਹੋਣੀ। ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਅਸੀਂ ਥੋੜਾ ਥੱਲੇ ਰੱਖ ਕੇ ਆਪਣੀ ਤਵਾਰੀਖ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਮੈਨੂੰ ਫਖਰ ਹੈ ਇਸ ਗੱਲ ਦਾ ਕਿ ਫਿਲਮ ਬੇਸਿਕਲੀ ਇੰਗਲਿਸ਼ 'ਚ ਬਣੀ ਹੈ, ਜ਼ਿਆਦਾ ਬੈਟਰ ਗੱਲ ਆ, ਤਾਂ ਕਿ ਸਾਨੂੰ ਤਾਂ ਸਾਰੇ ਪੰਜਾਬੀਆਂ ਨੂੰ ਪਤਾ ਹੀ ਹੈ, ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਕਿ ਅਸੀਂ ਇੱਕ ਛੋਟੀ ਜਿਹੀ ਦੁਨੀਆ ਦੀ ਕਮਿਊਨਿਟੀ ਨਾਰਥਰਨ ਇੰਡੀਆ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਉਹਨਾਂ ਦਾ ਕਿੰਨਾ ਵੱਡਾ ਪਰਚਮ ਸੀ ਉਸ ਜ਼ਮਾਨੇ ਦੇ ਵਿੱਚ, ਅਸੀਂ ਕੀ ਕੁਝ ਕੀਤਾ। ਸੋ ਦਾ ਬਲੈਕ ਪ੍ਰਿੰਸ ਮਹਾਰਾਜਾ ਦਲੀਪ ਸਿੰਘ ਹੋਣਾ ਤੇ ਬਾਇਓਪਿਕ ਜਿਹੜਾ ਕਿ ਬ੍ਰਿਸਟਨ ਐਂਟਰਟੇਨਮੈਂਟ ਹਾਲੀਵੁੱਡ ਵੱਲੋਂ ਪ੍ਰੋਡਿਊਸ ਕੀਤਾ ਗਿਆ 21 ਜੁਲਾਈ ਨੂੰ, ਰਿਲੀਜ਼ਿੰਗ ਇਨ 3 ਲੈਂਗੁਏਜ, ਇੰਗਲਿਸ਼, ਪੰਜਾਬੀ ਐਂਡ ਹਿੰਦੀ। Please watch in theaters. Thank you very much. ਮੈਂ ਰਿਕੁਐਸਟ ਕਰ ਲਿਆ ਇੱਕ ਲਾਸਟ ਰਿਕੁਐਸਟ ਹੈ ਜੀ, ਆਪਾਂ ਥੋੜਾ ਗੁਰਪ੍ਰੀਤ ਸਿੰਘ ਨੂੰ ਅੱਜ ਇਸ ਤੇ ਗਲਤ ਠਹਿਰਾਉਣਾ ਥੋੜੀ ਜਿਹੀ ਗੱਲਾਂ ਤੇ। ਅਸੀਂ ਪ੍ਰੀਮੀਅਰ ਦੀ ਤੁਹਾਨੂੰ ਮਾਫੀ ਮੰਗਦੇ, ਵੈਨਕੂਵਰ ਰੱਖਿਆ ਸੀ, ਇੱਥੇ ਨਹੀਂ ਰੱਖਿਆ। ਇਹਨਾਂ ਨੇ ਸਾਨੂੰ ਬਹੁਤ ਜ਼ੋਰ ਲਾਇਆ ਤੁਸੀਂ ਇੱਥੇ ਰੱਖੋ, ਪਰ ਸਾਡੀਆਂ ਥੋੜੀਆਂ ਲਿਮਿਟੇਸ਼ਨ ਸੀ, ਕਹਿੰਦੇ ਪੰਜਾਬੀ ਮੀਡੀਆ ਵੈਨਕੂਵਰ ਜਾਂਦਾ ਨਹੀਂ। ਸੋ ਆਪਾਂ ਮਾੜਾ ਮੋਟਾ ਅਸੀਂ ਵੀ ਜ਼ੋਰ ਲਾਇਆ, ਜੇ ਅੱਜ ਸ਼ਾਮ ਨੂੰ ਤੁਸੀਂ ਪਹੁੰਚੋ ਫਿਰ ਉਹ ਦੇਖੇ ਬਣਾ ਸਾਰੀ ਗੱਲ ਜਿਹੜੀ ਹੁਣ ਦੀ ਅਧੂਰੀ ਹੈ, ਵੈਸੇ ਉਹ ਤੁਹਾਨੂੰ ਸਮਝ ਨਹੀਂ ਆਉਣੀ, ਪੂਰੀ ਗੱਲ ਡਾਈਜੈਸਟ ਕਰਨੀ ਔਖੀ ਹੈ। ਵੀ ਜੇ ਤੁਸੀਂ ਔਖੇ ਸੌਖੇ ਜਿਵੇਂ ਆਓ ਤਾਂ ਤੁਹਾਡੀ ਬੇਨਤੀ ਹੈ ਸਾਡੀ ਵੀ ਜ਼ਰੂਰ ਉੱਥੇ ਪਹੁੰਚਣ ਦੀ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੈਂ ਪਿਛਲੇ 15 ਦਿਨਾਂ ਤੋਂ 24 ਘੰਟੇ 3 ਘੰਟੇ ਸੌ ਰਿਹਾ, ਯੂ ਕੈਨ ਸੀ ਮਾਈ ਫੇਸ ਐਂਡ ਆਈਜ਼। ਸੋ ਇਸ ਕਰਕੇ ਤੁਹਾਨੂੰ ਤੇ ਮੇਰੇ ਨਾਲ ਪੌਣੇ ਘੰਟੇ ਦਾ ਸਫ਼ਰ ਹੀ ਹੈ, ਸੋ ਇਟਸ ਨਾਟ ਦੈਟ ਮਚ ਟਫ। ਸੋ ਪਲੀਜ਼ ਕਮ। ਥੈਂਕ ਯੂ ਵੈਰੀ ਮਚ ਐਂਡ ਗੁਰਪ੍ਰੀਤ ਕੈਨ ਗਿਵ ਯੂ ਦਾ ਐਡਰੈਸ ਐਂਡ ਟਾਈਮ। There's Scotia Bank Theatre in Broad Street and 900 Broad Street and starting at 7:30. आज द सरप्राइज वेकन तो बाद पूरी दुनिया ਨੂੰ असली प्यार ਦਾ ਪਤਾ ਚੱਲ ਜਾਏਗਾ। असली प्यार यानी फाइबरटेक, क्वालिटी प्रोडक्ट्स, बेहतरीन डिजाइन्स। ਕੀ ਗੱਲ ਹੈ, ਅੱਜ ਫਾਈਬਰਟੈਕ ਤੋਂ ਕਿਚਨ ਸਿੰਕ ਘਰ ਲੈ ਕੇ ਜਾਣਾ ਹੈ ਜਾਂ ਫਿਰ ਸੁਪਨੇ ਹੀ ਦੇਖੀ ਜਾਣੇ ਹੈ? Fibertech Distributors serves all across North America. 604-507-2199. fibertechbc.ca। हेरे मोटर्स वालियां दे सैकड़े गड्डियां छोटियां वड्डियां फाइनांस ने कर दे तली ते चाबी धर दे लैनी वैन कारगो च लैनी वैन कारगो च भावें पिक अप लेना चाहे तक मिलो एक मेर अजीत सिंह हेर वेट थोड़ी कर दे। Hair Motors 12375 King George Highway, Surrey. Call 580-7755. हेर मोटर्स AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ ਵਨ ਆਫ ਦ ਬਿਗੇਸਟ ICBC ਆਥੋਰਾਈਜ਼ਡ ਆਟੋ ਬਾਡੀ ਸ਼ਾਪ, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054. They can handle ICBC claim and inspection independently. ਕੀ ਹੋਇਆ, ਕਿਸ ਨਾਲ ਲੜਕੇ ਹੈਗੀ ਹੈ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਆਹ ਪੇਪਰ ਲੈ ਕੇ ਆਓ, ਕਦੇ ਆਹ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ ਹੈ? ਆਹ ਇੰਨੀ ਕੀ ਗੱਲ ਆ? ਜਦੋਂ ਆਪਾਂ ਨਾ ਕਰਾਉਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਲਟਗਰ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744